ਇਸ ਤਰ੍ਹਾਂ ਲੱਗਦਾ ਵੀ ਗਾਜ਼ਾ ਤੇ ਇਜ਼ਰਾਈਲ ਆ ਜਿਹੜੇ ਇੱਕੋ ਜਿਹੇ ਹੋ ਗਏ ਹੋਏ ਆ। ਸੋ ਜਿਸ ਕਿਸਮ ਦੀ ਤਬਾਹੀ ਗਾਜ਼ਾ ਵਿੱਚ ਹੋਈ ਸੀ, ਉਸੇ ਤਰ੍ਹਾਂ ਦੀ ਤਬਾਹੀ ਇਜ਼ਰਾਈਲ ਵਿੱਚ ਹੋ ਰਹੀ ਹੈ। ਇਸ ਕਿਸਮ ਦਾ ਕੋਈ ਘਟਨਾਕ੍ਰਮ ਹੁੰਦਾ ਤਾਂ ਜਿਹੜੀਆਂ ਰੇਡੀਏਸ਼ਨਸ ਹੋ ਸਕਦੀਆਂ ਸੀਗੀਆਂ, ਹਾਂਜੀ। ਸੋ ਜਿਹੜੀਆਂ ਐਟੋਮਿਕ ਐਨਰਜੀ ਦੀਆਂ, ਯੂਰੇਨੀਅਮ ਵਗੈਰਾ ਦੀਆਂ ਰੇਡੀਏਸ਼ਨਸ। ਜੇ ਤੁਸੀਂ ਨੇਤਨਯਾਹੂ ਦੀ ਪ੍ਰੋਫਾਈਲ ਨੂੰ ਪੜ੍ਹਦੇ ਹੈਗੇ ਨਾ, ਵੀ ਬੇਸ਼ੱਕ ਉਹ ਡਿਪਲੋਮੈਟ ਰਹੇ ਆ ਯੂਐਨਓ ਵਿੱਚ, ਪਰ ਉਹ ਡਿਪਲੋਮੇਸੀ ਨੂੰ ਬਹੁਤ ਨਫ਼ਰਤ ਕਰਦੇ ਆ। ਸੋ ਉਹ ਡਿਪਲੋਮੇਸੀ ਰਾਹੀਂ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ। ਸੋ ਉਹ ਚਾਹੁੰਦੇ ਹੈ ਕਿ ਵੀ ਹਰ ਮਸਲਾ ਜਿਹੜਾ ਵੀ ਉਹ ਸ਼ਕਤੀ ਨਾਲ ਤੇ ਫੌਜਾਂ ਦੀ ਤਾਕਤ ਨਾਲ ਆ ਉਹ ਹੱਲ ਕੀਤਾ ਜਾ ਸਕਦਾ। ਪਹਿਲਾਂ ਜਿਹੜੀ ਹੈ ਕਿ ਗੱਲ ਕੀਤੀ ਸੀ ਵੀ ਆਪਾਂ ਲੜਾਂਗੇ, ਪਰ ਹੁਣ ਉਹਨਾਂ ਦੀ ਵੀ ਟੋਨ ਆ ਜਿਹੜੀ ਆ ਰਹੀ, ਉਹ ਕਹਿ ਰਹੇ ਹੈਗੇ ਆ ਵੀ ਅਸੀਂ ਇਰਾਨ ਦੇ ਖਿਲਾਫ ਜੰਗ ਨਹੀਂ ਲੜ ਰਹੇ, ਇਰਾਨ ਸਾਡਾ ਦੁਸ਼ਮਣ ਨਹੀਂ ਹੈ, ਜਸਟ ਉਹਦਾ ਨਿਊਕਲੀਅਰ ਪ੍ਰੋਗਰਾਮ ਆ ਜਿਹੜਾ ਅਸੀਂ ਉਹਨੂੰ ਟਾਰਗੇਟ ਕਰ ਰਹੇ। ਇਟ ਮੀਨਸ ਜੇ ਵਾਈਸ ਪ੍ਰੈਜ਼ੀਡੈਂਟ ਦੀ ਟੋਨ ਵਿੱਚ, ਹਾਲਾਂਕਿ ਜਿਹੜੀ ਵੈਂਸ ਨੂੰ ਬਹੁਤ ਆਊਟ ਸਪੋਕਨ ਤੇ ਗਰਮ ਗੱਲਾਂ ਕਰਨ ਵਾਲਾ ਵਾਈਸ ਪ੍ਰੈਜ਼ੀਡੈਂਟ ਮੰਨਿਆ ਜਾਂਦਾ, ਚਾਹੇ ਮਾਰਕੋ ਰੂਬੀਓ ਨੇ ਆਪ ਨਾ ਕਰਿਆ ਹੋਵੇ, ਉਹਨਾਂ ਤੋਂ ਛੋਟੇ ਡਿਪਲੋਮੈਟਸ ਨੇ ਕਰਿਆ, ਪਰ ਉਹ ਚਾਈਨਾ ਨਾਲ ਉਹਨਾਂ ਨੇ ਸੰਪਰਕ ਕਰਿਆ ਵੀ ਇਹ ਜਿਹੜਾ ਸਟੇਟ ਆਫ ਹਾਰਮਸ ਹੈਗਾ ਇਹਨੂੰ ਬੰਦ ਨਾ ਕੀਤਾ ਜਾਵੇ। ਬਹੁਤ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਬਿਜ਼ਨਸ ਆ ਉਹ ਅਫੈਕਟ ਹੋਵੇਗਾ, ਪੂਰੇ ਵੈਸਟਰਨ ਵਰਲਡ ਦਾ ਬਿਜ਼ਨਸ, ਈਵਨ ਚਾਈਨਾ ਦਾ ਵੀ ਬਿਜ਼ਨਸ ਹੋਵੇਗਾ। ਹੁਣ ਨੇਤਨਯਾਹੂ ਨੇ ਇਹ ਕਿਹਾ ਵੀ ਹਾਲੇ ਤਾਂ ਮਿਜ਼ਾਈਲਾਂ ਨਾਲ ਤਬਾਹੀ ਹੋਈ ਆ, ਵੀ ਜੇ ਇਰਾਨ ਕੋਲ ਨਿਊਕਲੀਅਰ ਬੰਬ ਹੁੰਦਾ ਤਾਂ ਕਿੰਨੀ ਤਬਾਹੀ ਹੋਣੀ ਸੀ, ਹਨਾ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਜਸਟੀਫਾਈ ਕਰਨ ਦੀ ਆ ਜਿਹੜੀ ਕੋਸ਼ਿਸ਼ ਕਰੀ ਆ, ਪਰ ਉਹਦੇ ਚੋਂ ਜਿਹੜੀ ਵਾਰ ਆ, ਜੇ ਉਹ ਅਮਰੀਕਾ ਦੇ ਸਹਾਰੇ ਲੜ ਰਿਹਾ ਹੈਗਾ, ਵੈਸਟਰਨ ਕੰਟਰੀਜ਼ ਦੇ ਸਹਾਰੇ ਲੜ ਰਿਹਾ, ਤਾਂ ਸਟ੍ਰੈਟਜੀਕਲੀ ਵੀ ਉਹਨਾਂ ਨੂੰ ਨੇਤਨਯਾਹੂ ਨੂੰ ਅਮਰੀਕਨ ਹਾਂ ਵਿੱਚ ਹਾਂ ਮਿਲਾ ਕੇ ਹੀ ਅੱਗੇ ਵਧਣਾ ਚਾਹੀਦਾ। ਇਰਾਨ ਇੱਕ ਵੱਡਾ ਮੁਲਕ ਹੈਗਾ, ਇਜ਼ਰਾਈਲ ਉਹਦੇ ਮੁਕਾਬਲੇ ਟੈਕਨੀਕਲੀ ਬੇਸ਼ੱਕ ਉਹ ਹੋਵੇਗਾ ਵੀ ਟੈਕਨੋਲੋਜੀਕਲੀ ਜਾਂ ਉਹਦੇ ਪਿੱਠ ਤੇ ਜਿਹੜਾ ਵੈਸਟਰਨ ਵਰਲਡ ਖੜਾ ਹੈਗਾ, ਪਰ ਜਿੰਨਾ ਵੱਡਾ ਈਰਾਨ ਦਾ ਇਲਾਕਾ ਹੈ, ਜਿੰਨੀਆਂ ਉਹਦੇ ਚੋਂ ਉਹਦਾ ਕਿਤੇ ਨਾ ਕਿਤੇ ਜਿਓਗ੍ਰਾਫੀਕਲੀ ਜਿਹੜਾ ਅਪਰ ਹੈਂਡ ਬਣਦਾ ਹੈਗਾ। ਸੋ ਇਸ ਅਪਰ ਹੈਂਡ ਨੂੰ ਡਿਪਲੋਮੈਟਿਕਲੀ ਅੰਗੇਜ ਕਰਕੇ ਜਿਹੜੀਆਂ ਪਾਬੰਦੀਆਂ ਨੇ, ਪਾਬੰਦੀਆਂ ਵੀ ਬਹੁਤ ਸਾਨੂੰ ਤਾਂ ਲੱਗਦਾ ਵੀ ਹਟਾ ਲੈਣੀਆਂ ਚਾਹੀਦੀਆਂ। ਬੇਸ਼ੱਕ ਅਸੀਂ ਇਸ ਗੱਲ ਦੀ ਹਮਾਇਤ ਬਿਲਕੁਲ ਵੀ ਨਹੀਂ ਕਰਦੇ ਵੀ ਕੋਈ ਵੀ ਕੰਟਰੀ ਦੂਸਰੇ ਕੰਟਰੀ ਨੂੰ ਇਹ ਕਹੇ ਮੈਂ ਤੈਨੂੰ ਨਕਸ਼ੇ ਤੋਂ ਹਟਾ ਦਿਆਂਗਾ। ਸੋ ਇਹ ਬਹੁਤ ਅਨਨੈਚੁਰਲ ਆ, ਅਨਡਿਪਲੋਮੈਟਿਕ ਆ ਤੇ ਟੋਟਲੀ ਜਿਹੜੀ ਹੈਗੀ ਆ ਨਾਨ ਡੈਮੋਕ੍ਰੈਟਿਕ ਡਿਪਲੋਮੇਸੀ ਆ ਜਿਹੜੀ। ਜਦੋਂ ਵੈਸਟਰਨ ਡਿਪਲੋਮੇਸੀ ਇਸ ਗੱਲ ਤੇ ਫਖਰ ਕਰਦੀ ਆ ਵੀ ਅਸੀਂ ਹਰ ਬੰਦੇ ਨਾਲ ਅੰਗੇਜ ਕਰਦੇ ਹਾਂ, ਚਾਹੇ ਉਹ ਆਪਣਾ ਦੁਸ਼ਮਣ ਵੀ ਕਿਉਂ ਨਾ ਹੋਵੇ, ਤਾਂ ਘੱਟੋ ਘੱਟ ਇਰਾਨ ਨਾਲ ਇੱਕ ਵਾਰੀ ਅੰਗੇਜ ਕਰਕੇ ਦੇਖ ਤਾਂ ਲਿਆ ਜਾਵੇ ਨਾ। ਨੇਤਨਯਾਹੂ ਨੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਡੋਨਲਡ ਟਰੰਪ ਲਈ ਕ੍ਰੀਏਟ ਕਰ ਦਿੱਤੀ, ਉਹਦੇ ਵਿੱਚੋਂ ਫਿਰ ਇਹ ਵੀ ਨਹੀਂ ਸੀ ਰਿਸਕ ਲਿਆ ਜਾ ਸਕਦਾ ਵੀ ਜਿਸ ਤਰ੍ਹਾਂ ਇਰਾਨ ਦੀਆਂ ਮਿਜ਼ਾਈਲਾਂ ਦੀ ਬਾਛੜ ਆ ਰਹੀ ਸੀ, ਨੇਤਨਯਾਹੂ ਨੇ ਹੁਣ ਆਪਣੇ ਮੁਲਕ ਦੇ ਲੋਕਾਂ ਨੂੰ ਇਹ ਦਰਸਾਉਣਾ ਸੀਗਾ ਵੀ ਅਸੀਂ ਜਿਹੜੀਆਂ ਹੈਗੀਆਂ ਨਿਊਕਲੀਅਰ ਸਾਈਟਸ ਖਤਮ ਕਰ ਦਿੱਤੀਆਂ। ਸੋ ਉਹ ਮੇਰੇ ਖਿਆਲ ਪਰਸੂਏਡ ਜਿਹੜਾ ਹੈਗਾ ਉਹਨਾਂ ਨੇ ਡੋਨਲਡ ਟਰੰਪ ਨੂੰ ਕਰਿਆ। ਬੇਸ਼ੱਕ CIA ਤੇ ਡੈਮੋਕ੍ਰੇਟਸ ਐਂਡ ਰਿਪਬਲਿਕਨਸ ਤੇ ਬਹੁਤ ਸਾਰੇ ਸੈਨੇਟਰਸ ਆ ਜਿਹੜੇ ਉਹ ਨਹੀਂ ਸੀ ਚਾਹੁੰਦੇ ਵੀ ਠੀਕ ਹੈ ਆਪਾਂ ਇਹ ਮੰਨਦੇ ਹਾਂ, ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈਗੀ ਆ ਵੀ ਨਿਰਦੋਸ਼ਾਂ ਦਾ ਕਤਲ ਨਹੀਂ ਹੋਣਾ, ਪਰ ਜਦੋਂ ਜੰਗ ਲੱਗ ਜਾਂਦੀ ਆ ਫਿਰ ਜਿਹੜਾ ਕਤਲ, ਜਿਹੜੀਆਂ ਮਿਜ਼ਾਈਲਾਂ ਹੁਣ ਇਸ ਕਿਸਮ ਦਾ ਹੈਗਾ ਸਿਸਟਮ ਵੀ ਉਹਦੇ ਚੋਂ ਨਿਰਦੋਸ਼ਾਂ ਦੇ ਕਤਲ ਹੁੰਦੇ ਆ। ਪਰ ਇਹ ਹੈਗਾ ਵੀ ਇਜ਼ਰਾਈਲ ਘਿਰਿਆ ਤਾਂ ਹੋਇਆ, ਦੁਸ਼ਮਣ ਤਾਕਤਾਂ ਵਿੱਚ ਘਿਰਿਆ ਤਾਂ ਹੋਇਆ ਹੀ ਹੈ। ਸੋ ਇੱਕ ਜੇਲ੍ਹ ਵਿੱਚ ਡੱਕੇ ਹੋਏ ਬੰਦੇ ਦੇ ਖਿਲਾਫ ਤੁਸੀਂ ਕੁਝ ਵੀ ਬੋਲ ਸਕਦੇ। ਹੁਣ ਜੇਲ੍ਹ ਵਿੱਚ ਡੱਕੇ ਹੋਏ ਬੰਦੇ ਨੂੰ ਇਹ ਕਿਹਾ ਜਾਵੇ ਵੀ ਹਾਂ ਵੀ ਤੁਸੀਂ ਆਪਣੀ ਕੌਮ ਬਾਰੇ ਫੈਸਲਾ ਕਰੋ, ਅਗਲਾ ਕਹੂਗਾ ਪਹਿਲਾਂ ਜੇਲ੍ਹ ਚੋਂ ਬਾਹਰ ਕੱਢੋ। ਸੋ ਉਹ ਸਿਧਾਂਤਕ ਤੌਰ ਤੇ ਸਹੀ ਨਹੀਂ ਬਣਦਾ ਵੀ ਇੱਕ ਜੇਲ੍ਹ ਵਿੱਚ ਡੱਕੇ ਹੋਏ ਬੰਦੇ ਨੂੰ ਤੁਸੀਂ ਉਹ ਕੀਤਾ ਜਾਵੇ। ਸੋ ਇਰਾਨ ਨੂੰ ਮੈਨੂੰ ਇਹ ਲੱਗਦਾ ਹੈਗਾ ਵੀ ਉਹਨੂੰ ਸਾਹ ਆਉਣ ਜੋਗੀਆਂ ਪਾਬੰਦੀਆਂ ਹਟਾਉਣੀਆਂ ਚਾਹੀਦੀਆਂ। ਜਿੱਦਾਂ ਕਿ ਵੀ ਹਿੱਕ ਥਾਪੜ ਕੇ ਜਿੱਦਾਂ ਰਸ਼ੀਆ ਖੜ ਜਾਂਦਾ ਨਾ ਹਿੱਕ ਥਾਪੜ ਕੇ, ਸੋ ਰਸ਼ੀਆ ਦੀ ਡਿਪਲੋਮੇਸੀ ਚਾਈਨਾ ਦੀ ਡਿਪਲੋਮੇਸੀ ਨਾਲੋਂ ਬਿਲਕੁਲ ਵੱਖਰੀ ਹੈਗੀ ਹੈ। ਰਸ਼ੀਆ ਹਿੱਕ ਥਾਪੜ ਕੇ ਖੜਦਾ ਹੈ ਦੋਸਤਾਂ ਤੇ ਦੁਸ਼ਮਣਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਉੱਘੇ ਪੱਤਰਕਾਰ ਅਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪਿਛਲੇ ਵੀਕ ਵੀ ਆਪਾਂ ਗੱਲਬਾਤ ਕੀਤੀ ਸੀ ਜਦ ਇਰਾਨ ਇਜ਼ਰਾਈਲ ਦਾ ਕੌਨਫਲਿਕਟ ਸ਼ੁਰੂ ਹੋਇਆ ਸੀ। ਉਸ ਟਾਈਮ ਦੇ ਉੱਤੇ ਅਜੇ ਅਮਰੀਕਾ ਨੇ ਇਸ ਕੌਨਫਲਿਕਟ ਦੇ ਵਿੱਚ ਹਿੱਸੇਦਾਰੀ ਨਹੀਂ ਸੀ ਪਾਈ। ਹਾਂ, ਸਮਰਥਨ ਇਜ਼ਰਾਈਲ ਦਾ ਉਹ ਕਰ ਰਿਹਾ ਸੀਗਾ। ਇਰਾਨ ਇਜ਼ਰਾਈਲ ਕੌਨਫਲਿਕਟ ਜੰਗ ਜਿਹੜੀ ਆ ਉਹ ਛਿੜੀ ਤੇ ਉਸ ਤੋਂ ਬਾਅਦ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਅਮਰੀਕਾ ਦੇ ਦੁਆਰਾ B-2 ਬੋਂਬਰਸ ਦੀ ਵਰਤੋਂ ਕਰਦੇ ਹੋਏ ਬਹੁਤ ਹੀ ਵੱਡੇ ਜਿਹੜੇ ਬੰਕਰ ਬਸਟਰਸ
ਬੰਬ ਆ ਉਹ ਈਰਾਨ ਦੀਆਂ 3 ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਸੁੱਟੇ ਗਏ। ਉਸ ਤੋਂ ਇਲਾਵਾ ਟੋਮਾਹੌਕ ਮਿਜ਼ਾਈਲਸ ਦੇ ਨਾਲ ਸਬਮਰੀਨਸ ਤੋਂ ਜਿਹੜੀਆਂ ਮਿਜ਼ਾਈਲ ਛੱਡ ਕੇ ਉਹਨਾਂ ਦੇ ਹੋਰ ਟਿਕਾਣਿਆਂ ਨੂੰ ਨਸ਼ਟ ਕੀਤਾ ਗਿਆ। ਇਜ਼ਰਾਈਲ ਪਹਿਲਾਂ ਹੀ ਲਗਾਤਾਰ ਬਹੁਤ ਸਾਰੀਆਂ ਏਅਰ ਸਟ੍ਰਾਈਕਸ ਈਰਾਨ ਦੇ ਹਵਾਈ ਖੇਤਰ ਦੇ ਵਿੱਚ ਆ ਕੇ ਇਹਨਾਂ ਫੈਸਿਲਿਟੀਜ਼ ਦੇ ਉੱਤੇ ਕਰ ਰਿਹਾ ਸੀ। ਈਰਾਨ ਨਿਊਕਲੀਅਰ ਪਾਵਰ ਨਾ ਬਣੇ, ਇਸ ਦੀ ਜਿਹੜੀ ਜਦੋਜਹਿਦ ਆ ਉਹ ਇਜ਼ਰਾਈਲ ਦੇ ਦੁਆਰਾ ਕੀਤੀ ਗਈ। ਨੇਤਨਯਾਹੂ ਦੇ ਦੁਆਰਾ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਇਹ ਕਿਹਾ ਜਾਂਦਾ ਰਿਹਾ ਆ ਵੀ ਈਰਾਨ ਕੁਝ ਹੀ ਮਹੀਨਿਆਂ 'ਚ ਜਿਹੜਾ ਇੱਕ ਨਿਊਕਲੀਅਰ ਬੰਬ ਬਣਾਉਣ ਦੀ ਕੈਪੇਬਿਲਿਟੀ ਦੇ ਵਿੱਚ ਪਹੁੰਚ ਜਾਊਗਾ। ਸੋ ਉਹੀ ਚੀਜ਼ ਕਰਦਿਆਂ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਆ ਜਦ ਅਮਰੀਕਾ ਦੀ ਈਰਾਨ ਦੇ ਨਾਲ ਨਿਊਕਲੀਅਰ ਗੱਲਬਾਤ ਚੱਲ ਰਹੀ ਹੁੰਦੀ ਆ। ਹੁਣ ਅਮਰੀਕਾ ਦੇ ਦੁਆਰਾ ਅਵਤਾਰ ਸਿੰਘ ਜੀ ਜਦੋਂ ਇਸ ਜੰਗ ਦੇ ਵਿੱਚ ਸ਼ਮੂਲੀਅਤ ਹੋ ਗਈ ਆ, ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਸੀਜ਼ ਫਾਇਰ ਦਾ ਐਲਾਨ ਕਰ ਦਿੱਤਾ ਗਿਆ ਹੈ ਰਾਸ਼ਟਰਪਤੀ ਟਰੰਪ ਹੋਣਾ ਦੇ ਜਿਹੜਾ ਦੁਆਰਾ ਈਰਾਨ ਇਜ਼ਰਾਈਲ ਜੰਗ ਬੰਦ ਹੋਈ, ਅਮਰੀਕਾ ਨੇ ਉਸ ਤੋਂ ਪਹਿਲਾਂ ਹਮਲਾ ਕੀਤਾ। ਇਹ ਸਾਰੀਆਂ ਚੀਜ਼ਾਂ ਨੂੰ, ਇਸ ਪੂਰੇ ਘਟਨਾਕ੍ਰਮ ਨੂੰ ਆਪਾਂ ਕਿੱਦਾਂ ਦੇਖਦੇ ਹਾਂ, ਤੁਸੀਂ ਕਿੱਦਾਂ ਦੇਖਦੇ ਹੋ? ਹਾਂਜੀ, ਸੋ ਪਿਛਲੇ ਹਫ਼ਤੇ ਨਾਲੋਂ ਜਿਹੜੀ ਹੈਗੀ ਆ ਪੋਲੀਟੀਕਲ ਸਿਚੁਏਸ਼ਨ ਆ ਕਾਫੀ ਬਦਲੀ ਹੋਈ ਆ। ਸੋ ਪਿਛਲੇ ਹਫ਼ਤੇ ਹਾਲੇ ਅਮਰੀਕਾ ਜਿਹੜਾ ਇਹ ਕਿਹਾ ਜਾ ਰਿਹਾ ਸੀ ਵੀ ਹੋ ਸਕਦਾ 2 ਹਫ਼ਤਿਆਂ ਤੱਕ ਵੀ ਅਮਰੀਕਾ ਨਾ ਇਸ ਤਰ੍ਹਾਂ ਇੰਟਰਵੀਨ ਕਰੇ, ਪਰ ਇੱਕਦਮ ਤੇਜ਼ੀ ਨਾਲ ਅਮਰੀਕਾ ਨੇ ਜਿਸ ਤਰ੍ਹਾਂ ਉਹਦੇ ਵਿੱਚ ਦਖਲਅੰਦਾਜ਼ੀ ਕਰੀ ਤੇ ਈਰਾਨ ਦੀਆਂ 3 ਜਿਹੜੀਆਂ ਨਿਊਕਲੀਅਰ ਸਾਈਟਸ ਹੈਗੀਆਂ ਉਹਦੇ ਤੇ ਹਮਲਾ ਕਰਿਆ। ਤੇ ਉਹ ਤੋਂ ਬਾਅਦ ਤੁਸੀਂ ਦੇਖੋ ਵੀ 2-3 ਦਿਨਾਂ ਦਾ ਵਕਫਾ ਦੇਣ ਤੋਂ ਬਾਅਦ ਹੁਣ ਉਹਨਾਂ ਨੇ ਜੰਗ ਬੰਦੀ ਦਾ ਵੀ ਐਲਾਨ ਆ ਜਿਹੜਾ ਡੋਨਾਲਡ ਟਰੰਪ ਨੇ ਕਰ ਦਿੱਤਾ ਹੋਇਆ ਹੈਗਾ। ਸੋ ਜਿਹੜਾ ਉਹਨਾਂ ਦਾ ਜੰਗ ਵਿੱਚ ਕੁੱਦਣਾ ਤੇ ਉਹਦੇ ਬਾਅਦ ਫਿਰ ਇੱਕਦਮ ਜੰਗ ਬੰਦੀ ਕਰਨੀ, ਉਹ ਸਾਰੀਆਂ ਪਿੱਠ ਭੂਮੀ ਵਿੱਚ ਆ ਜਿਹੜੀਆਂ ਕਾਫੀ ਗੱਲਾਂ ਜਿਹੜੀਆਂ ਸਾਨੂੰ ਸਮਝ ਆਉਂਦੀਆਂ ਨੇ, ਕਿਉਂਕਿ CIA ਬਿਲਕੁਲ ਲਗਾਤਾਰ ਇਹ ਕਹਿ ਰਹੀ ਸੀ ਵੀ ਆਪਾਂ ਨੂੰ ਜੰਗ ਵਿੱਚ ਨਹੀਂ ਕੁੱਦਣਾ ਚਾਹੀਦਾ। ਸੋ CIA ਦੀਆਂ ਤੇ ਖਾਸ ਕਰਕੇ CIA ਦੀ ਇੰਟੈਲੀਜੈਂਸ ਰਿਪੋਰਟਸ ਇਹ ਕਹਿ ਰਹੀਆਂ ਸੀ ਵੀ ਅਮਰੀਕਾ ਨੂੰ ਜੰਗ ਵਿੱਚ ਨਹੀਂ ਕੁੱਦਣਾ ਚਾਹੀਦਾ, ਕਿਉਂਕਿ ਅਮਰੀਕਾ ਦੇ ਜੰਗ ਵਿੱਚ ਕੁੱਦਣ ਨਾਲ ਜਿਹੜੇ ਮਿਡਲ ਈਸਟ ਦੇ ਬਹੁਤ ਸਾਰੇ ਜਿਹੜੇ ਇੰਟਰਸਟ ਹੈਗੇ ਅਮਰੀਕਨ ਇੰਟਰਸਟ ਆ ਉਹ ਜਿਹੜੇ ਹੈਗੇ ਕੰਪਰੋਮਾਈਜ਼ ਹੁੰਦੇ ਹੈਗੇ ਆ। ਸੋ ਇਹਦੇ ਨਾਲ ਹੀ ਜਿਹੜਾ ਹੈਗਾ ਆਪਾਂ ਦੇਖ ਸਕਦੇ ਹਾਂ ਵੀ ਡੈਮੋਕ੍ਰੇਟਸ ਤੇ ਰਿਪਬਲਿਕਸ ਦੋਵੇਂ ਜਿਹੜੇ ਹੈਗੇ ਆ ਬਹੁਤ ਸਾਰੀਆਂ ਥਾਵਾਂ ਤੇ ਉਹ ਵਿਰੋਧ ਕਰ ਰਹੇ ਸੀਗੇ ਡੋਨਾਲਡ ਟਰੰਪ ਦਾ ਵੀ ਆਪਾਂ ਨੂੰ ਜੰਗ ਵਿੱਚ ਨਹੀਂ ਜਾਣਾ ਚਾਹੀਦਾ। ਪਰ ਨੇਤਨਯਾਹੂ ਨੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਡੋਨਾਲਡ ਟਰੰਪ ਲਈ ਕ੍ਰੀਏਟ ਕਰ ਦਿੱਤੀ, ਉਹਦੇ ਵਿੱਚੋਂ ਫਿਰ ਇਹ ਵੀ ਨਹੀਂ ਸੀ ਰਿਸਕ ਲਿਆ ਜਾ ਸਕਦਾ ਵੀ ਜਿਸ ਤਰ੍ਹਾਂ ਈਰਾਨ ਦੀਆਂ ਮਿਜ਼ਾਈਲਾਂ ਦੀ ਬਾਛੜ ਆ ਰਹੀ ਸੀ ਵੀ ਉਸ ਬਾਛੜ ਚੋਂ ਜੇ ਇਜ਼ਰਾਈਲ ਬਿਲਕੁਲ ਹੀ ਤਬਾਹ ਹੋ ਜਾਂਦਾ ਸੋ ਕਾਫੀ ਨੁਕਸਾਨ ਕਰਿਆ। ਬੇਸ਼ੱਕ ਤਕਨੀਕੀ ਮੁਹਾਰਤ ਹੈ ਇਜ਼ਰਾਈਲ ਕੋਲ, ਪਰ ਫਿਰ ਵੀ ਜਿਹੜੀਆਂ ਈਰਾਨ ਦੀਆਂ ਮਿਜ਼ਾਈਲਾਂ ਨੇ ਉਹਨਾਂ ਬਹੁਤ ਜ਼ਿਆਦਾ ਨੁਕਸਾਨ ਆ। ਤਲ ਅਵੀਵ ਵਿੱਚ, ਹਾਈਫਾ 'ਚ ਤੇ ਹੋਰ ਥਾਵਾਂ ਤੇ, ਯਰੂਸ਼ਲਮ 'ਚ ਵੀ ਜਿਸ ਤਰ੍ਹਾਂ ਹੋਇਆ ਹੈਗਾ ਕਾਫੀ ਸਾਰੀਆਂ। ਹੁਣ ਇਸ ਤਰ੍ਹਾਂ ਲੱਗਦਾ ਵੀ ਗਾਜ਼ਾ ਤੇ ਇਜ਼ਰਾਈਲ ਆ ਜਿਹੜੇ ਇੱਕੋ ਜਿਹੇ ਹੋ ਗਏ ਹੋਏ ਆ। ਸੋ ਜਿਸ ਕਿਸਮ ਦੀ ਤਬਾਹੀ ਗਾਜ਼ਾ ਵਿੱਚ ਹੋਈ ਸੀ ਉਸੇ ਤਰ੍ਹਾਂ ਦੀ ਤਬਾਹੀ ਇਜ਼ਰਾਈਲ ਵਿੱਚ ਹੋ ਰਹੀ ਹੈ। ਸੋ ਮੇਰਾ ਖਿਆਲ ਇੰਟੈਲੀਜੈਂਸ ਕਮਿਊਨਿਟੀ ਨੇ ਸਾਰੇ, ਕੱਲੀ ਅਮਰੀਕਾ ਦੇ ਨਹੀਂ, ਉਹਦੇ ਵਿੱਚ MI6 ਵੀ ਇਨਵੋਲਡ ਹੈਗੀ ਆ ਜਿਹੜੀ UK ਦੀ ਹੈਗੀ ਆ, ਤੇ ਹੋਰ ਵੈਸਟਰਨ ਇੰਟੈਲੀਜੈਂਸ ਏਜੰਸੀਆਂ ਵੀ ਇਨਵੋਲਡ ਨੇ। ਉਹਨਾਂ ਨੂੰ ਲੱਗਿਆ ਵੀ ਨੁਕਸਾਨ ਆ ਜਿਹੜਾ ਜ਼ਿਆਦਾ ਹੋ ਸਕਦਾ ਇਸ ਲਈ। ਤੇ ਦੂਸਰਾ, ਕਿਉਂਕਿ ਨੇਤਨਯਾਹੂ ਨੇ ਹੁਣ ਆਪਣੇ ਮੁਲਕ ਦੇ ਲੋਕਾਂ ਨੂੰ ਇਹ ਦਰਸਾਉਣਾ ਸੀਗਾ ਵੀ ਅਸੀਂ ਜਿਹੜੀਆਂ ਹੈਗੀਆਂ ਨਿਊਕਲੀਅਰ ਸਾਈਟਸ ਖਤਮ ਕਰ ਦਿੱਤੀਆਂ। ਸੋ ਉਹ ਮੇਰੇ ਖਿਆਲ ਪਰਸੂਏਡ ਜਿਹੜਾ ਹੈਗਾ ਉਹਨਾਂ ਨੇ ਡੋਨਾਲਡ ਟਰੰਪ ਨੂੰ ਕਰਿਆ। ਬੇਸ਼ੱਕ CIA ਤੇ ਡੈਮੋਕ੍ਰੇਟਸ ਐਂਡ ਰਿਪਬਲਿਕਨਸ ਤੇ ਬਹੁਤ ਸਾਰੇ ਸੈਨੇਟਰਸ ਆ ਜਿਹੜੇ ਉਹ ਨਹੀਂ ਸੀ ਚਾਹੁੰਦੇ। ਸੋ ਇੱਕਦਮ ਤੇਜ਼ੀ ਨਾਲ ਉਹ ਸਾਈਟਸ ਤੇ ਹਮਲਾ ਕਰਕੇ, ਉਹਨਾਂ ਸਾਈਟਸ ਤੇ ਹਮਲੇ ਨਾਲ ਕਿੰਨਾ ਨੁਕਸਾਨ ਹੋਇਆ ਆਇਆ ਇਹ ਵੀ ਖਬਰਾਂ ਨੇ ਵੀ ਉੱਥੋਂ ਉਹ ਪਹਿਲਾਂ ਹੀ ਜਿਸ ਤਰ੍ਹਾਂ ਰਿਪਲੇਸ ਕਰ ਦਿੱਤੀਆਂ ਗਈਆਂ ਸੀ। ਉੱਦਾਂ ਜੇ ਇਸ ਕਿਸਮ ਦਾ ਕੋਈ ਘਟਨਾਕ੍ਰਮ ਹੁੰਦਾ ਤਾਂ ਜਿਹੜੀਆਂ ਰੇਡੀਏਸ਼ਨਸ ਹੋ ਸਕਦੀਆਂ ਸੀਗੀਆਂ, ਜਿਹੜੀਆਂ ਐਟੋਮਿਕ ਐਨਰਜੀ ਦੀਆਂ, ਯੂਰੇਨੀਅਮ ਵਗੈਰਾ ਦੀਆਂ ਰੇਡੀਏਸ਼ਨਸ, ਜਿਸ ਤਰ੍ਹਾਂ 1984 ਵਿੱਚ ਚਰਨੋਬਿਲ ਜਿਹੜਾ ਯੂਕਰੇਨ ਵਿੱਚ ਐਟੋਮਿਕ ਐਨਰਜੀ ਦਾ ਪਲਾਂਟ ਆ ਉਹਦੇ ਵਿੱਚੋਂ ਹੋਇਆ ਸੀ ਤੇ ਉਹ ਬਹੁਤ ਦੇਰ ਤੱਕ ਜਿਹੜੇ ਉਹਦੇ ਅਸਰ ਆ ਉਹ ਦੇਖੇ ਗਏ ਸੀ। ਸੋ ਹਾਲ ਦੀ ਘੜੀ ਰੇਡੀਏਸ਼ਨਸ ਕੋਈ ਨਹੀਂ ਹੋਈਆਂ। ਸੋ ਇਹ ਪੋਸੀਬਿਲਿਟੀ ਹੈ, ਕਿਉਂਕਿ ਜਦੋਂ ਕੋਈ ਜੰਗ ਦੇ ਮੈਦਾਨ ਵਿੱਚ ਹੁੰਦਾ, ਜਦੋਂ ਜਿਹੜੇ ਫੌਜਾਂ ਦੇ ਮੁਖੀ ਆ ਉਹਨਾਂ ਨੂੰ ਇਹ ਸੰਭਾਵਨਾਵਾਂ ਪਤਾ ਹੁੰਦੀਆਂ ਵੀ ਪੋਸੀਬਿਲਿਟੀ ਸਾਡੀਆਂ ਜੰਗੀ ਥਾਵਾਂ ਤੇ ਉਹ ਹਮਲਾ ਕਰ ਸਕਦੇ ਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਰੱਖ ਲਿਆ ਜਾਵੇ। ਹੁਣ ਇਹ ਨਹੀਂ ਪਤਾ ਵੀ ਬਕਾਇਦਾ ਉਹਨਾਂ ਨੇ A ਜਾਂ ਪਲਾਨ B C ਬਣਾਇਆ ਹੋਇਆ ਸੀਗਾ ਵੀ ਜੇ A ਤੇ ਹਮਲਾ ਹੁੰਦਾ ਤਾਂ ਉਹ ਤੋਂ ਪਹਿਲਾਂ ਆਪਾਂ ਨੇ B ਤੇ ਜਿਹੜਾ ਹੈਗੇ ਉਹ ਲੈ ਕੇ ਜਾਣਾ ਹੈਗਾ ਯੂਰੇਨੀਅਮ, ਇੰਨੇ ਉਹ ਕੈਪੇਬਲ ਹੈਗੇ ਆ ਨਹੀਂ ਹੈਗੇ। ਸੋ ਇਹ ਬਹੁਤ ਸਾਰੀਆਂ ਇਨਸਾਈਡ ਸਟੋਰੀਜ਼ ਹੁੰਦੀਆਂ। ਤੇ ਦੂਸਰਾ, ਜੇ ਈਰਾਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਅਸੀਂ ਤਾਂ ਉਹ ਕਿਸੇ ਹੋਰ ਜਗ੍ਹਾ ਤੇ ਰੱਖ ਦਿੱਤੀਆਂ ਸੀ, ਇਹ ਵੀ ਇੱਕ ਤਰ੍ਹਾਂ ਨਾਲ ਮਿਸ ਇਨਫੋਰਮੇਸ਼ਨ ਦਾ ਵੀ ਸਾਧਨ ਹੁੰਦਾ ਹਨਾ, ਵੀ ਦੁਸ਼ਮਣ ਨੂੰ ਮਿਸ ਇਨਫੋਰਮੇਸ਼ਨ ਦਾ ਜਿਹੜਾ ਸਾਧਨ ਹੈਗਾ
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਟੈਕਨੀਕਲ ਜਿਹੜੀਆਂ ਡਿਸਇਨਫੋਰਮੇਸ਼ਨ ਤੇ ਮਿਸਇਨਫੋਰਮੇਸ਼ਨ ਉਹ ਬਹੁਤ ਚੱਲਦੀ ਹੈਗੀ ਆ। ਪਰ ਵੱਡੀ ਗੱਲ ਇਹ ਹੈਗੀ ਆ ਵੀ ਅਮਰੀਕਾ ਇਸ ਕੌਨਫਲਿਕਟ ਵਿੱਚ ਸਿੱਧਿਆਂ ਸ਼ਾਮਲ ਨਹੀਂ ਸੀ ਹੋਣਾ ਚਾਹੁੰਦਾ। ਨਾ CIA ਆ ਜਿਹੜਾ ਉਹ ਇਹਦੀ ਇਜਾਜ਼ਤ ਦੇ ਰਿਹਾ ਸੀ, ਤੇ ਜਿਹੜਾ ਪੋਲੀਟੀਕਲ ਪ੍ਰੈਸ਼ਰ ਵੀ ਆ ਡੋਨਾਲਡ ਟਰੰਪ ਤੇ। ਪਰ ਆਖਰੀ ਮੌਕੇ ਈਰਾਨ ਨੇ ਕਿਉਂਕਿ ਨੁਕਸਾਨ ਜ਼ਿਆਦਾ ਕਰਨਾ ਸ਼ੁਰੂ ਕਰ ਦਿੱਤਾ ਸੀ, ਇਸ ਲਈ ਫਿਰ ਈਰਾਨ ਨੂੰ ਡੈਟਰ ਕਰਨ ਲਈ ਵੀ ਉਹ ਅੱਗੇ ਨਾ ਵਧੇ, ਤੇ ਉਹ ਸਾਰਾ ਸੁਨੇਹਾ ਦੇਣ ਲਈ ਵੀ ਅਸੀਂ ਕੁਝ ਵੀ ਕਰ ਸਕਦੇ ਹੈਗੇ ਆ, ਇਹ ਹੋਇਆ। ਪਰ ਜਿਸ ਤਰ੍ਹਾਂ ਤੁਸੀਂ ਆਖਿਆ ਵੀ ਇਜ਼ਰਾਈਲ ਤੇ ਈਰਾਨ ਹਾਲੇ ਵੀ ਜੰਗਬੰਦੀ ਨਹੀਂ ਕਰ ਰਹੇ। ਅੱਜ ਡੋਨਾਲਡ ਟਰੰਪ ਦੀ ਜਿਹੜੀ ਵੀਡੀਓ ਆਈ ਹੈਗੀ ਆ ਉਹ ਇਜ਼ਰਾਈਲ ਤੋਂ ਬਹੁਤ ਖਿਜੇ ਹੋਏ ਆ, ਤੁਸੀਂ ਦੇਖੋ ਹਨਾ ਜੀ, ਉਹਦੇ ਵਿੱਚ ਉਹ ਕਾਫੀ ਉਹ ਕਹਿੰਦਾ ਵੀ ਜੋ ਇਜ਼ਰਾਈਲ ਕਰ ਰਿਹਾ ਵੀ ਅਸੀਂ ਉਹਦੀ ਹਮਾਇਤ ਆ ਜਿਹੜੀ ਨਹੀਂ ਕਰਦਾ ਹੈ। ਡੋਨਾਲਡ ਟਰੰਪ ਨੇ ਇਹ ਆਖਿਆ ਹੈਗਾ। ਦੂਜਾ ਈਰਾਨ ਇਹ ਕਹਿ ਰਿਹਾ ਹੈਗਾ ਵੀ ਜੰਗਬੰਦੀ ਦਾ ਜਿਹੜਾ ਟਾਈਮ ਸੀ ਅਸੀਂ ਉਹ ਤੋਂ 1 ਮਿੰਟ ਪਹਿਲਾਂ ਤੱਕ ਜਿਹੜੇ ਹੈਗੇ ਆ ਮਿਜ਼ਾਈਲਾਂ ਦਾਗੀਆਂ ਨੇ। ਜਦੋਂ ਜੰਗਬੰਦੀ ਦਾ ਐਕਚੁਅਲ ਟਾਈਮ ਸ਼ੁਰੂ ਹੋ ਗਿਆ ਉਦੋਂ ਅਸੀਂ ਮਿਜ਼ਾਈਲਾਂ ਦਾਗਣੀਆਂ ਬੰਦ ਕਰ ਦਿੱਤੀਆਂ। ਪਰ ਇਜ਼ਰਾਈਲ ਵੱਲੋਂ ਜਿਹੜੇ ਹਮਲੇ ਆ ਕੁਝ ਟੁੱਟਵੇਂ ਜਿਹੜੇ ਹਮਲੇ ਆ ਉਹ ਹੋਏ ਹੈਗੇ ਨੇ। ਉਹ ਤੋਂ ਜੰਗਬੰਦੀ ਤੋਂ ਪਹਿਲਾਂ ਆਪਾਂ ਦੇਖਿਆ ਵੀ ਕਤਰ ਵਾਲੇ ਜਿਹੜਾ ਅਮਰੀਕਾ ਦਾ ਇੱਕ ਵੱਡਾ ਸਟੇਸ਼ਨ ਹੈ, ਲਗਭਗ 10,000 ਫੌਜੀ ਆ ਜਿਹੜੇ ਉੱਥੇ ਸਟੇਸ਼ਨ ਦੱਸੇ ਜਾਂਦੇ ਹੈਗੇ ਆ, ਤੇ ਉੱਥੇ ਸਮੁੰਦਰ ਵਿੱਚ ਵੀ ਜਿਹੜਾ ਬੇੜਾ ਹੈਗਾ ਉਸ ਗਲਫ ਵਿੱਚ ਉਹ ਵੀ ਜਿਹੜਾ ਅਮਰੀਕਾ ਦਾ ਹੈਗਾ। ਸੋ ਜੰਗਬੰਦੀ ਦਾ ਰਸਮੀ ਐਲਾਨ ਹੋ ਗਿਆ, ਪਰ ਹਾਲੇ ਕੁਝ ਟੁੱਟੀਆਂ ਕਹਿ ਰਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ। ਉਹ ਹੁਣ ਕਿਸ ਤਰ੍ਹਾਂ ਕਾਬੂ ਹੁੰਦਾ, ਕਿਉਂਕਿ ਕਤਰ ਨੇ ਅਮਰੀਕਾ ਨੇ ਵਾਇਆ ਕਤਰ ਆ ਜਿਹੜੀ ਈਰਾਨ ਨਾਲ ਹੌਟਲਾਈਨ ਖੋਲੀ ਹੋਈ ਆ। ਸੋ ਇਜ਼ਰਾਈਲ ਨਾਲ ਕਿਉਂਕਿ ਉਹ ਡਾਇਰੈਕਟ ਇੰਟਰੈਕਟ ਕਰ ਸਕਦੇ ਆ। ਹੁਣ CIA ਤੇ ਹੋਰ ਪੋਲੀਟੀਕਲ ਜਿਹੜੇ ਆਸਪੈਕਟਸ ਹੈਗੇ ਆ ਉਹ ਕਿਸ ਤਰ੍ਹਾਂ ਕੰਮ ਕਰਦੇ ਆ, ਕਿਸ ਤਰ੍ਹਾਂ ਨਹੀਂ ਕਰਦੇ, ਇਹ ਹੁਣ ਅਗਲੇ ਦਿਨਾਂ ਦੌਰਾਨ ਦੇਖਾਂਗੇ। ਪਰ ਜੰਗਬੰਦੀ ਤੋਂ ਬਾਅਦ ਛੁੱਟ-ਪੁੱਟ ਹਲੇ ਪਟਾਕੇ ਚੱਲ ਰਹੇ ਆ। ਇਜ਼ਰਾਈਲ ਹਲੇ ਵੀ ਅਗਰੈਸਿਵ ਹੈਗਾ। ਇਹ ਅਗਰੈਸ਼ਨ ਇਸ ਮਿਡਲ ਈਸਟ ਦੀ ਡਿਪਲੋਮੇਸੀ ਨੂੰ ਕਿੱਥੇ ਲੈ ਕੇ ਜਾਏਗਾ ਜਾਂ ਕਿਹਨਾਂ ਘਟਨਾਵਾਂ ਨੂੰ ਨਵਿਆਂ ਨੂੰ ਅੰਜਾਮ ਦੇਏਗਾ, ਇਹ ਹੁਣ ਅਗਲੇ ਹਫ਼ਤੇ ਤੱਕ ਆ ਜਿਹੜੀ ਸਾਰੀ ਗੱਲ ਕਲੀਅਰ ਹੋਵੇਗੀ। ਅਵਤਾਰ ਸਿੰਘ ਜੀ, ਇਹ ਹੁਣ ਫਿਰ ਮੰਨ ਲਿਆ ਜਾਵੇ ਵੀ ਇਹ ਮਜਬੂਰੀ ਵਸ ਹੀ ਅਮਰੀਕਾ ਨੂੰ ਇਸ ਜੰਗ ਦੇ ਵਿੱਚ ਕੁੱਦਣਾ ਪਿਆ ਸੀਗਾ, ਕਿਉਂਕਿ ਇਹ B-2 ਬੰਬਰ ਦੇ ਨਾਲ ਅਟੈਕ ਕਰਨ ਤੋਂ ਪਹਿਲਾਂ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਟਰੰਪ ਉਹਨਾਂ ਨੇ ਕਿਹਾ ਵੀ 2 ਹਫ਼ਤਿਆਂ ਦੇ ਵਿੱਚ ਜਿਹੜਾ ਉਹ ਫੈਸਲਾ ਲੈਣਗੇ। ਇਜ਼ਰਾਈਲ ਦਾ ਪਹਿਲੀ ਵਾਰੀ ਏਦਾਂ ਲੱਗਦਾ ਵੀ ਕਿਸੇ ਸਟੇਟ ਦੇ ਨਾਲ ਜਿਹੜਾ ਉਹ ਪੰਗਾ ਪਿਆ। ਹਜ਼ਬੁੱਲਾ, ਹਮਾਸ, ਹਾਊਦੀ, ਗਾਜ਼ਾ, ਪੈਲਸਤੀਨ, ਇਹਨਾਂ ਦੇ ਨਾਲ ਜਾਂ ਇਹਨਾਂ ਦੇ ਉੱਤੇ ਬੰਬ ਸਿੱਟਣੇ, 에ਅਰ ਸਟ੍ਰਾਈਕ ਕਰਨੀਆਂ ਉਹਨਾਂ ਦੇ ਲਈ ਈਜ਼ੀ ਆ। ਪਰ ਹੁਣ ਜਦੋਂ ਈਰਾਨ ਦੇ ਨਾਲ ਪੰਗਾ ਪਿਆ ਇਹਨਾਂ ਨੂੰ ਥੋੜਾ ਜਿਹਾ ਫਿਰ ਰਿਅਲਾਈਜ਼ ਹੋਇਆ ਵੀ ਕੰਮ ਥੋੜਾ ਜਿਹਾ ਔਖਾ ਆ। ਸੋ ਇਹੀ ਮਜਬੂਰੀ ਬਣੀ ਕਿ ਅਮਰੀਕਾ ਦੀ ਇਸ ਦੇ ਵਿੱਚ ਜੰਗ 'ਚ ਕੁੱਦਣ ਦੀ। ਹਾਂਜੀ, ਬਿਲਕੁਲ ਅਸੀਂ ਆਪਾਂ ਜਿੱਦਾਂ ਜ਼ਿਕਰ ਹੀ ਕਰਿਆ, ਕਿਉਂਕਿ ਜਿਹੜੇ ਡੋਨਾਲਡ ਟਰੰਪ ਆ ਉਹ ਡਿਪਲੋਮੈਟਿਕਲੀ ਇੰਗੇਜ ਹੋ ਰਹੇ ਸੀਗੇ ਈਰਾਨ ਨਾਲ। ਔਰ ਈਰਾਨ ਦੇ ਵੀ ਤੁਸੀਂ ਦੇਖੋ ਵੀ ਅਲ ਜਜ਼ੀਰਾ ਨੇ IAEA ਜਿਹੜੀ ਇੰਟਰਨੈਸ਼ਨਲ ਅਟੋਮਿਕ ਦੀ ਜਿਹੜੀ ਏਜੰਸੀ ਹੈਗੀ ਆ ਉਹਦੇ ਜਿਹੜੇ ਚੀਫ ਨੇ ਉਹਨਾਂ ਦੀ ਇੰਟਰਵਿਊ ਕੀਤੀ ਹੈਗੀ ਆ। ਕੁਝ ਹੋਰ ਚੈਨਲਸ ਨੇ ਵੀ ਉਹਨਾਂ ਦੀ ਇੰਟਰਵਿਊ ਕੀਤੀ ਹੈਗੀ ਆ। ਸੋ ਉਹ ਇਹ ਆਖ ਰਹੇ ਆ ਵੀ ਜਿਹੜਾ ਈਰਾਨ ਆ ਇਨਵੋਲਡ ਸੀ। ਔਰ IAEA ਦੀ ਰਿਪੋਰਟ ਤੇ ਹੀ ਜਿਹੜੀ ਤੁਲਸੀ ਗੈਬਟ ਨੇ ਫਰਵਰੀ ਦੇ ਆਖਰ ਜਾਂ ਮਾਰਚ ਦੇ ਪਹਿਲੇ ਹਫ਼ਤਿਆਂ 'ਚ ਜਿਹੜੀ ਹੈਗੀ ਆ ਉਹ ਵੀਡੀਓ ਸੰਦੇਸ਼ ਆ ਜਿਹੜੀ ਟੈਸਟੀਮਨੀ ਉਹ ਦਿੱਤੀ ਸੀਗੀ ਵੀ ਈਰਾਨ ਇਸ ਤਰ੍ਹਾਂ ਕੈਪੇਬਲ ਨਹੀਂ ਹੈਗਾ। ਸੋ ਜਦੋਂ ਜੰਗ ਲੱਗ ਗਈ, ਇਜ਼ਰਾਈਲ ਫਿਰ ਹਮਲੇ ਦੇ ਥੱਲੇ ਆ ਗਿਆ। ਸੋ ਬੇਸ਼ੱਕ ਉਹਦਾ ਆਇਰਨ ਡੋਮ ਆ ਜਿਹੜੀਆਂ ਉਹਦੇ ਅਲਾਈਜ਼, ਇਕੱਲਾ ਉਹਦਾ ਹੀ ਨਹੀਂ, ਉਹਦੇ ਅਲਾਈਜ਼ ਦਾ, ਉਹਦੇ ਜਿਹੜੇ ਨਾਲ ਸਹਿਯੋਗੀ ਨੇ ਅਮਰੀਕਾ ਦਾ, ਈਵਨ UK ਦਾ ਵੀ, ਤੇ ਹੋਰ ਜਿਹੜੇ ਸਿਸਟਮ ਨੇ ਉਹ ਕਈ ਲੇਅਰਸ ਆ। ਉੱਥੇ ਪਰਸ਼ੀਅਨ ਗਲਫ ਵਿੱਚ ਹੈਗਾ, ਫਿਰ ਜਾਰਡਨ ਵਿੱਚ ਹੈਗਾ, ਫਿਰ ਕਤਰ ਵਿੱਚ ਹੈਗਾ, ਤੇ ਫਿਰ ਜਿਹੜਾ ਇੱਧਰ ਸਮੁੰਦਰ ਲੱਗਦਾ ਹੈਗਾ ਇਜ਼ਰਾਈਲ ਨਾਲ, ਉੱਥੇ ਵੀ ਜਿਹੜਾ ਅਮਰੀਕੀ ਬੇੜਾ ਖੜਾ। ਸੋ 4-5 ਲੇਅਰਸ ਆ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ। ਜਦੋਂ ਈਰਾਨ ਤੋਂ ਮਿਜ਼ਾਈਲ ਉੱਡਦੀ ਆ ਉੱਥੋਂ ਹੀ ਉਹਨੂੰ ਦੱਬਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਜਾਂਦੀਆਂ। ਅੱਗੇ ਆ ਕੇ ਇਜ਼ਰਾਈਲ ਵਿੱਚ 4 ਲੇਅਰਸ ਆ ਜਿਹੜੀਆਂ ਆਇਰਨ ਡੋਮ ਸਿਸਟਮ ਦੀਆਂ। ਸੋ ਇਹ ਕਾਫੀ ਜਿੱਦਾਂ ਮੁਸ਼ਕਲ ਹੁੰਦਾ ਹੈ ਕਿਸੇ ਮਿਜ਼ਾਈਲ ਨੂੰ ਨਿਸ਼ਾਨੇ ਤੇ ਪਹੁੰਚਣਾ। ਪਰ ਜਿਸ ਕੈਪੇਬਿਲਿਟੀ ਨਾਲ ਚਾਹੇ ਉਹ 10% ਹੀ ਪਹੁੰਚੀਆਂ ਹੋਣ, ਉਹ 10% ਨੇ ਹੀ ਜਿੰਨਾ ਨੁਕਸਾਨ ਹੈ ਜਿਹੜਾ ਇਜ਼ਰਾਈਲ ਦਾ ਕਰੇ, ਕਿਉਂਕਿ ਛੋਟਾ ਕੰਟਰੀ ਆ, ਬੜਾ ਡੈਂਸਲੀ ਪਾਪੂਲੇਟਡ ਆ। ਸੋ ਇੱਕ ਤਰ੍ਹਾਂ ਨਾਲ ਇੱਕ ਅੱਧੀ ਮਿਜ਼ਾਈਲ ਨਾਲ ਜੇ ਇੱਕ ਅੱਧੀ ਬਿਲਡਿੰਗ ਹੀ ਢਹਿੰਦੀ ਆ ਤਾਂ ਉਹਦੇ ਚ ਪਤਾ ਨਹੀਂ ਹੁਣ ਕਿੰਨੇ ਬੰਦੇ ਮਾਰੇ ਗਏ। ਹਾਲਾਂਕਿ ਬੰਦੇ ਮਰਨ ਬਾਰੇ ਉਹ ਕੋਈ ਵੀ ਰਿਪੋਰਟ ਜਾਰੀ ਨਹੀਂ ਕਰ ਰਹੇ। 30 ਜਾਣੇ ਦੱਸਦੇ ਆ ਸੋ ਫਾਰ। ਸਾਨੂੰ ਨਹੀਂ ਲੱਗਦਾ ਵੀ 30 ਜਾਣੇ, ਜਿਸ ਤਰ੍ਹਾਂ ਦੀ ਡਿਵਾਸਟੇਸ਼ਨ ਹੋਈ ਆ, ਡਿਸਟਰਕਸ਼ਨ ਹੋਈ ਆ, ਸੋ 30 ਦਾ ਅੰਕੜਾ ਜਿਹੜਾ ਉਹ ਮੰਨਣ ਵਿੱਚ ਨਹੀਂ ਆਉਂਦਾ। ਸੋ ਕਿਉਂਕਿ ਮਿਸ ਇਨਫੋਰਮੇਸ਼ਨ ਆ ਜਿਹੜੀ ਹੁੰਦੀ ਆ। ਸੋ ਬਿਲਕੁਲ ਤੁਹਾਡਾ ਸਵਾਲ ਠੀਕ ਹੈਗਾ ਵੀ ਮਜਬੂਰੀ ਬਸ ਆਏ ਹੈਗੇ ਆ। ਡੋਨਾਲਡ ਟਰੰਪ ਨਹੀਂ ਸੀ ਚਾਹੁੰਦੇ ਈਰਾਨ ਦੀ ਇਸ ਜੰਗ ਵਿੱਚ ਆਪ ਕੁੱਦਣਾ।
ਇਜ਼ਰਾਈਲ ਨੂੰ ਉਹ ਬਿਹਾਈਂਡ ਦੀ ਸੀਨ ਟੈਕਨੀਕਲ ਮਦਦ ਦੇ ਰਹੇ ਸੀ, ਪਰ ਕਿਉਂਕਿ ਹਮਲਾ ਤਕੜਾ ਹੋ ਗਿਆ ਈਰਾਨ ਵੱਲੋਂ ਤਾਂ ਫਿਰ ਆਇਆ ਉਹ ਲਗਾਤਾਰ ਡਿਪਲੋਮੈਟਿਕਲੀ ਹੈ ਜਿਹੜੀ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਸੀ। ਇਜ਼ਰਾਈਲ ਦੇ ਦੁਆਰਾ ਜਦ ਯੂਐਸ ਦੀ ਈਰਾਨ ਦੇ ਨਾਲ ਨਿਊਕਲੀਅਰ ਟਾਕਸ ਚੱਲ ਰਹੀਆਂ ਸੀ, ਐਤਵਾਰ ਨੂੰ ਗੱਲ ਹੋਣੀ ਸੀ, ਇਹਨਾਂ ਨੇ ਵੀਰਵਾਰ ਜਿਹੜਾ ਉਹ ਹਮਲਾ ਕਰ ਦਿੱਤਾ ਆ। ਮਾਈਕ ਵਾਰਡਸ ਦੇ ਬਾਰੇ ਇਹ ਮੰਨਿਆ ਜਾਂਦਾ ਵੀ ਨੇਤਨਯਾਹੂ ਦੇ ਨਾਲ ਉਹ ਸਿੱਧੀ ਗੱਲਬਾਤ ਕਰ ਰਿਹਾ ਸੀ ਟਰੰਪ ਹੁਣਾਂ ਨੂੰ ਬਾਈਪਾਸ ਜਿਹੜਾ ਉਹ ਕਰਕੇ। ਕੀ ਇਜ਼ਰਾਈਲ ਨੇ ਜਾਣ ਬੁੱਝ ਕੇ ਇਹ ਜਿਹੜਾ ਕਦਮ ਚੱਕਿਆ ਸੀਗਾ ਵੀ ਨੈਗੋਸ਼ੀਏਸ਼ਨ ਇਹਨਾਂ ਦੀਆਂ ਤੜਾ ਕੇ ਤੇ ਇਹਨਾਂ ਨੂੰ ਅਮਰੀਕਾ ਨੂੰ ਇਸ ਦੇ ਵਿੱਚ ਲਿਆਂਦਾ ਜਾਵੇ, ਇਸ ਵਿੱਚ ਫਸਾ ਲਿਆ ਜਾਵੇ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਜੇ ਤੁਸੀਂ ਨੇਤਨਯਾਹੂ ਦੀ ਪ੍ਰੋਫਾਈਲ ਨੂੰ ਪੜ੍ਹਦੇ ਹੈਗੇ ਆ ਨਾ, ਹੁਣ ਬਹੁਤ ਸਾਰੇ ਅਖਬਾਰਾਂ ਨੇ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਪ੍ਰੋਫਾਈਲ ਆ ਉਹ ਜਿਹੜੀ ਸਾਹਮਣੇ ਲਿਆਂਦੀ ਹੈਗੀ ਆ। ਸੋ ਨੇਤਨਯਾਹੂ ਦੀ ਪ੍ਰੋਫਾਈਲ ਇਹ ਹੈਗੀ ਆ ਵੀ ਬੇਸ਼ੱਕ ਉਹ ਡਿਪਲੋਮੈਟ ਰਹੇ ਆ ਯੂਐਨਓ ਵਿੱਚ, ਪਰ ਉਹ ਡਿਪਲੋਮੇਸੀ ਨੂੰ ਬਹੁਤ ਨਫ਼ਰਤ ਕਰਦੇ ਆ, ਹਨਾ। ਠੀਕ ਹੈ। ਡਿਪਲੋਮੈਟ ਹੋਣ ਦੇ ਬਾਵਜੂਦ ਵੀ ਉਹ ਡਿਪਲੋਮੇਸੀ ਨੂੰ ਨਫ਼ਰਤ ਕਰਦੇ ਆ। ਸੋ ਉਹ ਡਿਪਲੋਮੇਸੀ ਰਾਹੀਂ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ। ਸੋ ਉਹ ਚਾਹੁੰਦੇ ਹੈਗੇ ਵੀ ਹਰ ਮਸਲਾ ਜਿਹੜਾ ਵੀ ਉਹ ਸ਼ਕਤੀ ਨਾਲ ਤੇ ਫੌਜਾਂ ਦੀ ਤਾਕਤ ਨਾਲ ਆ ਉਹ ਹੱਲ ਕੀਤਾ ਜਾ ਸਕਦਾ। ਉਹਦੇ ਚੋਂ ਹੁਣ ਜਿਹੜੀ ਉਹਨਾਂ ਦੀ ਪ੍ਰੋਫਾਈਲ ਚੋਂ ਆਇਆ ਤੁਸੀਂ ਉਹ ਦੱਸਦੇ ਆ ਵੀ ਇਹਨਾਂ ਦਾ ਇੱਕ ਭਰਾ ਹੈਗਾ ਜਿਹੜਾ ਮਿਸਟਰ ਯੋਨੀ ਸੀ ਉਹਦਾ ਨਾਂ, ਉਹ 1976 ਵਿੱਚ ਕਿਸੇ ਅਫਰੀਕਨ ਕੰਟਰੀ ਵਿੱਚ ਇੱਕ ਹੌਸਟੇਜ ਕ੍ਰਾਈਸਿਸ ਨੂੰ ਸੁਲਝਾਉਂਦਾ ਉੱਥੇ ਮਾਰਿਆ ਗਿਆ ਸੀ, ਹਨਾ। ਠੀਕ ਹੈ। ਉਹਦੀ ਆ ਜਿਹੜੀ ਮੌਤ ਹੋਈ ਹੈਗੀ ਆ। ਸੋ ਉਹ ਜਿਹੜੀ ਪਰਿਵਾਰ ਚੋਂ ਇੱਕ ਆਉਂਦੇ ਵੀ ਸ਼ਹਾਦਤ ਹੋਈ ਆ ਸਾਡੇ ਭਰਾ ਦੀ, ਹਨਾ। ਸੋ ਉਹ ਸ਼ਹਾਦਤ ਵਾਲਾ ਜਜ਼ਬਾ ਲੈ ਕੇ ਜਿਹੜੇ ਨੇਤਨਯਾਹੂ ਉਹ ਅੱਗੇ ਚੱਲ ਰਹੇ ਆ। ਔਰ ਦੂਜੇ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਉਹ ਬਹੁਤ ਹੀ ਰਾਈਟ ਵਿੰਗ ਦੇ ਹਿਸਟੋਰੀਅਨ ਸੀ, ਖਾਸ ਕਰਕੇ ਸਪੈਨਿਸ਼ ਹਿਸਟਰੀ ਤੇ ਉਹਨਾਂ ਨੇ ਬਹੁਤ ਸਾਰਾ ਜਿਹੜਾ ਕੰਮ ਕਰਿਆ ਸੀਗਾ। ਸੋ ਪਰਿਵਾਰ ਦੀ ਜਿਹੜੀ ਉਹ ਅਪਬਰੀਡਿੰਗ ਹੋਈ ਆ, ਜਿਸ ਕਿਸਮ ਦੇ ਪਰਿਵਾਰ ਚੋਂ ਉਹ ਆਏ ਹੈਗੇ ਆ, ਜਿਸ ਕਿਸਮ ਦੀਆਂ ਗੱਲਾਂ ਉੱਥੇ ਹੋਈਆਂ, ਸੋ ਫਿਰ ਆਪ ਉਹ ਡਿਪਲੋਮੈਟ ਆ ਜਿਹੜੇ ਬਣ ਗਏ। ਪਰ ਉਹਨਾਂ ਨੂੰ ਲੱਗਦਾ ਹੈਗਾ ਵੀ ਡਿਪਲੋਮੇਸੀ ਆ ਜਿਹੜੀ ਸਾਡੇ ਮਾਮਲੇ ਵਿੱਚ ਕੰਮ ਨਹੀਂ ਆਵੇਗੀ। ਸੋ ਸਾਨੂੰ ਜਿਹੜਾ ਹੈਗਾ ਹਥਿਆਰਾਂ ਦੇ ਜ਼ੋਰ ਨਾਲ ਹੀ ਜਿਹੜਾ ਦੁਸ਼ਮਣ ਦਾ ਮੂੰਹ ਆ ਉਹ ਨੱਪਣਾ ਪਵੇਗਾ। ਸੋ ਇੱਕ ਤਰ੍ਹਾਂ ਨਾਲ ਆਪਾਂ ਦੇਖੀਏ ਵੀ ਜੇ ਆਪਾਂ ਆਪਣੇ ਤੌਰ ਤੇ ਵੀ ਦੇਖੀਏ, ਵੈਸੇ ਘਿਰਿਆ ਤਾਂ ਹੋਇਆ ਹੀ ਹੈ ਨਾ ਇਜ਼ਰਾਈਲ, ਇਸ ਗੱਲੋਂ ਤਾਂ ਆਪਾਂ ਮੰਨਦੇ ਹੈਗੇ ਆ। ਬਿਲਕੁਲ ਸਹੀ ਗੱਲ। ਵੀ ਹੁਣ ਆਪਾਂ ਆਪਣਾ ਸੋਚੀਏ ਵੀ ਸਾਡਾ ਆਪਣਾ ਮੁਲਕ ਹੋਵੇ, ਜਿਸ ਥਾਂ ਤੇ ਪੰਜਾਬ ਹੈਗਾ, ਇਧਰੋਂ ਪਾਕਿਸਤਾਨ ਕੋਲ ਨਿਊਕਲੀਅਰ ਬੰਬ ਹੋਵੇ, ਇਧਰੋਂ ਹਿੰਦੁਸਤਾਨ ਕੋਲ ਨਿਊਕਲੀਅਰ ਬੰਬ ਹੈਗਾ, ਇੱਕ ਅੱਧਾ ਕੋਈ ਹੋਰ ਕੰਟਰੀ ਨਿਊਕਲੀਅਰ ਬੰਬ ਬਣਾ ਕੇ ਬੈਠਾ ਹੋਵੇ ਤੇ ਅਸੀਂ ਆਪਾਂ ਇੰਨੇ ਜ਼ਿਆਦਾ ਘਿਰੇ ਹੋਈਏ ਉਸ ਮਾਮਲੇ ਵਿੱਚ, ਤੇ ਆਪਾਂ ਫਿਰ ਕੀ ਕਰਾਂਗੇ, ਹਨਾ। ਆਪਾਂ ਵੀ ਦੇਖੋ ਨਾ ਵੀ ਕਿ ਉਸ ਨੂੰ ਨਿਊਟਰਲਾਈਜ਼ ਕਰਨ ਜਾਂ ਜਿਹੜਾ ਹੈਗਾ ਉਹਨੂੰ ਕਿਤੇ ਨਾ ਕਿਤੇ ਉਸ ਪ੍ਰਬੰਧ ਨੂੰ ਤੋੜਨ। ਫਿਰ ਉਹਦੇ ਚੋਂ ਇਹ ਹੈਗਾ ਵੀ ਠੀਕ ਹੈ, ਆਪਾਂ ਇਹ ਮੰਨਦੇ ਹਾਂ ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈਗੀ ਆ ਵੀ ਨਿਰਦੋਸ਼ਾਂ ਦਾ ਕਤਲ ਨਹੀਂ ਹੋਣਾ। ਪਰ ਜਦੋਂ ਜੰਗ ਲੱਗ ਜਾਂਦੀ ਆ ਫਿਰ ਜਿਹੜਾ ਕਤਲ ਜਿਹੜੀਆਂ ਮਿਜ਼ਾਈਲਾਂ ਹੁਣ ਇਸ ਕਿਸਮ ਦਾ ਹੈਗਾ ਸਿਸਟਮ ਵੀ ਉਹਦੇ ਚੋਂ ਨਿਰਦੋਸ਼ਾਂ ਦੇ ਕਤਲ ਹੁੰਦੇ ਆ। ਪਰ ਇਹ ਹੈਗਾ ਵੀ ਇਜ਼ਰਾਈਲ ਘਿਰਿਆ ਤਾਂ ਹੋਇਆ, ਦੁਸ਼ਮਣ ਤਾਕਤਾਂ ਵਿੱਚ ਘਿਰਿਆ ਤਾਂ ਹੋਇਆ ਹੀ ਹੈ। ਸੋ ਉਹ ਮੇਰਾ ਖਿਆਲ ਇਹ ਪਰਸੈਪਸ਼ਨ ਹਰੇਕ ਇਜ਼ਰਾਈਲੀ ਦੀ ਉਹ ਬਣ ਗਈ ਹੈਗੇ, ਬਹੁਤਿਆਂ ਦੀ ਉਹ। ਜਾਂ ਜੇ ਆਪਾਂ ਇੱਥੋਂ ਵੀ ਰਿਡਿਊਸ ਕਰ ਲਈਏ ਵੀ ਜਿਹੜੇ ਜ਼ਾਇਨਿਸਟ ਕਿਸਮ ਦੇ ਆ, ਜੰਗਬਾਜ਼ ਕਿਸਮ ਦੇ ਆ, ਸੋ ਜੂਡਾਇਜ਼ਮ ਐਂਡ ਜ਼ਾਇਨਿਜ਼ਮ ਨੂੰ ਜਦੋਂ ਆਪਾਂ ਡਿਫਰੈਂਸ਼ੀਏਟ ਕਰਦੇ ਆ ਤਾਂ ਘੱਟੋ ਘੱਟ ਜਿਹੜੀ ਜ਼ਾਇਨਿਸਟ ਆਈਡੀਓਲੋਜੀ ਹੈਗੀ ਆ, ਸੋ ਉਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਜਿੱਦਾਂ ਜਰਮਨ ਵਿੱਚ ਸੀਗੀ ਫਾਸ਼ਿਸਟ ਆਈਡੀਓਲੋਜੀ ਉਸ ਕਿਸਮ ਦੀ ਆ, ਜਾਂ ਜਿਸ ਤਰ੍ਹਾਂ ਨਰਿੰਦਰ ਮੋਦੀ ਵਾਲਾ ਬ੍ਰਾਂਡ ਆ ਹਿੰਦੂਇਜ਼ਮ ਦਾ। ਹੁਣ ਹਿੰਦੂਇਜ਼ਮ ਸਾਰਾ ਹੀ ਜੰਗਬਾਜ਼ ਨਹੀਂ ਹੈਗਾ, ਹਿੰਦੂਇਜ਼ਮ ਵੀ ਬਹੁਤ ਸਾਰੇ ਚੰਗੇ ਸੌਫਟ ਸਪੋਕਨ ਔਰ ਇਸ ਜੰਗਬਾਜ਼ ਵਾਲੀ ਜਿਹੜੀ ਨਰਿੰਦਰ ਮੋਦੀ ਦੀ ਇਮੇਜ ਆ ਉਹਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਵੀ ਹਿੰਦੂ ਪਰੰਪਰਾ ਵਿੱਚ ਹੀ ਬੈਠੀਆਂ ਨੇ। ਸੋ ਇਹ ਇੱਕ ਛੋਟਾ ਪਾਰਟ ਹੁੰਦਾ। ਸੋ ਉਸ ਥ੍ਰੈਟ ਦੀ ਪਰਸੈਪਸ਼ਨ ਚੋਂ ਨੇਤਨਯਾਹੂ ਤੇ ਦੂਜਾ ਪਰਿਵਾਰ ਦੀਆਂ ਜਿਹੜੀਆਂ ਟ੍ਰੈਡੀਸ਼ਨਸ ਨੇ ਵੀ ਪਿਤਾ ਜੀ ਉਹਦੇ ਰਾਈਟ ਵਿੰਗ ਦੇ ਹਿਸਟੋਰੀਅਨ ਨੇ, ਭਰਾ ਜਿਹੜਾ ਉਹਦਾ ਇੱਕ ਮਾਰਿਆ ਗਿਆ ਕ੍ਰਾਈਸਿਸ ਵਿੱਚ ਨਾ। ਸੋ ਇਸ ਪਰਸੈਪਸ਼ਨ ਚੋਂ ਇਹ ਉਹਦਾ ਆ ਰਿਹਾ ਹੈਗਾ, ਇਸੇ ਕਰਕੇ ਉਹਨਾਂ ਨੇ ਜੰਗ ਦੇ ਵਿੱਚ ਆ ਜਿਹੜਾ ਉਹਨਾਂ ਨੂੰ ਉਲਝਾ ਰਿਹਾ ਹੋਇਆ। ਸੋ ਜਦੋਂ ਕਿ ਅਮਰੀਕਾ ਈਵਨ JD ਵੈਂਸ ਨੇ ਪਹਿਲਾਂ ਜਿਹੜੀ ਹੈਗੀ ਗੱਲ ਕੀਤੀ ਸੀ ਵੀ ਆਪਾਂ ਲੜਾਂਗੇ, ਪਰ ਹੁਣ ਉਹਨਾਂ ਦੀ ਵੀ ਟੋਨ ਆ ਜਿਹੜੀ ਆ ਰਹੀ, ਉਹ ਕਹਿ ਰਹੇ ਹੈਗੇ ਆ ਵੀ ਅਸੀਂ ਇਰਾਨ ਦੇ ਖਿਲਾਫ ਜੰਗ ਨਹੀਂ ਲੜ ਰਹੇ, ਇਰਾਨ ਸਾਡਾ ਦੁਸ਼ਮਣ ਨਹੀਂ ਹੈ, ਜਸਟ ਉਹਦਾ ਨਿਊਕਲੀਅਰ ਪ੍ਰੋਗਰਾਮ ਆ ਜਿਹੜਾ ਅਸੀਂ ਉਹਨੂੰ ਟਾਰਗੇਟ ਕਰ ਰਹੇ। ਇਟ ਮੀਨਸ ਜੇ ਵਾਈਸ ਪ੍ਰੈਜ਼ੀਡੈਂਟ ਦੀ ਟੋਨ ਵਿੱਚ, ਹਾਲਾਂਕਿ JD ਵੈਂਸ ਨੂੰ ਬਹੁਤ ਆਊਟ ਸਪੋਕਨ ਤੇ ਗਰਮ ਗੱਲਾਂ ਕਰਨ ਵਾਲਾ ਵਾਈਸ ਪ੍ਰੈਜ਼ੀਡੈਂਟ ਮੰਨਿਆ ਜਾਂਦਾ ਹੈ ਨਾ। ਸੋ ਡੋਨਾਲਡ ਟਰੰਪ ਦੀਆਂ ਜਿਹੜੀਆਂ ਡਿਪਲੋਮੈਟਿਕ ਫਲॉज ਆ, ਜੇ JD ਵੈਂਸ ਉਹਨੂੰ ਠੀਕ ਵੀ ਕਰਦੇ ਆ ਤਾਂ ਉਹਨੂੰ ਕਾਫੀ ਤਿੱਖੇ ਸ਼ਬਦਾਂ ਵਿੱਚ ਠੀਕ ਕਰਦੇ ਆ। ਪਰ ਹੁਣ ਉਹ ਇਹ ਕਹਿ ਰਹੇ ਹੈਗੇ ਆ ਵੀ ਅਸੀਂ ਸਿਰਫ ਐਟੋਮਿਕ એનર્ਜੀ ਦੇ ਖਿਲਾਫ ਹੈਗੇ, ਇਰਾਨ ਦੇ ਖਿਲਾਫ ਨਹੀਂ। ਤੇ ਦੂਜਾ ਜਿਹੜਾ ਤੁਸੀਂ ਦੇਖੋ ਵੀ ਉੱਥੋਂ ਜਿਹੜਾ ਇਰਾਨ ਦੇ ਲਾਗਿਓ ਸਮੁੰਦਰ ਲੰਘਦਾ, ਉਹ ਜਿਹੜਾ ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆ ਪਨਾਮਾ ਕਨਾਲ ਵਾਲਾ ਇੱਕ ਤਰ੍ਹਾਂ ਨਾਲ ਉਹ ਵੇ ਹੈਗਾ,
ਉੱਥੋਂ ਉਹਨਾਂ ਨੇ ਬੰਦ ਆ ਜਿਹੜਾ ਕਰ ਦਿੱਤਾ ਹੋਇਆ। ਸੋ ਉੱਥੋਂ ਜਿਹੜਾ ਬਿਜ਼ਨਸ ਆ ਸਾਰਾ ਉਹ ਬੰਦ ਹੋ ਰਿਹਾ ਹੈਗਾ। ਸੋ ਉਸ ਬਿਜ਼ਨਸ ਨੂੰ ਚੱਲਦਾ ਰੱਖਣ ਲਈ ਤੇ ਉਹਨਾਂ ਨੇ ਸਾਰਾ ਮੇਰੇ ਖਿਆਲ ਇਹ ਗੱਲਬਾਤ ਜਿਹੜੀ ਹੈਗੀ ਆ ਕੀਤੀ ਹੈਗੀ ਆ। ਜੀ ਜੀ, ਸਟ੍ਰੇਟ ਆਫ ਜਿਹੜਾ ਹਾਰਮੁਜ਼ ਆ ਉਸ ਸਟੇਟ ਆਫ ਹਾਰਮੁਜ਼, ਹਾਂਜੀ ਹਾਂਜੀ, ਸੋ ਉਹਨੂੰ ਬੰਦ ਕਰਨ ਦਾ ਜਿਹੜਾ ਉਹਨਾਂ ਨੇ ਫੈਸਲਾ ਲਿਆ ਸੀਗਾ, ਉਹ ਸਾਰਾ ਕੁਝ ਹੋਇਆ ਆ। ਇਸੇ ਦਰਮਿਆਨ ਜਦ ਆਪਸ ਦੇ ਵਿੱਚ ਈਰਾਨ ਇਜ਼ਰਾਈਲ ਕਹਿ ਰਹੇ ਸੀਗੇ ਸਟ੍ਰੇਟ ਆਫ ਜਿਹੜਾ ਹਾਰਮੁਜ਼ ਨੂੰ ਬੰਦ ਕਰਨ ਦੀ ਗੱਲ ਜਦੋਂ ਈਰਾਨ ਨੇ ਕਰ ਦਿੱਤੀ, ਉਦੋਂ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਹ ਬਿਆਨ ਦਿੱਤਾ ਸੀਗਾ ਵੀ ਚੀਨ ਨੂੰ ਇਸ ਦੇ ਬਾਰੇ ਸੋਚਣਾ ਚਾਹੀਦਾ, ਗੱਲ ਕਰਨੀ ਚਾਹੀਦੀ ਆ ਵੀ ਜੇ ਉਹ ਸਟ੍ਰੇਟ ਆਫ ਹਾਰਮੁਜ਼ ਬੰਦ ਕਰਦੇ ਆ ਤੇ ਉਹਨਾਂ ਦੇ ਤੇਲ ਦੇ ਉੱਤੇ ਅਸਰ ਹੁੰਦਾ ਆ। ਇਹ ਅਸਿੱਧੇ ਤਰੀਕੇ ਦੇ ਨਾਲ ਚੀਨ ਦੇ ਨਾਲ ਗੱਲਬਾਤ ਕਰਨ ਦੇ ਲਈ ਜਾਂ ਚੀਨ ਦੇ ਨਾਲ ਸੰਪਰਕ ਜਿਹੜਾ ਉਹ ਕੀਤਾ ਗਿਆ, ਜਾਂ ਡਾਇਰੈਕਟ ਵੀ ਇਹਨਾਂ ਦਾ ਸੰਪਰਕ ਹੋਇਆ? ਨਹੀਂ ਡਾਇਰੈਕਟ ਵੀ, ਸਾਡੀ ਖਬਰਾਂ ਅਨੁਸਾਰ ਡਾਇਰੈਕਟ ਵੀ ਸੰਪਰਕ ਹੋਇਆ। ਸੋ ਚਾਹੇ ਮਾਰਕੋ ਰੂਬੀਓ ਨੇ ਆਪ ਨਾ ਕਰਿਆ ਹੋਵੇ, ਉਹਨਾਂ ਤੋਂ ਛੋਟੇ ਡਿਪਲੋਮੈਟਸ ਨੇ ਕਰਿਆ, ਪਰ ਉਹ ਚਾਈਨਾ ਨਾਲ ਉਹਨਾਂ ਨੇ ਸੰਪਰਕ ਕਰਿਆ ਵੀ ਇਹ ਜਿਹੜਾ ਸਟੇਟ ਆਫ ਹਾਰਮਜ਼ ਹੈਗਾ ਇਹਨੂੰ ਬੰਦ ਨਾ ਕੀਤਾ ਜਾਵੇ। ਬਹੁਤ ਵੱਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਬਿਜ਼ਨਸ ਆ ਉਹ ਅਫੈਕਟ ਹੋਵੇਗਾ, ਪੂਰੇ ਵੈਸਟਰਨ ਵਰਲਡ ਦਾ ਬਿਜ਼ਨਸ, ਈਵਨ ਚਾਈਨਾ ਦਾ ਵੀ ਬਿਜ਼ਨਸ ਹੋਵੇਗਾ। ਸੋ ਇਨਡਾਇਰੈਕਟਲੀ ਹੁਣ ਜਦੋਂ ਤੁਸੀਂ ਦੇਖੋ ਵੀ ਇਸ ਜੰਗ ਦੀ ਸਥਿਤੀ ਵਿੱਚ ਅਮਰੀਕਨ ਜਿਹੜੇ ਡਿਪਲੋਮੈਟਸ ਆ ਉਹਨਾਂ ਦੇ ਚਾਈਨਾ ਨਾਲ ਇੱਕ ਤਰ੍ਹਾਂ ਨਾਲ ਹੌਟਲਾਈਨ ਤੇ ਗੱਲਬਾਤ ਹੋਣੀ। ਸੋ ਆਪਾਂ ਦੇਖ ਸਕਦੇ ਹੈਗੇ ਵੀ ਉਹ ਜੰਗ ਨੂੰ ਵਧਾਉਣ ਦੀ ਜਿਹੜੀ ਹੈਗੀ ਇੱਛਾ ਨਹੀਂ ਸੀ ਰੱਖਦੇ। ਸੋ ਜੰਗ ਨੂੰ ਇਸ ਤਰ੍ਹਾਂ ਅੱਗੇ ਵਧਾਉਣ ਦੀ ਨਹੀਂ ਸੀ ਇੱਛਾ ਰੱਖਦੇ। ਬੇਸ਼ੱਕ ਸਟੇਟ ਆਫ ਹੋਮਜ਼ ਨੂੰ ਉਹਨਾਂ ਨੇ ਬੰਦ ਕਰਨ ਦੇ ਖਿਲਾਫ ਜਾਂ ਉਹਨੂੰ ਨਾ ਬੰਦ ਕਰਨ ਦੀ ਬੇਨਤੀ ਦੇ ਹਿਸਾਬ ਨਾਲ ਚੱਲਿਆ, ਪਰ ਉਹ ਹਲੇ ਵੀ ਡਿਪਲੋਮੈਟਿਕ ਚੈਨਲ ਖੁੱਲੇ ਰੱਖ ਰਹੇ ਹੈਗੇ ਆ। ਸੋ ਇਹਦੇ ਬਾਵਜੂਦ ਵੀ ਕਿ ਉਹਨਾਂ ਨੇ 3 ਨਿਊਕਲੀਅਰ ਸਾਈਟਸ ਤੇ ਹਮਲੇ ਕੀਤੇ ਹੈਗੇ, ਪਰ ਹਲੇ ਵੀ ਉਹ ਜਿਹੜੇ ਡਿਪਲੋਮੈਟਿਕ ਚੈਨਲ ਆ ਉਹਨਾਂ ਨੂੰ ਬਿਲਕੁਲ ਉਸ ਤਰ੍ਹਾਂ ਬੰਦ ਨਹੀਂ ਕਰ ਰਹੇ। ਉਹ ਮਾਨਸਿਕ ਤੌਰ ਤੇ ਜੰਗ ਵਾਲੀ ਸਥਿਤੀ ਵਿੱਚ ਨਹੀਂ ਹੈਗੇ, ਹਲੇ ਟੈਕਨੀਕਲ ਜੰਗ ਵਾਲੀ ਸਥਿਤੀ ਵਿੱਚ ਹੀ ਆ। ਜਦੋਂ ਟੈਕਨੀਕਲ ਜੰਗ ਵਾਲੀ ਸਥਿਤੀ ਹੁੰਦੀ ਆ ਉਦੋਂ ਜਿਹੜੇ ਦਰਵਾਜ਼ੇ ਆ ਡਿਪਲੋਮੈਸੀ ਦੇ ਤੇ ਗੱਲਬਾਤ ਦੇ ਜਿਹੜੇ ਉਹ ਖੁੱਲੇ ਰਹਿੰਦੇ। ਸੋ ਚੀਨ ਨਾਲ ਇਹ ਸੰਪਰਕ ਵਧਾਉਣਾ, ਇਟ ਮੀਨਸ ਜਿਹੜਾ ਅਮਰੀਕਨ ਪਾਵਰ ਹੈਗੀ ਆ ਉਹ ਚੀਨ ਦੀ ਜਿਹੜੀ ਵੱਧਦੀ ਹੋਈ ਤਾਕਤ ਹੈਗੀ ਆ ਉਹਨੂੰ ਕਿਤੇ ਨਾ ਕਿਤੇ ਐਕਸੈਸ ਕਰ ਰਹੇ। ਖਾਸ ਕਰਕੇ ਈਰਾਨ ਨਾਲ ਜਿਸ ਤਰ੍ਹਾਂ ਦੇ ਰਿਲੇਸ਼ਨ ਚੀਨ ਦੇ ਹੈਗੇ ਆ, ਜਿਸ ਤਰ੍ਹਾਂ ਉਹਨਾਂ ਨੇ ਸਾਊਦੀ ਅਰੇਬੀਆ ਨਾਲ ਈਰਾਨ ਦਾ ਸਮਝੌਤਾ ਕਰਾਇਆ ਸੀ, ਜਾਂ ਹੋਰ ਜਿਹੜੀਆਂ ਬਹੁਤ ਸਾਰੀਆਂ ਇਸ ਸਾਊਥ ਏਸ਼ੀਆ ਵਿੱਚ ਜਿਹੜੀਆਂ ਡਿਪਲੋਮੈਟਿਕ ਮੈਨੂਵਰਸ ਹੈਗੇ ਆ ਉਹਨਾਂ ਵਿੱਚ ਚੀਨ ਤੇ ਈਰਾਨ ਇਕੱਠੇ ਚੱਲਦੇ ਰਹੇ ਆ। ਸੋ ਅਮਰੀਕਾ ਹਲੇ ਵੀ ਸਾਨੂੰ ਲੱਗਦਾ ਵੀ ਉਹ ਵਕਤੀ ਤੌਰ ਤੇ ਜੰਗ ਵਿੱਚ ਆਇਆ ਸੀ ਤੇ ਹੁਣ ਉਹ ਦੁਬਾਰੇ ਡਿਪਲੋਮੈਟਿਕ ਚੈਨਲਸ ਖੋਲ ਕੇ ਇਸ ਮਸਲੇ ਨੂੰ ਗੱਲ ਰਾਹੀਂ ਹੱਲ ਕਰਨਾ ਚਾਹੁੰਦਾ ਹੈ। ਵਾਸ਼ਿੰਗਟਨ ਪੋਸਟ ਨੇ ਕੱਲ ਆਰਟੀਕਲ ਅਵਤਾਰ ਸਿੰਘ ਜੀ ਛਾਪਿਆ ਵੀ ਕਹਿੰਦੇ ਵੀ ਚਾਈਨਾ ਸਾਈਡ ਲਾਈਨ ਤੇ ਸੀਗਾ ਇਸ ਜੰਗ ਦੇ ਵਿੱਚ ਤੇ ਅਮਰੀਕਾ ਦੀ ਸਰਦਾਰੀ ਕਿਤੇ ਨਾ ਕਿਤੇ ਦਿਖੀ ਆ। ਡਿਪਲੋਮੇਸੀ ਦੇ ਵਿੱਚ ਅਮਰੀਕਾ ਜਦੋਂ ਸੀਜ਼ ਫਾਇਰ ਕਰਵਾਉਂਦੇ ਨੇ ਟਰੰਪ ਹੋਣੀ ਉੱਥੇ, ਤਾਂ ਉਹ ਮਜ਼ਬੂਤ ਹੋ ਕੇ ਸਾਹਮਣੇ ਜਿਹੜੇ ਇਸ ਦੇ ਵਿੱਚ ਆਏ ਆ। ਕੀ ਵਾਕਿਆ ਹੀ ਚੀਨ ਦਾ ਕੱਦ ਇਸ ਪੂਰੇ ਮਾਮਲੇ ਦੇ ਵਿੱਚ ਅਮਰੀਕਾ ਦੇ ਅੱਗੇ ਟਰੰਪ ਦੇ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਚੀਨ ਦਾ ਕੱਦ ਥੋੜਾ ਘਟਿਆ ਜਾਂ ਅਮਰੀਕਾ ਦਾ ਕੱਦ ਵਧਿਆ? ਨਹੀਂ, ਸਾਨੂੰ ਲੱਗਦਾ ਵੀ ਜਦੋਂ ਹੁਣ ਉਹ ਹੈਗਾ ਵੀ ਚੀਨ ਨਾਲ ਉਹ ਡਿਪਲੋਮੈਟਿਕ ਰਿਲੇਸ਼ਨ ਬਣਾ ਰਹੇ ਹੈਗੇ, ਹੁਣ ਇੱਥੇ ਨਾ ਆਪਾਂ ਚੀਨ ਤੇ ਅਮਰੀਕਾ ਦੀ ਜਿਹੜੀ ਪਾਵਰ ਦਾ ਬੈਲੈਂਸ ਹੈਗਾ, ਜਿਹੜਾ ਸਮਤੋਲ ਜਿਹਨੂੰ ਆਪਾਂ ਕਹਿੰਦੇ ਆ, ਜਦੋਂ ਉਹ ਦੇਖਦੇ ਹੈਗੇ ਆ। ਸੋ ਆਪਾਂ ਵਾਰ-ਵਾਰ ਕਹਿੰਦੇ ਵੀ ਅਮਰੀਕਾ ਹਲੇ ਵੀ ਬਹੁਤ ਅੱਗੇ ਆ ਚੀਨ ਤੋਂ। ਚੀਨ ਨੇ ਬੇਬੀ ਸਟੈਪਸ ਲੈ ਲਏ ਹੋਏ ਆ। ਸੋ ਉਹ ਕਿਤੇ ਨਾ ਕਿਤੇ ਜਾ ਕੇ ਚੁਣੌਤੀ ਬਣੇਗਾ। ਉਹਨੇ ਚੁਣੌਤੀ ਬਣਨ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਹਲੇ ਵੀ ਗੈਪ ਆ। ਜਿਹੜੀ ਤਾਕਤ ਦਾ ਗੈਪ ਹੁੰਦਾ ਨਾ ਉਹ ਹੈਗਾ। ਸੋ ਅਮਰੀਕਾ ਦਾ ਤਾਕਤ ਦਾ ਗੈਪ ਹੈਗਾ ਚੀਨ ਨਾਲ, ਉਹ ਗੈਪ ਹਲੇ ਬਹੁਤ ਲੰਮੇ ਸਮੇਂ 'ਚ ਭਰੇਗਾ। ਸੋ ਹੋ ਸਕਦਾ 60-70 ਸਾਲ ਲੱਗ ਜਾਣ, ਹਨਾ। ਸੋ ਕਿਉਂਕਿ ਚਾਈਨਾ ਦਾ ਜਿਹੜਾ ਡਿਵੈਲਪਮੈਂਟ ਦਾ ਮਾਡਲ ਆ ਉਹ ਬਹੁਤ ਦੇਰ ਨਾਲ ਸ਼ੁਰੂ ਹੋਇਆ। 1949 ਤੋਂ ਬਾਅਦ ਹੀ ਜਿਹੜਾ ਉਹ ਇਕਨੋਮੀ ਨੂੰ, ਆਪਣੀ ਸੁਸਾਇਟੀ ਨੂੰ ਤੇ ਜਿਹੜੇ ਮਿਲਟਰੀ ਪਾਵਰ ਨੂੰ ਆ ਉਹ ਡਿਵੈਲਪ ਕਰਨ ਲੱਗੇ ਆ। ਉਹ ਆਰਗੇਨਾਈਜੇਸ਼ਨਸ, ਉਹ ਰਿਸਰਚ ਦੀਆਂ ਆਰਗੇਨਾਈਜੇਸ਼ਨਸ, ਉਹ ਯੂਨੀਵਰਸਿਟੀਆਂ, ਉਹ ਇੰਨੇ ਰਿਸਰਚ ਦੇ ਸੈਂਟਰਸ, ਥਿੰਕ ਟੈਂਕ, ਇਹ ਬਹੁਤ ਕੁਝ ਹੁੰਦਾ ਬਿਹਾਈਂਡ ਦੀ ਸੀਨਸ, ਹਨਾ। ਬੇਸ਼ੱਕ ਮਿਲੀਟੈਰੀਲੀ ਚਾਈਨਾ ਨੇ ਬਹੁਤ ਵੱਡੀਆਂ ਮੱਲਾਂ ਮਾਰੀਆਂ ਨੇ, ਪਰ ਫਿਰ ਵੀ ਕੱਲੀਆਂ ਮਿਲੀਟੈਰੀਲੀ ਮੱਲਾਂ ਮਾਰਨ ਨਾਲ ਹੀ ਕੋਈ ਜਿਹੜੀ ਕੰਟਰੀ ਹੈਗੀ ਆ ਉਹ ਜਿਹੜੀ ਹੈਗੀ ਆ ਦੁਨੀਆ ਦੀ ਆਪਾਂ ਟੌਪ ਮੋਸਟ ਕੰਟਰੀ ਨਹੀਂ ਬਣ ਜਾਂਦੀ। ਉਹਦੇ ਚ ਬਹੁਤ ਸਾਰੀਆਂ ਜਿਹੜੀਆਂ ਲਿਬਰਲ ਡੈਮੋਕ੍ਰੇਸੀ ਦੀਆਂ ਜਿਹੜੀਆਂ ਪੋਜ਼ਿਟਿਵ ਆਸਪੈਕਟਸ ਨੇ, ਜਦੋਂ ਤੱਕ ਉਹ ਕ੍ਰੀਏਟ ਨਹੀਂ ਹੁੰਦੇ ਸੁਸਾਇਟੀ ਵਿੱਚ, ਉਦੋਂ ਤੱਕ ਫਿਰ ਹੈਗਾ ਵੀ ਹਲੇ ਗੈਪ ਹੈ। ਆਪਾਂ ਕਹਿ ਸਕਦੇ ਬਹੁਤ ਗੈਪ ਹੈ। ਆਪਾਂ ਕਹਿ ਸਕਦੇ ਵੀ ਜੇ ਅਮਰੀਕਾ 100 ਹੈ ਤਾਂ ਚਾਈਨਾ 20 ਆ ਹਲੇ। ਸੋ ਜਿਹੜਾ 80% ਦਾ ਗੈਪ ਆ, ਚਾਈਨਾ
ਅੱਗੇ ਵੱਧ ਰਿਹਾ ਹੈ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਚਾਈਨਾ ਅੱਗੇ ਵੱਧ ਰਿਹਾ ਹੈ, ਪਰ ਇਹ ਗੈਪ ਬਹੁਤ ਦੇਰ ਵਿੱਚ ਪੂਰਾ ਹੋਣਾ ਹੈ। ਸੋ ਅਮਰੀਕਾ ਦੀ ਸਰਦਾਰੀ ਹਾਲ ਦੀ ਘੜੀ ਹੈ, ਪਰ ਚਾਈਨਾ ਇਜ਼ ਅਮਰਜਿੰਗ ਐਜ਼ ਏ ਪਾਵਰ, ਤਾਂ ਹੀ ਜਿਹੜਾ ਹੈਗਾ ਅਮਰੀਕਾ ਕੰਸਲਟ ਕਰ ਰਿਹਾ ਹੈਗਾ ਉਸਨੂੰ। ਹੁਣ ਤੁਸੀਂ ਦੇਖੋ ਜਿਹੜੀ ਚੌਥੀ ਸਾਈਟ ਸੀ ਜਿਹੜੀ ਐਟੋਮਿਕ એનર્ਜੀ ਵਾਲੀ, ਉੱਥੇ ਦੱਸਿਆ ਜਾਂਦਾ ਰਸ਼ੀਆ ਦੇ ਸਾਇੰਟਿਸਟ ਜਾਂ ਰਸ਼ੀਆ ਦੇ ਵਰਕਰ ਉੱਥੇ ਕੰਮ ਕਰਦੇ ਸੀਗੇ। ਸੋ ਚੌਥੀ ਸਾਈਟ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਬਿਲਕੁਲ ਸਹੀ ਗੱਲ। ਉਹ ਇਹ ਹੈਗਾ ਵੀ ਬੜੇ ਜੇ ਉਹ ਜੰਗ ਵੀ ਲੜ ਰਹੇ ਆ, ਬੜੀ ਡਿਪਲੋਮੇਸੀ ਨਾਲ ਲੜ ਰਹੇ ਹੈਗੇ ਆ, ਚਾਈਨਾ ਨਾਲ ਰਸਤਾ ਖੋਲਿਆ ਹੋਇਆ, ਰਸ਼ੀਆ ਨੂੰ ਵੀ ਇਹ ਸੁਨੇਹਾ ਦਿੱਤਾ ਹੈਗਾ ਵੀ ਅਸੀਂ ਤੁਹਾਡਾ ਨੁਕਸਾਨ ਨਹੀਂ ਕਰ ਰਹੇ। ਸੋ ਅਸੀਂ ਬਹੁਤ ਅੰਨੀ ਜੰਗ ਆ ਥਰਡ ਵਰਲਡ ਵਾਰ ਵਿੱਚ ਫਸਣ ਤੋਂ ਜਿਹੜਾ ਕਿਨਾਰਾ ਕਰ ਰਹੇ ਹੈਗੇ ਆ। ਸੋ ਇਸ ਤਰ੍ਹਾਂ ਹੈਗਾ ਹਾਲ ਦੀ ਘੜੀ ਅਮਰੀਕਾ ਦਾ ਅਪਰ ਹੈਂਡ ਹੈਗਾ, ਪਰ ਇਹ ਵੀ ਇੱਕ ਸਿਆਣਪ ਹੁੰਦੀ ਆ ਅਪਰ ਹੈਂਡ ਵਾਲੇ ਦੀ, ਵੀ ਉਹ ਬਦਮਾਸ਼ੀ ਨਹੀਂ ਕਰ ਰਿਹਾ, ਉਹ ਹਾਲੇ ਵੀ ਚਾਈਨਾ ਤੇ ਰੂਸ ਨੂੰ ਅਨਗੇਜ ਕਰ ਰਿਹਾ। ਔਰ ਇਹੋ ਹੀ ਆਪਾਂ ਕਹਿ ਸਕਦੇ ਜਿਹੜੀ ਮੈਚੁਰ ਡਿਪਲੋਮੇਸੀ ਹੁੰਦੀ ਆ, ਇਹੋ ਹੀ ਉਹਦੀ ਇੱਕ ਚੰਗੀ ਪੋਜ਼ਿਟਿਵ ਜਿਹੜਾ ਪੋਸਚਰ ਹੁੰਦਾ ਹੈਗਾ ਵੀ ਤੁਸੀਂ ਐਡੀ ਹੁਣ 80% ਦਾ ਮਾਰਜਨ ਹੋਵੇ, ਹਨਾ 120 ਦਾ ਮਾਰਜਨ ਹੋਵੇ। ਜੇ ਅਮਰੀਕਾ 100 ਆ ਤੇ ਚਾਈਨਾ 20 ਤੇ ਆ, 100 ਵਾਲਾ ਕਦੇ ਵੀ 20 ਨੂੰ ਅਗਲਾ ਕਹਿੰਦਾ ਵੀ ਭਾ ਹੀ ਨਹੀਂ ਪਾਉਂਦਾ, ਜਿੱਦਾਂ ਆਪਾਂ ਕਹਿੰਦੇ ਆ। ਪੁੱਛਣ ਦੀ ਸਾਨੂੰ ਤਾਂ ਪੁੱਛਣ ਦੀ ਵੀ ਲੋੜ ਨਹੀਂ, ਪਰ ਜੇ ਅਮਰੀਕਾ ਇੰਨਾ ਪਾਵਰਫੁਲ ਹੋਣ ਦੇ ਬਾਵਜੂਦ ਇਹ ਪੁੱਛ ਰਿਹਾ, ਉਹਨਾਂ ਨਾਲ ਅਨਗੇਜ ਹੋ ਰਿਹਾ, ਇਹੋ ਹੀ ਸੁਪਰ ਪਾਵਰ ਦੀਆਂ ਜ਼ਿੰਮੇਵਾਰੀਆਂ, ਇਹੋ ਹੀ ਪਾਵਰਫੁਲ ਤੇ ਡੈਮੋਕ੍ਰੈਟਿਕ ਨੇਸ਼ਨ ਦੀਆਂ ਹੁੰਦੀਆਂ। ਸੋ ਉਹਦੇ ਵਿੱਚੋਂ ਜਿਹੜੀ ਹੈਗੀ ਆ, ਤੁਸੀਂ ਹੈਨਰੀ ਕਿਸਿੰਗਰ ਦੀ ਜਿਹੜੀ ਕਿਤਾਬ ਹੈ ਵਰਲਡ ਆਰਡਰ, ਉਹਦੇ ਵਿੱਚ ਉਹਨੇ ਇਸ ਵੈਸਟਰਨ ਲਿਬਰਲ ਡੈਮੋਕ੍ਰੇਸੀ ਦੀ ਜਿਹੜੀ ਇਹ ਖੂਬਸੂਰਤੀ ਆ ਉਹਨੂੰ ਬਹੁਤ ਵੱਡੇ ਢੰਗ ਨਾਲ ਜਿਹੜਾ ਹੈਗਾ ਬਿਆਨ ਕੀਤਾ ਹੈਗਾ। ਉਹ ਕਹਿੰਦਾ ਵੀ ਅਸੀਂ ਕ੍ਰਾਈਸਿਸ ਵਿੱਚ ਹੁੰਦੇ ਹੋਏ ਵੀ ਜਿਹੜੇ ਆਪਣੇ ਅਲਾਈਜ਼ ਆ ਜਾਂ ਜਿਹੜੇ ਸਾਡੇ ਕੰਪੀਟੀਟਰ ਹੈਗੇ ਆ, ਵੀ ਅਸੀਂ ਆਖਰ ਤੱਕ ਜਾਂਦੇ ਹੈਗੇ ਆ, ਵੀ ਅਸੀਂ ਜਿਹੜਾ ਵੈਸਟਰਨ ਡੈਮੋਕ੍ਰੇਸੀ ਵੀ ਉਹਨਾਂ ਨੂੰ ਅਨਗੇਜ ਕਰਕੇ ਰੱਖਦੇ ਹੈਗੇ ਆ। ਬੇਸ਼ੱਕ ਦੋਹਾਂ ਦੀ ਪੋਲਰਾਈਜੇਸ਼ਨ ਹੋਈ ਹੁੰਦੀ ਹੈ ਡਿਪਲੋਮੈਟਿਕਲੀ ਤੇ ਆਈਡੀਓਲੋਜੀਕਲੀ, ਪਰ ਲਿਬਰਲ ਡੈਮੋਕ੍ਰੇਸੀ ਦੀ ਖੂਬਸੂਰਤੀ ਉਹ ਇਹੀ ਹੈਗੀ ਆ, ਐਕਸਿਸ ਆਫ ਡੈਮੋਕ੍ਰੇਸੀ ਦੀ ਐਕਸਿਸ ਆਫ ਟਾਇਰਨੀ ਨਾਲੋਂ, ਤਾਨਾਸ਼ਾਹ ਨਾਲੋਂ। ਹੁਣ ਪੁਤਿਨ ਦਾ ਤੁਸੀਂ ਦੇਖ ਲਓ, ਪੁਤਿਨ ਕਿਤੇ ਵੀ ਅਨਗੇਜ ਨਹੀਂ ਹੋਇਆ, 2-3 ਸਾਲਾਂ ਤੋਂ ਕਿਤੇ ਵੀ ਅਨਗੇਜ ਨਹੀਂ ਹੋ ਰਿਹਾ। ਔਰ ਜੇ ਉਹ ਕਹਿੰਦਾ ਵੀ ਜੇ ਜੰਗਬੰਦੀ ਹੋਣੀ ਹੈ ਤਾਂ ਮੇਰੀਆਂ ਟਰਮਸ ਐਂਡ ਕੰਡੀਸ਼ਨਸ ਤੇ ਹੋਊਗੀ। ਸੋ ਇਹ ਲਿਬਰਲ ਡੈਮੋਕ੍ਰੇਸੀ ਦੀਆਂ ਜਿਹੜੀਆਂ ਇਹ ਮਾਨਤਾਵਾਂ ਨਹੀਂ ਨੇ ਨਾ, ਲਿਬਰਲ ਡੈਮੋਕ੍ਰੇਸੀ ਅਨਗੇਜ ਕਰਦੀ ਹੈਗੀ ਆ, ਥੋਪਦੀ ਨਹੀਂ ਹੈਗੀ। ਇਸੇ ਕਰਕੇ ਵੀ ਅਮਰੀਕਾ ਥੋਪ ਨਹੀਂ ਰਿਹਾ ਚਾਈਨਾ ਤੇ, ਹਾਲਾਂਕਿ ਉਹਨਾਂ ਨੂੰ ਪਤਾ ਹੈ ਵੀ ਅਸੀਂ ਬਹੁਤ ਅੱਗੇ ਹੈਗੇ ਆ, ਪਰ ਫਿਰ ਵੀ ਅਨਗੇਜ ਰੱਖ ਰਿਹਾ ਤਾਂ ਕਿ ਜਿਹੜਾ ਵਰਲਡ ਆ ਇੱਕ ਚੰਗੇ ਭਾਈਚਾਰੇ ਦੇ ਤੌਰ ਤੇ ਜਾਂ ਚੰਗੀ ਜਿਹੜੀ ਡਿਪਲੋਮੈਟਿਕ ਰਿਲੇਸ਼ਨਸ ਦੇ ਤੌਰ ਤੇ ਅਮਰਜ ਹੋ। ਠੀਕ ਹੈ। ਇਸ ਦੇ ਵਿੱਚ ਅਵਤਾਰ ਸਿੰਘ ਜੀ ਮੁੜ ਵਾਪਸ ਜਿਹੜਾ ਈਰਾਨ ਦੇ ਵਿੱਚ ਨਾਲ ਉਸ ਚਰਚਾ ਦੇ ਵਿੱਚ ਵਾਪਸ ਮੁੜਦੇ ਆ। ਜਦ ਅਮਰੀਕਾ ਦੇ ਦੁਆਰਾ ਉਹਨਾਂ ਦੇ ਨਿਊਕਲੀਅਰ ਫੈਸਿਲਿਟੀਜ਼ ਤੇ ਬੰਬ ਸਿੱਟੇ ਗਏ, ਉਸ ਤੋਂ ਬਾਅਦ ਦੇ ਵਿੱਚ ਇੱਕ ਅੱਧੇ ਦਿਨ ਬਾਅਦ ਈਰਾਨ ਨੇ ਜਿਹੜਾ ਕਤਰ ਦਾ ਅਲ ਉਦੈਦ ਮਿਲਟਰੀ ਬੇਸ ਸੀਗਾ ਅਮਰੀਕਾ ਦਾ ਦੋਹਾ ਦੇ ਵਿੱਚ, ਉੱਥੇ ਉਹਨਾਂ ਨੇ ਮਿਜ਼ਾਈਲਾਂ ਜਿਹੜੀਆਂ ਉਹ ਸਿੱਟੀਆਂ, ਰਾਹ 'ਚ ਨਸ਼ਟ ਕਰ ਦਿੱਤੇ ਗਈਆਂ। ਇੱਕ ਅੱਧੀ ਨੂੰ ਜਾ ਕੇ ਜਿਹੜਾ ਉਹ ਖਾਲੀ ਥਾਂ ਦੇ ਵਿੱਚ ਡਿੱਗਣ ਦਿੱਤਾ ਗਿਆ, ਕੋਈ ਨੁਕਸਾਨ ਨਹੀਂ ਹੋਇਆ। ਜਦ ਕਤਰ ਨੇ 에ਅਰ ਸਪੇਸ ਬੰਦ ਕਰ ਦਿੱਤੀ ਸੀ, ਪਤਾ ਸੀਗਾ ਵੀ ਉਹਨਾਂ ਨੇ ਪਹਿਲਾਂ ਜਿਹੜਾ ਉਹ ਇਹ ਦੱਸਿਆ ਆ ਕਿ ਇਹ ਜਿਹੜਾ ਹਮਲਾ ਆ ਈਰਾਨ ਦੇ ਦੁਆਰਾ ਇੱਕ ਐਗਜ਼ਿਟ ਰੈਂਪ ਦੇ ਤੌਰ ਦੇ ਉੱਤੇ ਵਰਤਿਆ ਗਿਆ। ਹਾਂਜੀ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਹੁੰਦਾ ਫਿਰ ਜਦੋਂ ਦੁਸ਼ਮਣ ਤੁਹਾਡੇ ਤੇ ਵੱਡੇ ਹਮਲੇ ਕਰ ਰਿਹਾ, ਸੋ ਜਿਹੜੀਆਂ ਉਹਦੇ ਸੌਫਟ ਟਾਰਗੇਟਸ ਆ ਉਹ ਤਾਂ ਨੇੜੇ ਸੀ, ਇਜ਼ਰਾਈਲ ਨਾਲੋਂ ਨੇੜੇ ਆ ਕਤਰ ਉਹਨਾਂ ਨੂੰ। ਸੋ ਉਹ ਤਾਂ ਇੱਕ ਸਟ੍ਰੈਟਜੀ ਆ ਮਿਲਟਰੀ ਦੀ। ਸੋ ਹੋ ਸਕਦਾ ਹੈਗਾ ਵੀ ਅਮਰੀਕਾ ਵੀ ਇਸ ਗੱਲ ਨੂੰ ਫਿਕਰਮੰਦ ਹੋਇਆ ਹੋਇਆ, ਉਹਨਾਂ ਨੂੰ ਪਤਾ ਹੈ ਬੇਸ਼ੱਕ ਸਾਡੀ ਕੈਪੇਬਿਲਿਟੀ ਆ ਅਸੀਂ ਡਿਫਿਊਜ਼ ਕਰ ਲਈਏ, ਪਰ ਜੇ 2 ਮਿਜ਼ਾਈਲਾਂ 100 ਮਿਜ਼ਾਈਲਾਂ ਛੱਡੀਆਂ 98 ਡਿਫਿਊਜ਼ ਹੋ ਗਈਆਂ, 2 ਹੀ ਡੇਗੀਆਂ ਟਿਕਾਣੇ ਤੇ ਆ ਕੇ, ਹਨਾ। ਉੱਥੇ ਮੇਰੇ ਖਿਆਲ 8000 ਮਿਲਟਰੀ ਪਰਸਨਲ ਉੱਥੇ ਹੈਗੇ, ਬੇਸ਼ੱਕ ਇਕੱਠੇ ਨਹੀਂ ਹੁੰਦੇ ਪਰ ਫਿਰ ਵੀ ਇੱਕ ਜਗ੍ਹਾ ਹੈਗੇ। ਸੋ ਜੇ 100-150 ਮਿਲਟਰੀ ਪਰਸਨਲ ਵੀ ਮਾਰਿਆ ਜਾਂਦਾ ਹੈਗਾ, ਸੋ ਇੱਕ ਤਰ੍ਹਾਂ ਨਾਲ ਇਹ ਸੌਫਟ ਟਾਰਗੇਟ ਸੀਗਾ ਈਰਾਨ ਦੇ। ਸੋ ਇਹਨੇ ਵੀ ਇੱਕ ਤਰ੍ਹਾਂ ਨਾਲ ਉਹਦੇ ਵਿੱਚ ਹਿੱਸਾ ਪਾਇਆ ਹੈਗਾ ਜਿਹੜਾ ਸੀਜ਼ ਫਾਇਰ ਹੋਣ ਲਈ ਹੋਇਆ, ਕਿਉਂਕਿ ਕਤਰ ਰਾਹੀਂ ਜਿਹੜਾ ਅਮਰੀਕਾ ਉਹ ਈਰਾਨ ਨਾਲ ਹੌਟਲਾਈਨ ਤੇ ਚੱਲ ਰਿਹਾ ਤੇ ਦੂਜਾ ਚਾਈਨਾ ਰਾਹੀਂ। ਸੋ ਚਾਈਨਾ ਨਾਲੋਂ ਵੀ ਜਿਹੜਾ ਵੱਧ ਰਿਲਾਇਬਲ ਸੋਰਸ ਆ ਉਹਨਾਂ ਦਾ ਕਤਰ ਹੈਗਾ। ਸੋ ਕਤਰ ਆ ਜਿਹੜਾ ਅਨਗੇਜਡ ਰਹਿੰਦਾ। ਤੁਸੀਂ ਦੇਖੋ ਤਾਲਿਬਾਨ ਨਾਲ ਵੀ ਕਤਰ ਅਨਗੇਜਡ ਹੋਇਆ, ਈਵਨ ਗਾਜ਼ਾ ਤੇ ਸੀਰੀਆ ਨਾਲ ਵੀ ਹੁਣ ਜਿਹੜਾ ਕਤਰ ਹੈਗਾ। ਸੋ ਕਤਰ ਇੱਕ ਡਿਪਲੋਮੈਟਿਕ ਹੱਬ ਆ ਜਿਹੜੀ ਅਮਰੀਕਾ ਦੀ, ਆਪਾਂ ਕਹਿ ਸਕਦੇ ਹਾਂ ਵੀ ਇੱਕ ਬੱਚੇ ਦੇ ਤੌਰ ਤੇ, ਅਮਰੀਕਾ ਦੇ ਇੱਕ ਬੱਚੇ ਦੇ ਤੌਰ ਤੇ, ਜਿਸ ਤਰ੍ਹਾਂ ਆਪਾਂ ਕਹਿੰਦੇ ਫੋਸਟਰ ਚਾਈਲਡ ਦੇ ਤੌਰ ਤੇ ਜਿਹੜਾ ਉਹ ਸਾਹਮਣੇ ਆ ਰਿਹਾ ਹੈਗਾ।
ਸੋ ਜਿਹੜਾ ਈਰਾਨ ਵੱਲੋਂ ਇਹ ਕਤਰ ਵਾਲਾ ਜਿਹੜਾ ਕੀਤਾ ਗਿਆ ਹੈਗਾ, ਇਹ ਫੌਜੀ ਜਿਹੜੀ ਨੀਤੀ ਹੁੰਦੀ ਹੈ ਉਹਦੇ ਵਿੱਚ ਦੁਸ਼ਮਣ ਦੇ ਸੌਫਟ ਟਾਰਗੇਟ ਨੂੰ ਟਾਰਗੇਟ ਕਰਨਾ ਤੁਹਾਡੀ ਇੱਕ ਤਰ੍ਹਾਂ ਨਾਲ ਤਾਂ ਇੱਕ ਸਕਸੈਸ ਸਟੋਰੀ ਹੁੰਦੀ ਹੈ। ਸੋ ਸਕਸੈਸ ਸਟੋਰੀ ਹੋ ਸਕਦਾ ਹੈ ਕਤਰ ਵਾਲੇ ਹਮਲੇ ਤੋਂ ਬਾਅਦ ਹੀ ਜਿਹੜੀ ਹੈਗੀ ਆ ਉਹਨਾਂ ਨੇ ਜਿਹੜੀ ਹੈਗੀ ਜੰਗਬੰਦੀ ਦਾ ਜਿਹੜਾ ਸੋਚਿਆ ਹੋਵੇ ਨਾ। ਸੋ ਇਹ ਕੁਝ ਵੀ ਹੋ ਸਕਦਾ। ਇਨਸਾਈਡ ਰਿਪੋਰਟਸ ਆ ਹਲੇ ਅਗਲੇ ਦਿਨਾਂ ਦੌਰਾਨ ਅਖਬਾਰਾਂ 'ਚ ਛਪੂਗਾ, ਫਿਰ ਆਪਾਂ ਨੂੰ ਪਤਾ। ਟਰੰਪ ਉਹਨਾਂ ਦੀ ਇਜ਼ਰਾਈਲ ਦੇ ਖਿਲਾਫ ਤਿੱਖੀਆਂ ਟਿੱਪਣੀਆਂ, ਐਫ ਵਰਡ ਵੀ ਜਿਹੜਾ ਵਰਤਣਾ, ਜਿੱਦਾਂ ਸ਼ੁਰੂਆਤ 'ਚ ਵੀ ਤੁਸੀਂ ਉਹ ਦੱਸਿਆ, ਤੁਸੀਂ ਨੇਤਨਯਾਹੂ ਦਾ ਥੋੜਾ ਜਿਹਾ ਜਿਹੜਾ ਉਹ ਦੱਸਿਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਕਿੱਦਾਂ ਜਿਹੜਾ ਉਹ ਦੇਖਦੇ ਆ? ਤੁਹਾਨੂੰ ਕੀ ਲੱਗਦਾ ਕਿੱਦਾਂ ਦਾ ਰਿਲੇਸ਼ਨ ਜਿਹੜਾ ਅੱਗੇ ਰਹਿਣ ਵਾਲਾ ਆ, ਖਾਸ ਕਰਕੇ ਉਦੋਂ ਜਦੋਂ ਟਰੰਪ ਹੁਣਾਂ ਦੇ ਵੱਲੋਂ ਪਬਲਿਕਲੀ ਇੰਨੇ ਗੁੱਸੇ ਦੇ ਵਿੱਚ ਇੰਨਾ ਉਲਟ ਬਿਆਨ ਦਿੱਤੇ ਗਏ ਹੋਣ? ਹਾਂਜੀ। ਸੋ ਹੁਣ ਇਹ ਤਾਂ ਨੇਤਨਯਾਹੂ ਨੂੰ ਚਾਹੀਦਾ ਵੀ ਜੇ ਅਮਰੀਕਾ ਮੇਰੀ ਇੰਨੀ ਜ਼ਿਆਦਾ ਸਹਾਇਤਾ ਕਰ ਰਿਹਾ ਤਾਂ ਉਹਦੇ ਰਾਸ਼ਟਰਪਤੀ ਵੱਲੋਂ ਜੋ ਕੁਝ ਕਿਹਾ ਜਾ ਰਿਹਾ ਮੈਂ ਉਹਨੂੰ ਡਿਪਲੋਮੈਟਿਕਲੀ ਹੈ ਜਿਹੜਾ ਉਹਨੂੰ ਸਮਝਿਆ ਜਾਵੇ। ਸੋ ਹੁਣ ਜੇ ਡੋਨਾਲਡ ਟਰੰਪ ਉਹਨੇ ਕਹਿੰਦੇ ਹੈਗੇ ਵੀ ਸੀਜ਼ ਫਾਇਰ ਹੋ ਗਿਆ ਤਾਂ ਸੀਜ਼ ਫਾਇਰ ਮੰਨ ਲੈਣਾ ਚਾਹੀਦਾ। ਇੱਕ ਤਾਂ ਨੇਤਨਯਾਹੂ ਆ ਜਿਹੜੇ ਉਹ ਆਪਣੇ ਤੌਰ ਤੇ ਉਹਨਾਂ ਨੂੰ ਭਰੋਸੇ ਵਿੱਚ ਲਏ ਤੋਂ ਬਿਨਾਂ ਜਿਹੜੇ ਹੈਗੇ ਜੰਗ ਵਿੱਚ ਕੁੱਦੇ ਹੈਗੇ। ਪਰ ਹੁਣ ਜਦੋਂ ਆਖਰੀ ਮੌਕੇ ਵੱਡਾ ਨੁਕਸਾਨ ਹੋਣ ਜਾ ਰਿਹਾ ਸੀ ਉਸ ਵੇਲੇ ਅਮਰੀਕਾ ਨੇ ਫਿਰ ਇਜ਼ਰਾਈਲ ਦੀ ਜਿਹੜੀ ਹੈਗੀ ਆ ਬਾਂਹ ਫੜੀ ਹੈਗੀ। ਸੋ ਇੱਕ ਡਿਪਲੋਮੈਟਿਕ ਸਿਆਣਪ ਚੋਂ ਜਿਹੜੀ ਹੈਗੀ ਆ ਨੇਤਨਯਾਹੂ ਨੂੰ ਚਾਹੀਦਾ ਹੈਗਾ ਵੀ ਜਿਹੜੀਆਂ ਲਿਬਰਲ ਡੈਮੋਕ੍ਰੈਟਿਕ ਫੋਰਸਿਸ ਆ, ਫਾਈਵ ਆਈਜ਼ ਆ ਜਾਂ ਹੋਰ ਜਿਹੜੀਆਂ ਫੋਰਸਿਸ ਹੈਗੀਆਂ, ਉਹਨਾਂ ਦੇ ਕਹਿਣੇ ਵਿੱਚ ਆ, ਉਹਨਾਂ ਦੀ ਸਲਾਹ ਨਾਲ ਜਿਹੜਾ ਅੱਗੇ ਚੱਲਣ ਵਿੱਚ ਜਿਹੜੀ ਹੈਗੀ ਆ ਉਹ ਕਾਫੀ ਜਿਹੜੀ ਹੈਗੀ ਉਹਨਾਂ ਨੂੰ ਚੰਗੀ ਗੱਲ ਹੋਵੇਗੀ। ਹੁਣ ਜਿਹੜਾ ਮਿਡਲ ਈਸਟ ਦਾ ਸਿਨੈਰੀਓ ਇਹ ਤੋਂ ਬਾਅਦ ਉੱਭਰਨਾ ਹੈਗਾ, ਉਹ ਮਿਡਲ ਈਸਟ ਦੇ ਸਿਨੈਰੀਓ ਵਿੱਚ ਤੁਸੀਂ ਦੇਖੋ ਵੀ ਜਿਹੜੀਆਂ ਵੱਡੀਆਂ ਕੰਟਰੀਜ਼ ਨੇ, ਜਿਹੜਾ ਜਿਸ ਤਰ੍ਹਾਂ ਕਤਰ ਹੈਗਾ, UAE ਹੈ, ਸਾਊਦੀ ਹੈ ਜਾਂ ਹੋਰ ਬਹੁਤ ਸਾਰੀਆਂ, ਜਾਰਡਨ ਹੈਗਾ, ਇਹ ਤਾਂ ਚਲੋ ਇੱਕ ਤਰ੍ਹਾਂ ਨਾਲ ਅਮਰੀਕਾ ਦੇ ਅਲਾਈਜ਼ ਦੇ ਤੌਰ ਤੇ ਚੱਲ ਰਹੀਆਂ ਨੇ ਹਨਾ। ਇਹਨਾਂ ਤੋਂ ਅਮਰੀਕਨ ਇੰਟਰਸਟ ਨੂੰ ਕੋਈ ਖਤਰਾ ਨਹੀਂ ਹੈ। ਪਰ ਤੁਸੀਂ ਦੇਖੋ ਵੀ ਮਿਡਲ ਈਸਟ ਵਿੱਚ ਇਹ ਤੋਂ ਬਿਨਾਂ ਵੀ ਨੇ, ਇਜਿਪਟ ਬੈਠਾ ਹਨਾ, ਸੀਰੀਆ ਬੈਠਾ, ਇਰਾਕ ਹੈਗਾ, ਲੈਬਨਾਨ ਹੈਗਾ, ਈਵਨ ਫਲਸਤੀਨ ਵੀ ਕਿਤੇ ਨਾ ਕਿਤੇ ਬੇਸ਼ੱਕ ਝੰਬਿਆ ਹੋਇਆ ਪਰ ਇਹਦੇ ਬਾਵਜੂਦ ਵੀ ਉਹ ਕਿਤੇ ਨਾ ਕਿਤੇ ਸਟੈਂਡ ਤਾਂ ਜਿਹੜਾ ਕਰ ਰਿਹਾ ਹੈਗਾ। ਸੋ ਜਿਹੜਾ ਇਹ ਬਲੌਕ ਹੈਗਾ ਸੀਰੀਆ, ਲੈਬਨਾਨ, ਇਜਿਪਟ ਤੇ ਫਲਸਤੀਨ ਔਰ ਇਹ ਜਿਹੜੇ 4-5 ਮੁਲਕ ਨੇ ਹਨਾ। ਸੋ ਜਿਹੜਾ ਇਹਨਾਂ ਨੇ ਮਿਡਲ ਈਸਟ ਦੀ ਜਿਹੜੀ ਡਿਪਲੋਮੇਸੀ ਆ ਉਹਨਾਂ ਨੂੰ ਪ੍ਰਭਾਵਿਤ ਕਰਨਾ ਹੈ। ਉੱਥੇ ਫਿਰ ਜਿਹੜੇ ਇੰਟਰਸਟ ਆ ਕੰਪਰੋਮਾਈਜ਼ ਹੋਣੇ ਆ ਵੈਸਟਰਨ ਕੰਟਰੀਜ਼ ਦੇ। ਸੋ ਇਹ ਨਵਾਂ ਸਿਨੈਰੀਓ ਉੱਭਰਨਾ, ਉਸ ਸਿਨੈਰੀਓ ਚੋਂ ਹੁਣ ਜਿਸ ਤਰ੍ਹਾਂ ਈਰਾਨ ਦੀ ਇਹਦੀ ਬੰਬਾਰਡਮੈਂਟ ਤੋਂ ਬਾਅਦ ਨੇਤਨਯਾਹੂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈਗੀ ਆ ਵੀ ਇਹ ਜਿਹੜੇ ਹੈਗੇਗਾ ਇਹ ਹਮਾਸ ਔਰ ਉਹ ਨਹੀਂ ਹੈਗਾ ਜਿਹੜਾ ਹਿਜ਼ਬੁੱਲਾ ਹੈਗਾ। ਸੋ ਇੱਕ ਡਿਫਰੈਂਟ ਕਾਈਂਡ ਆਫ ਜਿਹੜੀ ਥ੍ਰੈਟ ਤਾਂ ਹੈਗੀ ਆ, ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਥ੍ਰੈਟ ਆ। ਸੋ ਉਹਦਾ ਇਹ ਕਹਿਣਾ ਤਾਂ ਸਹੀ ਆ। ਹੁਣ ਨੇਤਨਯਾਹੂ ਨੇ ਇਹ ਕਿਹਾ ਵੀ ਹਾਲੇ ਤਾਂ ਮਿਜ਼ਾਈਲਾਂ ਨਾਲ ਤਬਾਹੀ ਹੋਈ ਆ, ਵੀ ਜੇ ਈਰਾਨ ਕੋਲ ਨਿਊਕਲੀਅਰ ਬੰਬ ਹੁੰਦਾ ਤਾਂ ਕਿੰਨੀ ਤਬਾਹੀ ਹੋਣੀ ਸੀ ਹਨਾ। ਸੋ ਇੱਕ ਤਰ੍ਹਾਂ ਨਾਲ ਉਹਨਾਂ ਨੇ ਜਸਟੀਫਾਈ ਕਰਨ ਦੀ ਆ ਜਿਹੜੀ ਕੋਸ਼ਿਸ਼ ਕਰੀ ਆ। ਪਰ ਉਹਦੇ ਚੋਂ ਜਿਹੜੀ ਵਾਰ ਆ, ਜੇ ਉਹ ਅਮਰੀਕਾ ਦੇ ਸਹਾਰੇ ਲੜ ਰਿਹਾ ਹੈਗਾ, ਵੈਸਟਰਨ ਕੰਟਰੀਜ਼ ਦੇ ਸਹਾਰੇ ਲੜ ਰਿਹਾ, ਤਾਂ ਸਟ੍ਰੈਟਜੀਕਲੀ ਵੀ ਉਹਨਾਂ ਨੂੰ ਨੇਤਨਯਾਹੂ ਨੂੰ ਅਮਰੀਕਨ ਹਾਂ ਵਿੱਚ ਹਾਂ ਮਿਲਾ ਕੇ ਹੀ ਅੱਗੇ ਵਧਣਾ ਚਾਹੀਦਾ। ਕੀ ਹੁਣ ਦੇਖੋ ਇਹ ਜਿੰਨਾ ਵੀ ਸਿਨਾਰੀਓ ਵਾਪਰਿਆ ਅਵਤਾਰ ਸਿੰਘ ਜੀ, ਤਰ੍ਹਾਂ ਦੀਆਂ ਜਿਹੜੀਆਂ ਟਿੱਪਣੀਆਂ, ਤਰ੍ਹਾਂ ਦੇ ਜਿਹੜੇ ਐਨਾਲਿਸਿਸ ਆ ਉਸ ਦੇ ਵਿੱਚ ਆਉਣਗੇ, ਆ ਵੀ ਰਹੇ ਆ। ਕੀ ਅੱਜ ਦੇ ਜਿਹੜੇ ਹੁਣ ਜਿਹੜੀ 12 ਦਿਨਾਂ ਦੀ ਜਿਹੜੀ ਜੰਗ ਹੋਈ ਹੈ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਜਾਣਾ ਆ, ਕੀ ਈਰਾਨ ਇਸ ਦੇ ਨਾਲ ਹੋਰ ਪ੍ਰਮੁਖਤਾ ਦੇ ਨਾਲ ਪਰਮਾਣੂ ਹਥਿਆਰ ਲੈਣ ਵੱਲ ਨੂੰ ਵਧੂਗਾ? ਕਿਉਂਕਿ ਉਹ ਆਲੇ ਦੁਆਲੇ ਦੇਖਦਾ ਵੀ ਜਿੰਨਾ ਮੁਲਕਾਂ ਦੇ ਕੋਲ ਪਰਮਾਣੂ ਹਥਿਆਰ ਹੈਗਾ ਆ, ਲੋਕ ਉਹਦੇ ਤੇ ਚੜ੍ਹਾਈ ਨਹੀਂ ਕਰਦੇ, ਕੋਈ ਹੋਰ ਮੁਲਕ ਉਹਦੇ ਤੇ ਆ ਕੇ ਜਿਹੜਾ ਉਹ ਹਮਲੇ ਨਹੀਂ ਕਰਦਾ। ਕੀ ਈਰਾਨ ਅੰਦਰ ਇਹ ਹੁਣ ਸੋਚਦਾ ਆ ਜਾਂ ਉਸ ਨੂੰ ਹੋਰ ਇਹ ਬਲ ਮਿਲਦਾ ਆ ਇਸ ਗੱਲ ਦੇ ਵਿੱਚ ਵੀ ਹਾਂ ਮੈਨੂੰ ਹੁਣ ਪਰਮਾਣੂ ਹਥਿਆਰ ਲੈ ਲੈਣਾ ਚਾਹੀਦਾ? ਉਧਰੋਂ ਕੁਛ ਹੀ ਦਿਨਾਂ ਦੇ ਵਿੱਚ, ਕੁਛ ਦਿਨ ਪਹਿਲਾਂ ਹੀ ਰਸ਼ੀਆ ਦੇ ਵਿੱਚੋਂ ਇਦਾਂ ਦੀ ਇੱਕ ਬਿਆਨ ਜਿਹੜਾ ਉਹ ਆਉਂਦਾ ਆ ਵੀ ਹਾਂ ਇਹਨਾਂ ਨੂੰ ਵੀ ਨਿਊਕਲੀਅਰ ਜਿਹੜੀ ਚੀਜ਼ ਆ, ਹਥਿਆਰ ਆ, ਦੇ ਦੇਣਾ ਚਾਹੀਦਾ ਆ। ਟਰੰਪ ਹੁਣਾਂ ਨੇ ਵੀ ਉਸ ਦੇ ਉੱਤੇ ਕਾਫੀ ਉਸ ਦੀ ਆਲੋਚਨਾ ਤੇ ਉਸ ਦੇ ਉੱਤੇ ਵੀ ਜਿਹੜੀ ਉਹ ਟਿੱਪਣੀ ਜਿਹੜੀ ਉਹ ਕੀਤੀ ਸੀ। ਕੀ ਈਰਾਨ ਹੁਣ ਹੋਰ ਆਪਣੇ ਇਸ ਇਰਾਦੇ ਦੇ ਵਿੱਚ ਪੱਕਾ ਹੁੰਦਾ? ਪੱਕਾ ਤਾਂ ਹੁੰਦਾ, ਮੇਰੇ ਖਿਆਲ ਹਾਲੇ ਪੁਸ਼ਟੀ ਨਹੀਂ ਹੋਈ। ਅੱਜ ਹੀ ਸ਼ਾਇਦ ਉਹਨਾਂ ਦੀ ਪਾਰਲੀਮੈਂਟ ਵਿੱਚ ਇਹ ਗੱਲ ਚੱਲੀ ਹੈ ਈਰਾਨ ਦੀ। ਠੀਕ ਹੈ, ਕਿਉਂਕਿ ਮੀਡੀਆ ਦੇ ਕੁਝ ਜਿਹੜੇ ਹੈਗੇ ਬਹੁਤ ਵਧੀਆ ਸੋਰਸਿਸ ਨਹੀਂ ਹੈਗੇ, ਪਰ ਹਲੇ ਅਨਕਨਫਰਮਡ ਰਿਪੋਰਟਸ ਆ ਵੀ ਉਹ ਪਾਰਲੀਮੈਂਟ ਵਿੱਚ ਉਹ ਮਤਾ ਲੈ ਕੇ ਆਏ। ਸੋ ਹਲੇ ਮੈਂ ਕਨਫਰਮ ਨਹੀਂ ਕਰ ਰਿਹਾ।
ਸੋ ਰੀਸੈਂਟ ਹਲੇ ਇਸ ਪ੍ਰੋਗਰਾਮ ਨੂੰ ਕਰਨ ਤੋਂ ਘੰਟਾ ਡੇਢ ਕੁ ਘੰਟਾ ਪਹਿਲਾਂ ਮੇਰੇ ਕੋਲ ਇੱਕ ਇਨਫੋਰਮੇਸ਼ਨ ਆਈ ਹੈਗੀ ਆ ਵੀ ਉਹਨਾਂ ਨੇ ਪਾਰਲੀਮੈਂਟ ਵਿੱਚ ਇਹ ਮਤਾ ਲੈ ਆਂਦਾ ਹੈਗਾ ਵੀ ਆਪਾਂ ਨੂੰ ਜਿਹੜਾ ਪਰਮਾਣੂ ਬੰਬ ਆ ਜਿਹੜਾ ਹੁਣ ਲੈ ਹੀ ਲੈਣਾ ਚਾਹੀਦਾ ਹੈਗਾ। ਹੁਣ ਉਹਦੇ ਚੋਂ ਉਹ ਕਿਸ ਤਰ੍ਹਾਂ ਲੈਣਗੇ, ਈਦਰ ਚ ਉਹ ਚੀਨ ਨਾਲ ਰਿਲੇਸ਼ਨ ਵਧਾਉਣਗੇ ਜਾਂ ਰਸ਼ੀਆ ਨਾਲ, ਜਾਂ ਦੋਵੇਂ ਮੁਲਕ ਰਲ ਕੇ ਉਹਨਾਂ ਨੂੰ ਜਿਹੜਾ ਹੈਗਾ ਦੇਣਗੇ, ਜਾਂ ਤੀਜਾ ਮੁਲਕ ਆ ਜਿਹੜਾ ਨਾਰਥਰਨ ਕੋਰੀਆ ਉਹਦੇ ਕੋਲ ਜਿਹੜੀ ਟੈਕਨੋਲੋਜੀ ਆ ਉਹ ਹੈਗੀ ਹੋਈ ਹੈ ਨਾ, ਆਪਾਂ ਮੰਨ ਰਹੇ ਹੈਗੇ ਆ। ਸੋ ਉਹਦੇ ਵਿੱਚ ਜਿਹੜੇ ਪਾਕਿਸਤਾਨ ਦੇ ਜਿਹੜੇ ਅਟੋਮਿਕ ਸਾਇੰਟਿਸਟ ਸੀਗੇ ਅਬਦੁਲ ਕਾਦਿਰ ਖਾਨ ਮੇਰਾ ਖਿਆਲ, ਉਹਨਾਂ ਨੂੰ ਉਹ ਬਹੁਤ ਦੇਰ ਦਾ ਗ੍ਰਿਫਤਾਰ ਵੀ ਰਹੇ ਹੈਗੇ ਵੀ ਉਹਨਾਂ ਨੇ ਜਿਹੜੀ ਹੈਗੀ ਆ ਨਾਰਥ ਕੋਰੀਆ ਨੂੰ ਟੈਕਨੋਲੋਜੀ ਦਿੱਤੀ ਆ। ਸੋ ਇਹ ਹੁਣ 3 ਮੁਲਕ ਨੇ, ਚੀਨ ਆ, ਰਸ਼ੀਆ ਤੇ ਨਾਰਥ ਕੋਰੀਆ। ਸੋ ਕਿਹਦੇ ਤੋਂ ਆਇਆ ਉਹ ਇਕਨੋਮਿਕਲੀ ਇੰਨਾ ਤਕੜਾ ਵੀ ਹੈਗਾ ਜਾਂ ਨਹੀਂ। ਹਾਂ ਬੇਸਿਕਲੀ ਹੁਣ ਇਹਦੇ ਵਿੱਚ ਇਹ ਭਾਵਨਾ ਆ ਸਕਦੇ, ਹੁਣ ਇਹਦੇ ਚੋਂ ਹੁਣ ਜਿਹੜੀ ਡਿਪਲੋਮੇਸੀ ਆ ਇੱਥੇ ਦੁਬਾਰੇ ਚੱਲਣੀ ਹੈਗੀ, ਕਿਉਂਕਿ ਆਪਾਂ ਪਹਿਲਾਂ ਕਿਹਾ ਵੀ ਜੰਗ ਤੋਂ ਪਹਿਲਾਂ ਡਿਪਲੋਮੈਟਿਕਲੀ ਬਹੁਤ ਸਾਰੀਆਂ ਇੰਗੇਜਮੈਂਟਸ ਹੋ ਰਹੀਆਂ ਸੀ। ਜੇ ਜੰਗ ਨਾ ਲੱਗਦੀ ਤਾਂ ਹੋ ਸਕਦਾ ਜਿਹੜਾ ਪਰਸੂਏਟ ਕੀਤਾ ਜਾ ਸਕਦਾ ਸੀ ਇਰਾਨ ਨੂੰ ਵੀ ਉਹ ਪਰਮਾਣੂ ਹਥਿਆਰਾਂ ਵਾਲੇ ਨਾ ਪਵੇ, ਹਨਾ। ਹੁਣ ਜਦੋਂ ਜੰਗ ਲੱਗ ਗਈ ਹੈ, ਜੇ ਆਹ ਪਾਰਲੀਮੈਂਟ ਵਾਲੀ ਖਬਰ ਦੀ ਪੁਸ਼ਟੀ ਹੋ ਜਾਂਦੀ ਹੈ ਅਗਲੇ ਦਿਨਾਂ ਦੌਰਾਨ, ਤੇ ਉਧਰੋਂ ਚੀਨ ਤੇ ਰਸ਼ੀਆ ਉਹਦੇ ਨੇੜੇ ਹੋ ਜਾਂਦੇ ਹੈਗੇ। ਸੋ ਇਹ ਫਿਰ ਕਾਫੀ ਜਦਾਂ ਫਿਰ ਆਪਾਂ ਕਹਿੰਦੇ ਵੀ ਜਿਹੜੀਆਂ ਡਿਪਲੋਮੈਟਿਕ ਐਫਰਟਸ ਨੇ ਉਹਨਾਂ ਨੂੰ ਜਿਹੜਾ ਹੈਗਾ ਧੱਕਾ ਲੱਗ ਸਕਦਾ। ਸੋ ਜਿਹੜੀ ਨੇਤਨਯਾਹੂ ਦੀ ਇਹ ਜਿੱਦ ਹੈਗੀ ਹੈ ਹਾਲ ਦੀ ਘੜੀ ਵੀ ਸਿਰਫ ਹਥਿਆਰਾਂ ਨਾਲ ਹੀ ਸਭ ਕੁਝ ਕੀਤਾ ਜਾ ਸਕਦਾ, ਮੈਨੂੰ ਲੱਗਦਾ ਵੀ ਈਰਾਨ ਇੱਕ ਵੱਡਾ ਮੁਲਕ ਹੈਗਾ, ਇਜ਼ਰਾਈਲ ਉਹਦੇ ਮੁਕਾਬਲੇ ਟੈਕਨੀਕਲੀ ਬੇਸ਼ੱਕ ਉਹ ਹੋਵੇਗਾ ਵੀ ਟੈਕਨੋਲੋਜੀਕਲੀ ਜਾਂ ਉਹਦੇ ਪਿੱਠ ਤੇ ਜਿਹੜਾ ਵੈਸਟਰਨ ਵਰਲਡ ਖੜਾ ਹੈਗਾ, ਪਰ ਜਿੰਨਾ ਵੱਡਾ ਈਰਾਨ ਦਾ ਇਲਾਕਾ ਹੈ, ਜਿੰਨਾ ਉਹ ਇੱਕ ਵੱਡਾ ਨੇਸ਼ਨ ਐਜ਼ ਏ ਕੰਟਰੀ ਜਿਹੜਾ ਹੈਗਾ ਮਜ਼ਬੂਤ ਹੈਗਾ, ਉਹਦੇ ਚੋਂ ਉਹਦਾ ਕਿਤੇ ਨਾ ਕਿਤੇ ਜਿਓਗ੍ਰਾਫੀਕਲੀ ਜਿਹੜਾ ਅਪਰ ਹੈਂਡ ਬਣਦਾ ਹੈਗਾ। ਸੋ ਇਸ ਅਪਰ ਹੈਂਡ ਨੂੰ ਡਿਪਲੋਮੈਟਿਕਲੀ ਐਨਗੇਜ ਕਰਕੇ ਜਿਹੜੀਆਂ ਪਾਬੰਦੀਆਂ ਨੇ, ਪਾਬੰਦੀਆਂ ਵੀ ਬਹੁਤ ਸਾਨੂੰ ਤਾਂ ਲੱਗਦਾ ਵੀ ਹਟਾ ਲੈਣੀਆਂ ਚਾਹੀਦੀਆਂ ਉਹਨਾਂ ਨੂੰ, ਜਿਸ ਤਰ੍ਹਾਂ ਬਾਕੀ ਦੇ ਜਿਹੜੇ ਮਿਡਲ ਈਸਟ ਦੇ ਕੰਟਰੀਜ਼ ਇਨਵੋਲਵ ਹੋਏ ਆ ਅਮਰੀਕਾ ਨਾਲ ਤੇ ਵੈਸਟਰਨ ਕੰਟਰੀਜ਼ ਨਾਲ, ਹਨਾ। ਸੋ ਉਹਨਾਂ ਨੂੰ ਵੀ ਮੈਨੂੰ ਲੱਗਦੀ ਹੈ ਵੀ ਜੇ ਇਰਾਨ ਤੋਂ ਬਹੁਤ ਸਾਰੀਆਂ ਪਾਬੰਦੀਆਂ ਹਟਾ ਲਈਆਂ ਜਾਣ ਤਾਂ ਉਹਨੂੰ ਐਨਗੇਜ ਕਰ ਲਿਆ ਜਾਵੇ ਤੇ ਉਹਨੂੰ ਮਨਾਇਆ ਜਾ ਸਕਦਾ ਹੈਗਾ। ਸੋ ਉਹਦੇ ਕਰਕੇ ਤੇ ਦੂਸਰਾ ਇਹ ਹੈਗਾ ਵੀ ਇਹ ਹੁਣ ਜਿਹੜਾ ਹੈਗਾ ਸੱਤਾ ਤਬਦੀਲੀ ਦਾ ਜਿਹੜਾ ਯਤਨ ਆ ਉਹ ਕਰ ਰਹੇ ਹੈਗੇ। ਸੱਤਾ ਤਬਦੀਲੀ ਦੇ ਪਿਛਲੇ 3-4 ਦਿਨਾਂ ਤੋਂ ਲਗਾਤਾਰ ਆ ਰਹੇ ਆ ਵੀ ਅਸੀਂ ਰਜੀਮ ਚੇਂਜ ਕਰਨ ਜਾ ਰਹੇ ਹੈਗੇ ਆ। ਸੋ JD ਵੈਂਸ ਬੜੇ ਵੋਕਲ ਹੈ ਇਹਦੇ ਮਾਮਲੇ ਵਿੱਚ, ਈਵਨ ਨੇਤਨਯਾਹੂ ਵੀ ਕਿਤੇ ਨਾ ਕਿਤੇ ਇਹ ਬੋਲ ਰਹੇ ਹੈਗੇ ਆ ਵੀ ਸਾਨੂੰ ਰਜੀਮ ਚੇਂਜ ਆ ਜਿਹੜਾ ਵੀ ਇਹ ਸਰਕਾਰਾਂ ਦੀ ਤਬਦੀਲੀ ਆ। ਸੋ ਉਹ ਇਹ ਆਖ ਰਹੇ ਹੈਗੇ 25 ਜਾਂ 30% ਲੋਕ ਨੇ ਜਿਹੜੇ ਉਹ ਵਰਤਮਾਨ ਰਜੀਮ ਤੋਂ, ਕਿਉਂਕਿ ਲੰਬੀਆਂ ਪਾਬੰਦੀਆਂ ਤੋਂ ਬਾਅਦ ਇੰਟਰਨਲ ਪਾਬੰਦੀਆਂ ਤਾਂ ਹੈਗੀਆਂ ਨਾ ਇਰਾਨ ਵਿੱਚ ਵੀ ਔਰਤਾਂ ਨੂੰ ਸਨੱਬ ਕੀਤਾ ਜਾਂਦਾ, ਉਹਨਾਂ ਤੇ ਪਾਬੰਦੀਆਂ ਨੇ। ਸੋ ਧਾਰਮਿਕ ਕੱਟੜਤਾ ਦੀਆਂ ਬਹੁਤ ਸਾਰੀਆਂ ਪਾਬੰਦੀਆਂ, ਸੋਸਾਇਟੀ ਫ੍ਰੀ ਨਹੀਂ ਹੈ, ਬਹੁਤ ਕੁਛ ਹੈ ਤੇ ਇਨਫੋਰਮੇਸ਼ਨ ਨੂੰ ਦਬਾਇਆ ਜਾ ਰਿਹਾ। ਸੋ ਜਦੋਂ ਉਹ ਵੈਸਟਰਨ ਵਰਲਡ ਨਾਲ ਇੰਟਰੈਕਟ ਕਰਦੀ ਹੈ ਦੁਨੀਆ ਤਾਂ ਉਹਨੂੰ ਲੱਗਦਾ ਵੀ ਫਲੋ ਆਫ ਇਨਫੋਰਮੇਸ਼ਨ ਬਹੁਤ ਜ਼ਿਆਦਾ ਹੈਗਾ। ਸੋ ਇਹ ਬਹੁਤ ਸਾਰੀਆਂ ਕੰਪਲਸ਼ਨਸ ਨੇ, ਉਹ ਕੰਪਲਸ਼ਨਸ ਇਰਾਨ ਦੇ ਸਾਹਮਣੇ ਵੀ ਹੈ ਤੇ ਉਹ ਜਿਹੜੀਆਂ ਹੈਗੀਆਂ ਵੈਸਟਰਨ ਵਰਲਡ ਦੇ ਸਾਹਮਣੇ ਵੀ ਹੈ। ਸੋ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈਗਾ ਵੀ ਜੇ ਆਪਾਂ ਈਰਾਨ ਨੂੰ ਐਨਗੇਜ ਕਰ ਲਈਏ, ਉਹਦੇ ਚੋਂ ਬਹੁਤ ਸਾਰੀਆਂ ਪਾਬੰਦੀਆਂ ਨੇ ਹਟਾ ਲਈਏ ਤੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਪਰਸੂਏਟ ਕਰ ਲਿਆ ਜਾਵੇ ਵੀ ਉਹ ਪਰਮਾਣੂ ਹਥਿਆਰਾਂ ਵਾਲੇ ਰਾਹ ਨਾ ਪਵੇ, ਤਾਂ ਕਿਤੇ ਨਾ ਕਿਤੇ ਕੰਟਰੀ ਆਪਣੀ ਪ੍ਰੋਸਪੈਰਿਟੀ ਤੇ ਆਪਣੀ ਉਹਦੇ ਲਈ ਇੰਨੀ ਲੰਬੇ ਸਮੇਂ ਦੀ ਜੇਲ੍ਹ ਚੋਂ ਜਿਹੜਾ ਨਿਕਲਣ ਦਾ ਜਿਹੜਾ ਮੌਕਾ ਹੈ ਉਹ ਹੱਥੋਂ ਨਹੀਂ ਜਾਣ ਦੇਗਾ, ਉਹ ਕੰਮ ਕਰੇਗਾ। ਇਹੀ ਚੀਜ਼ ਆਪਾਂ ਕਿਊਬਾ ਮਿਸਲ ਕ੍ਰਾਈਸਿਸ ਤੋਂ ਬਾਅਦ ਵੀ ਦੇਖਿਆ, ਅਜੇ ਤੱਕ ਵੀ ਪਾਬੰਦੀਆਂ ਉਦਾਂ ਹੀ ਬਰਕਰਾਰ ਆ, ਈਰਾਨ ਦੇ ਉੱਤੇ ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਆ। ਇਨਫੈਕਟ ਇਸੇ ਚੀਜ਼ ਦੇ ਵਿੱਚ ਅਵਤਾਰ ਸਿੰਘ ਜੀ ਮੈਂ ਦੱਸਦਾ ਜਾਵਾਂ, ਫਾਈਨੈਂਸ਼ੀਅਲ ਟਾਈਮਜ਼, ਅਲ ਜਜ਼ੀਰਾ ਸਾਰੇ ਜਾਣੇ ਰਿਪੋਰਟ ਕਰ ਰਹੇ ਆ ਈਰਾਨ ਦੀ ਪਾਰਲੀਮੈਂਟ ਨੇ ਉਸ ਪਲਾਨ ਨੂੰ ਅਪਰੂਵ ਕਰ ਦਿੱਤਾ ਆ ਜਿਸ ਦੇ ਵਿੱਚ ਜਿਹੜੀ ਨਿਊਕਲੀਅਰ ਨਾਨ ਪ੍ਰੋਫਿਲੇਸ਼ਨ ਟ੍ਰੀਟੀ NPT ਜਿਹਨੂੰ ਕਹਿੰਦੇ ਆ ਵੀ ਉਹਦੇ ਵਿੱਚੋਂ ਕਹਿੰਦੇ ਵੀ ਅਸੀਂ ਬਾਹਰ ਆ ਰਹੇ ਹਾਂ ਤੇ ਜਿਹੜੇ ਹਾਂਜੀ ਅਟੋਮਿਕ ਵਾਚਡੌਗ ਦੇ ਨਾਲ ਜਿਹੜੀ ਕੋਆਪਰੇਸ਼ਨ ਆ ਉਸ ਨੂੰ ਉਹ ਹੁਣ ਖਤਮ ਜਿਹੜੀ ਉਹ ਕਰ ਰਹੇ ਆ, ਸਸਪੈਂਡ ਕਰ ਦਿੱਤੇ ਆ। 223 ਦੇ ਵਿੱਚੋਂ 221 ਨੇ ਹੱਕ 'ਚ ਵੋਟ ਪਾਈ, ਇੱਕ ਨੇ ਉਲਟ ਪਾਈ ਤੇ ਇੱਕ ਦੇ ਜਿਹੜੇ ਵੋਟ ਦੇ ਵਿੱਚ ਕਹਿੰਦੇ ਆ ਵੀ ਉਹ ਹਿੱਸਾ ਉੱਥੇ ਨਹੀਂ ਲਿਆ ਹੈਗਾ। ਸੋ ਇਹ ਬਿਗ ਡਿਵੈਲਪਮੈਂਟ ਆਪਾਂ ਇਸ ਨੂੰ ਜਿਹੜਾ ਉਹ ਮੰਨਦੇ ਆ। ਤੇ ਉਧਰ ਅਲ ਜਜ਼ੀਰਾ ਨਾਲ ਇਹ ਵੀ ਰਿਪੋਰਟ ਕਰ ਰਿਹਾ ਵੀ ਹੁਣ ਜੰਗਬੰਦੀ ਤੋਂ ਬਾਅਦ ਦੇ ਵਿੱਚ ਅਮਰੀਕਾ ਤੇ ਈਰਾਨ ਦੀ ਫੇਰ ਗੱਲਬਾਤ ਡਾਇਲੋਗ ਜਿਹੜਾ ਆ ਉਹ ਸ਼ੁਰੂ ਹੋਣ ਜਿਹੜਾ ਉਹ ਜਾ ਰਿਹਾ ਹੈਗਾ ਆ ਇਸ ਨਿਊਕਲੀਅਰ ਟਾਕਸ ਨੂੰ ਜਿਹੜਾ ਉਹ ਲੈ ਕੇ। ਸੋ ਲੈਟਸ ਸੀ ਅੱਗੇ ਇਸ ਦੇ ਵਿੱਚ
ਕੀ ਜਿਹੜਾ ਉਹ ਬਣਦਾ ਹੈਗਾ ਆ। ਇੱਥੇ ਅਵਤਾਰ ਸਿੰਘ ਜੀ ਇਹ ਅਕਸਰ ਗੱਲ ਆਉਂਦੀ ਆ ਜਦੋਂ ਈਰਾਨ ਕਹਿੰਦਾ ਆ, ਖਮੀਨੀ ਹੁਣੀ ਕਹਿੰਦੇ ਆ, ਜਾਂ ਉਹਦੇ ਨਾਲ ਦੇ ਜਿਹੜੇ ਕਹਿੰਦੇ ਵੀ ਇਜ਼ਰਾਈਲ ਨੂੰ ਨਕਸ਼ੇ ਤੋਂ ਖਤਮ ਕਰ ਦੇਣਾ, ਡੈਥ ਟੂ ਅਮਰੀਕਾ, ਜਦੋਂ ਉਹ ਬਿਆਨ ਜਿਹੜੇ ਉਸ ਦੇ ਵਿੱਚ ਦਿੰਦੇ ਆ, ਤਾਂ ਇਧਰਲੇ ਪਾਸੇ ਫਿਰ ਇਸ ਚੀਜ਼ ਦੇ ਵਿੱਚ ਜਵਾਬ ਇਹ ਹੁੰਦਾ ਵੀ ਜੇ ਭਾਈ ਇਹਨਾਂ ਕੋਲ ਵਾਕਿਆ ਨਿਊਕਲੀਅਰ ਬੰਬ ਆ ਗਿਆ ਤਾਂ ਇਹਨਾਂ ਨੇ ਤਾਂ ਮਿੰਟ ਨਹੀਂ ਲਾਉਣਾ ਇਸ ਨੂੰ ਚਲਾਉਣ ਦੇ ਲਈ, ਇਸੇ ਲਈ ਆਪਾਂ ਨੂੰ ਰੋਕ ਰਹੇ ਆ। ਸੋ ਇਹਦੇ ਵਿੱਚ ਕੀ ਵਾਕਿਆ ਹੀ ਨੈਗੋਸ਼ੀਏਸ਼ਨ ਦੀ ਸਕੋਪ ਰਹਿ ਜਾਂਦਾ ਆ? ਮਸਲਾ ਜਿਹੜਾ ਇਸ ਦੇ ਵਿੱਚ ਉਹ ਰਹਿ ਜਾਂਦਾ ਵੀ ਹੱਲ ਹੋ ਸਕਦਾ ਆ, ਉਹਨਾਂ ਨੂੰ ਸਮਝਾਇਆ ਜਾ ਸਕਦਾ, ਜਿੱਦਾਂ ਤੁਸੀਂ ਕਹਿ ਸਕਦੇ ਆ ਵੀ ਉਹਨਾਂ ਨੂੰ ਮੇਨ ਧਾਰਾ ਦੇ ਵਿੱਚ ਲਿਆ ਕੇ ਮਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, ਕਿ ਵਾਕਿਆ ਉਹ ਇੱਕ ਫੈਸੀਬਲ ਰਾਹ ਹੈਗਾ ਆ, ਉਹ ਬਣ ਸਕਦੀ ਹੈ ਉਹ ਗੱਲ? ਹਾਂਜੀ ਹਾਂਜੀ, ਮੈਨੂੰ ਲੱਗਦਾ ਵੀ ਫੈਸੀਬਲ ਰਾਹ ਜਿਹੜਾ ਹੈਗਾ। ਸੋ ਬੇਸ਼ੱਕ ਅਸੀਂ ਇਸ ਗੱਲ ਦੀ ਹਮਾਇਤ ਬਿਲਕੁਲ ਵੀ ਨਹੀਂ ਕਰਦੇ ਵੀ ਕੋਈ ਵੀ ਕੰਟਰੀ ਦੂਸਰੇ ਕੰਟਰੀ ਨੂੰ ਇਹ ਕਹੇ ਮੈਂ ਤੈਨੂੰ ਨਕਸ਼ੇ ਤੋਂ ਹਟਾ ਦਿਆਂਗਾ। ਸੋ ਇਹ ਬਹੁਤ ਅਨਨੈਚੁਰਲ ਆ, ਅਨਡਿਪਲੋਮੈਟਿਕ ਆ, ਤੇ ਟੋਟਲੀ ਜਿਹੜੀ ਹੈਗੀ ਆ ਨਾਨ ਡੈਮੋਕ੍ਰੈਟਿਕ ਆ। ਸੋ ਜਿਹੜਾ ਇਹ ਗੁਲਦਸਤਾ ਦੁਨੀਆ ਦਾ ਖਿੜਿਆ ਹੋਇਆ, ਇਹਦੇ ਵਿੱਚ ਜਿਹੜੇ ਵੱਖ-ਵੱਖ ਫੁੱਲ ਨੇ, ਜੇ ਕੋਈ ਇੱਕ ਫੁੱਲ ਇਹ ਕਹਿੰਦਾ ਹੈਗਾ ਵੀ ਮੈਂ ਸਾਰੇ ਬਾਕੀਆਂ ਨੂੰ ਮਸਲ ਕੇ ਇੱਕੋ ਰੰਗ ਦਾ ਜਿਹੜੇ ਫੁੱਲ ਆ ਉਹ ਕਰਨੇ ਆ ਜਿਹੜੇ ਮੇਰੇ ਆਪਣੇ ਵਰਗੇ ਹੈਗੇ, ਸੋ ਬਿਲਕੁਲ ਵੀ ਇਹ ਨਾਨ ਡੈਮੋਕ੍ਰੈਟਿਕ ਆ। ਹਾਲਾਂਕਿ ਤੁਸੀਂ ਦੇਖੋ ਵੀ ਵੈਸਟਰਨ ਵਰਲਡ ਵਿੱਚ ਅਮਰੀਕਾ ਕੋਲ ਅਟੋਮਿਕ ਬੰਬ ਆ, ਹਨਾ, ਸੋ ਹੋਰ ਮੁਲਕਾਂ ਕੋਲ ਵੀ 7-8 ਮੁਲਕਾਂ ਕੋਲ ਇਸ ਤਰ੍ਹਾਂ ਜਿਹੜੇ ਹਨਾ ਉਹ ਬੰਬ ਹੈਗੇ ਨੇ, ਪਰ ਉਹਨਾਂ ਨੇ ਕਦੀ ਵੀ ਇਸ ਤਰ੍ਹਾਂ ਦਾ ਅਗਰੈਸ਼ਨ ਨਹੀਂ ਦਿਖਾਇਆ। ਹੁਣ ਇਸ ਤਰ੍ਹਾਂ ਦਾ ਬਲਕਿ ਇਹ ਗੱਲ ਟੋਟਲੀ ਰੱਦ ਕਰਨ ਵਾਲੀ ਆ ਵੀ ਅਸੀਂ ਇਜ਼ਰਾਈਲ ਨੂੰ ਤਬਾਹ ਕਰ ਦੇਂਗੇ। ਇਜ਼ਰਾਈਲ ਨੂੰ ਆਪਣੀ ਐਗਜ਼ਿਸਟੈਂਸ ਨਾਲ ਜਿਉਣ ਦਾ ਹੱਕ ਹੋਣਾ ਚਾਹੀਦਾ, ਪਰ ਇਜ਼ਰਾਈਲ ਕਿਸੇ ਦੇ ਮਾਮਲਿਆਂ ਵਿੱਚ ਦਖਲ ਨਾ ਦੇਵੇ। ਸੋ ਈਰਾਨ ਨੂੰ ਵੀ ਆਪਣੀ ਐਗਜ਼ਿਸਟੈਂਸ ਨਾਲ ਜਿਉਣ ਦਾ ਹੱਕ ਹੋਵੇ, ਉਹਦੇ ਮਾਮਲਿਆਂ ਵਿੱਚ ਵੀ ਕੋਈ ਦਖਲ ਨਾ ਦੇਵੇ। ਸੋ ਇਹ ਜਿਹੜੀ ਕੋਐਗਜ਼ਿਸਟੈਂਸ ਦੀ ਰਿਸਪੈਕਟ ਆ ਜਿਹੜੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ ਹੈ, ਸੋ ਸਾਨੂੰ ਲੱਗਦਾ ਵੀ ਇਸ ਕ੍ਰਾਈਸਿਸ ਵਿੱਚ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈਗਾ ਉਹ ਇੱਕ ਵੱਡਾ ਰੋਲ ਮਾਡਲ ਦੇ ਤੌਰ ਤੇ ਆ ਸਕਦਾ। ਤੁਸੀਂ ਦੇਖੋ ਸਿੱਖਾਂ ਦਾ ਗ੍ਰੰਥ ਹੋਵੇ, ਉਹਦੇ ਵਿੱਚ ਨਾਨ ਸਿੱਖਾਂ ਦੀ ਬਾਣੀ ਹੋਵੇ, ਕਿੰਨੀ ਵੱਡੀ ਕੋਐਗਜ਼ਿਸਟੈਂਸ ਆ। ਹੁਣ ਜੇ ਇਸ ਵੱਡੇ ਮਾਡਲ ਦੇ ਆਧਾਰ ਤੇ ਕਿਤੇ ਸਿੱਖਾਂ ਦਾ ਮੁਲਕ ਬਣ ਗਿਆ ਤਾਂ ਉਹ ਕਿੰਨਾ ਪਵਿੱਤਰ ਔਰ ਕਿੰਨਾ ਖੂਬਸੂਰਤ ਹੋਵੇਗਾ। ਤੁਸੀਂ ਇਹ ਦੇਖੋ ਨਾ ਵੀ ਕਿੰਨੀ ਕੋਐਗਜ਼ਿਸਟੈਂਸ, ਕਿੰਨਾ ਇਨਕਲੂਸਿਵ ਤੇ ਸਾਰੀਆਂ ਘੱਟ ਗਿਣਤੀਆਂ ਨੂੰ ਕਿਸ ਵੱਡੀ ਪੱਧਰ ਤੇ ਸਤਿਕਾਰ ਦੇਣ ਵਾਲਾ ਜਿਹੜਾ ਉਹ ਰਾਜਨੀਤਿਕ ਮਾਡਲ ਹੋਵੇਗਾ। ਸੋ ਸਾਨੂੰ ਲੱਗਦਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਡਲ ਜਾਂ ਉਹ ਤੋਂ ਬਾਅਦ ਜਿਹੜਾ ਮਾਡਲ ਉਹਨਾਂ ਨੇ ਕਹੇ ਅਣਕਹੇ ਜਿਹੜੀ ਲਿਬਰਲ ਡੈਮੋਕ੍ਰੇਸੀ ਨੇ ਅਪਣਾਇਆ, ਉਹਦੇ ਚੋਂ ਈਰਾਨ ਨੂੰ ਅਨਗੇਜ ਕੀਤਾ ਜਾਵੇ, ਈਰਾਨ ਤੋਂ ਕੁਝ ਪਾਬੰਦੀਆਂ ਹਟਾਈਆਂ ਜਾਣ, ਉਹਨੂੰ ਰਾਹ ਤੇ ਪਿਆ ਜਾਵੇ। ਹੁਣ ਤੁਸੀਂ ਪਾਬੰਦੀਆਂ ਲਾ ਕੇ 50 ਸਾਲਾਂ ਤੋਂ ਉਹਨੂੰ ਟੇਬਲ ਤੇ ਨਹੀਂ ਲਿਆ ਸਕਦੇ, ਸੋ ਉਹਦੇ ਤੋਂ ਪਾਬੰਦੀਆਂ ਹਟਾਈਆਂ ਜਾਣ, ਉਹਦੇ ਵਿੱਚ ਭਰੋਸਾ ਪੈਦਾ ਕੀਤਾ ਜਾਵੇ ਵੀ ਉਹ ਤੇ ਉਹ ਵੀ ਤਾਂ ਹੀ ਟੇਬਲ ਤੇ ਆਏਗਾ ਜੇ ਉਹਨੂੰ ਭਰੋਸਾ ਹੋਵੇਗਾ ਵੀ ਮੇਰਾ ਰਾਹ ਬੰਦ ਨਹੀਂ ਕੀਤਾ ਜਾਏਗਾ, ਮੈਨੂੰ ਇੱਕ ਤਰ੍ਹਾਂ ਨਾਲ ਜੇਲ੍ਹ ਖਾਨੇ ਵਿੱਚ ਕੈਦ ਨਹੀਂ ਕੀਤਾ ਜਾਏਗਾ। ਹੁਣ ਇਹ ਦੋਵਾਂ ਦੀ ਜਿਹੜੀ ਹੈਗੀ ਆ ਅੰਗੇਜਮੈਂਟ ਲਈ ਵੈਸਟਰਨ ਵਰਲਡ ਦੀ ਵੱਡੀ ਜ਼ਿੰਮੇਵਾਰੀ ਆ, ਉਹਨੂੰ ਰਾਹ ਦੇਵੇ, ਉਹਨੂੰ ਸਾਹ ਆਉਣ ਜੋਗਾ ਰਾਹ ਦੇਵੇ। ਸੋ ਜਦੋਂ ਉਹ ਸਾਹ ਲੈਣ ਲੱਗੇਗਾ ਉਹਦੀ ਸੁਸਾਇਟੀ ਨੂੰ ਥੋੜਾ ਓਪਨ ਹੋਣ ਦੇਵੇ ਤੇ ਉਹਨਾਂ ਨੂੰ ਵੀ ਅੰਗੇਜ ਕਰਕੇ ਵੀ ਸੁਸਾਇਟੀ ਤੋਂ ਜਿਹੜੀਆਂ ਪਾਬੰਦੀਆਂ ਨੇ, ਡਿਪਲੋਮੈਟਿਕ ਇਹ ਐਫਰਟ ਟਾਇਰਸਮ ਹੋ ਸਕਦਾ, ਵੀ ਥਕਾ ਦੇਣ ਵਾਲਾ ਹੋ ਸਕਦਾ, ਪਰ ਮੈਨੂੰ ਜਿੰਨੀ ਕੁ ਮੈਂ ਡਿਪਲੋਮੇਸੀ ਨੂੰ ਸਮਝਦਾ ਤਾਂ ਮੈਨੂੰ ਇਹ ਲੱਗਦਾ ਹੈਗਾ ਵੀ ਇਹ ਅਸੰਭਵ ਨਹੀਂ ਹੈ। ਈਰਾਨ ਕੋਈ ਵੀ ਈਰਾਨ ਦਾ ਲੀਡਰ ਜਾਂ ਕੋਈ ਵੀ ਜਿਹੜਾ ਸ਼ਹਿਰੀ ਆ ਉਹ ਨਹੀਂ ਚਾਹੇਗਾ ਵੀ 50 ਸਾਲਾਂ ਤੋਂ ਇੱਕ ਜੇਲ੍ਹ ਵਿੱਚ ਬੈਠੇ ਆ ਤੇ ਇਹਦੇ 'ਚ ਬੈਠੇ ਰਹੀਏ ਨਾ। ਸੋ ਉਹਨੂੰ ਰਿਸਪੈਕਟਫੁਲੀ ਡਿਪਲੋਮੇਸੀ ਆ ਜਦੋਂ ਵੈਸਟਰਨ ਡਿਪਲੋਮੇਸੀ ਇਸ ਗੱਲ ਤੇ ਫਖਰ ਕਰਦੀ ਆ ਵੀ ਅਸੀਂ ਹਰ ਬੰਦੇ ਨਾਲ ਅੰਗੇਜ ਕਰਦੇ ਆ, ਚਾਹੇ ਉਹ ਆਪਣਾ ਦੁਸ਼ਮਣ ਵੀ ਕਿਉਂ ਨਾ ਹੋਵੇ, ਤਾਂ ਘੱਟੋ ਘੱਟ ਈਰਾਨ ਨਾਲ ਇੱਕ ਵਾਰੀ ਅੰਗੇਜ ਕਰਕੇ ਦੇਖ ਤਾਂ ਲਿਆ ਜਾਵੇ ਨਾ, ਹਨਾ। ਸੋ ਉਹਨੂੰ ਰਾਹ ਦਿੱਤਾ ਜਾਵੇ ਟੇਬਲ ਤੇ ਆਉਣ ਲਈ, ਸਾਹ ਲੈਣ ਜੋਗੀਆਂ ਉਹਦੇ ਤੇ ਪਾਬੰਦੀਆਂ ਹਟਾਈਆਂ ਜਾਣ ਤੇ ਇਜ਼ਰਾਈਲ ਨਾਲ ਆ ਜਿਹੜਾ ਵਾਇਆ ਚਾਈਨਾ ਐਂਡ ਸਾਊਦੀ ਅਰੇਬੀਆ ਐਂਡ ਕਤਰ ਆ ਜਿਹੜੇ ਉਹ ਹੈਂਡਸ਼ੇਕ ਹੋ ਸਕਦਾ। ਬੇਸ਼ੱਕ ਬਹੁਤ ਔਖਾ ਕਾਰਜ ਹੈ ਪਰ ਅਸੰਭਵ ਨਹੀਂ, ਇਹ ਮੇਰਾ ਆਪਣਾ ਮੰਨਣਾ ਹੈ। ਜੀ ਸੋ ਇਸੇ ਲਈ ਤਖਤਾ ਪਲਟਣ ਦੇ ਲਈ ਯੂਐਸ ਦੇ ਕੋਈ ਹਾਮੀਦਾਰ ਨੂੰ ਉੱਥੇ ਜਿਹੜਾ ਉਹ ਹੈੱਡ ਲਾਉਣ ਦੇ ਲਈ ਕੋਸ਼ਿਸ਼ਾਂ ਨਾਲ ਚੱਲ ਰਹੀਆਂ? ਹਾਂਜੀ ਉਹ ਹੋ ਸਕਦਾ। ਹੁਣ ਇਹ ਉਹਨਾਂ ਦੇ ਡਿਪਲੋਮੈਟਿਕ ਐਫਰਟਸ ਆ, ਉਹਦੇ ਵਿੱਚ ਸਟ੍ਰੈਟਜੀਕਲੀ ਵੀ ਜਦੋਂ ਅੰਗੇਜ ਨਹੀਂ ਹੋ ਰਿਹਾ, ਸੋ ਇਹ ਅੰਗੇਜ ਮਨ ਲੱਗਦੀ ਅੰਗੇਜ ਕਰਨ ਦਾ ਸਹੀ ਰਾਹ ਨਹੀਂ ਹੈ ਵੀ ਉੱਥੇ ਉਹਦਾ ਤਖਤਾ ਪਲਟ ਦੋ। ਇਹਨਾਂ ਲੋਕਾਂ ਨੂੰ ਹੀ ਅੰਗੇਜ ਕੀਤਾ ਜਾ ਸਕਦਾ ਹੈ, ਪਰ ਉਹਨਾਂ ਨੂੰ ਕੁਝ ਖੁੱਲ੍ਹਾਂ ਦੇਣੀਆਂ ਪੈਣਗੀਆਂ, ਉਹਨਾਂ ਨੂੰ ਵੈਸਟਰਨ ਵਰਲਡ ਵਾਲੀਆਂ ਆਜ਼ਾਦੀਆਂ ਦੀ ਸ਼ੁਰੂਆਤ ਆ ਜਿਹੜੀ ਤੁਹਾਨੂੰ ਦੇਣੀ ਪਵੇਗੀ। ਸੋ ਕੰਧ ਨਾਲ ਧੱਕ ਕੇ, ਹੁਣ ਜੇ ਆਪਾਂ ਕਹੀਏ ਵੀ ਜਿੱਦਾਂ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਵਿੱਚ ਡੱਕਿਆ ਹੋਇਆ, ਉਹਦੇ ਖਿਲਾਫ ਹਨਾ ਵੀ ਕਿਸ ਤਰ੍ਹਾਂ ਦਾ ਇੱਕ ਭੰਡੀ ਪ੍ਰਚਾਰ ਆ ਜਿਹੜਾ ਉਹ ਕਰਿਆ ਜਾ ਰਿਹਾ ਵੀ ਉਹਨਾਂ
ਇੱਕ ਜੇਲ੍ਹ ਵਿੱਚ ਡੱਕੇ ਹੋਏ ਬੰਦੇ ਦੇ ਖਿਲਾਫ ਤੁਸੀਂ ਕੁਝ ਵੀ ਬੋਲ ਸਕਦੇ ਹੋ। ਹੁਣ ਜੇਲ੍ਹ ਵਿੱਚ ਡੱਕੇ ਹੋਏ ਬੰਦੇ ਨੂੰ ਇਹ ਕਿਹਾ ਜਾਵੇ ਵੀ ਹਾਂ ਵੀ ਤੁਸੀਂ ਆਪਣੀ ਕੌਮ ਬਾਰੇ ਫੈਸਲਾ ਕਰੋ, ਅਗਲਾ ਕਹੂਗਾ ਪਹਿਲਾਂ ਜੇਲ੍ਹ ਚੋਂ ਬਾਹਰ ਕੱਢੋ। ਸੋ ਉਹ ਸਿਧਾਂਤਕ ਤੌਰ ਤੇ ਹੀ ਸਹੀ ਨਹੀਂ ਬਣਦਾ ਵੀ ਇੱਕ ਜੇਲ੍ਹ ਵਿੱਚ ਡੱਕੇ ਹੋਏ ਬੰਦੇ ਨੂੰ ਤੁਸੀਂ ਉਹ ਕੀਤਾ ਜਾਵੇ। ਸੋ ਈਰਾਨ ਨੂੰ ਮੈਨੂੰ ਇਹ ਲੱਗਦਾ ਹੈਗਾ ਵੀ ਉਹਨੂੰ ਸਾਹ ਆਉਣ ਜੋਗੀਆਂ ਪਾਬੰਦੀਆਂ ਹਟਾਉਣੀਆਂ ਚਾਹੀਦੀਆਂ, ਉਹਨਾਂ ਦੀ ਜਿਹੜੀ ਅਫਸਰਸ਼ਾਹੀ ਨੂੰ ਅੰਗੇਜ ਕਰਨਾ ਚਾਹੀਦਾ। 50 ਸਾਲਾਂ ਤੋਂ ਉਹ ਜਿਸ ਜੇਲ੍ਹ ਵਿੱਚ ਰਹਿ ਰਹੇ ਆ ਉਹਨਾਂ ਦੀ ਮਾਨਸਿਕਤਾ ਜੰਗ ਵਾਲੀ ਬਣ ਗਈ ਆ। ਸੋ ਇਹ ਜੰਗ ਵਾਲੀ ਮਾਨਸਿਕਤਾ ਚੋਂ ਕੱਢਣ ਲਈ ਬਹੁਤ ਐਜੂਕੇਸ਼ਨ ਦਾ ਔਰ ਜਿਹੜੀ ਹੈਗੀ ਆ ਸਿਵਲਾਈਜੇਸ਼ਨ ਦੇ ਜਿਹੜੇ ਐਫਰਟਸ ਆ ਉਹ ਹੋਣੇ ਚਾਹੀਦੇ ਆ। ਸੋ ਹਲ ਇੱਕਦਮ ਨਹੀਂ ਆਵੇਗਾ ਉਹ ਰਾਹ ਤੇ, ਹਲੇ ਹੋ ਸਕਦਾ 30 ਸਾਲ ਲੱਗ ਜਾਣ ਉਹਨੂੰ ਟਰੈਕ ਤੇ ਆਉਂਦੇ, ਪਰ ਸਾਨੂੰ ਲੱਗਦਾ ਵੀ ਉਹ ਆ ਸਕਦਾ ਹੈਗਾ, ਉਹ ਅਨਗੇਜ ਹੋ ਸਕਦਾ ਵੈਸਟਰਨ ਵਰਲਡ। ਜੀ ਜੀ। ਅੱਛਾ, ਚੀਨ ਦੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਹੁਣ ਸਵਾਲ ਇੱਥੇ ਨਾਲ ਇਹ ਵੀ ਆਉਂਦਾ ਵੀ ਕੀ ਚੀਨ ਜਿੱਦਾਂ ਉਹ ਪਾਕਿਸਤਾਨ ਦੇ ਨਾਲ, ਇੰਡੀਆ ਪਾਕਿਸਤਾਨ ਦੇ ਕੌਨਫਲਿਕਟ ਦੇ ਵਿੱਚ ਪਾਕਿਸਤਾਨ ਦੇ ਨਾਲ ਖੜੇ ਆ, ਪਾਕਿਸਤਾਨ ਨੂੰ ਜਿਤਾਇਆ ਵੀ ਇੱਕ ਹਿਸਾਬ ਦੇ ਨਾਲ, ਉਹਦਾ ਅਪਰ ਹੈਂਡ ਉਸ ਦੇ ਵਿੱਚ ਰਿਹਾ ਜਾਂ ਬਰਾਬਰਤਾ ਕਰਨ 'ਚੋਂ ਕਾਮਯਾਬ ਜਿਹੜੇ ਹੋ ਰਹੇ ਆ, ਈਰਾਨ ਦੇ ਨਾਲ ਉਹ ਡਟ ਕੇ ਖੜੇਗਾ ਕਿ ਸਿਰਫ ਆਪਣੇ ਜਿਹੜੇ ਨਵੇਂ ਸਿਲਕ ਰੂਟ ਨੂੰ ਬਚਾਉਣ ਖਾਤਰ ਪਾਕਿਸਤਾਨ, ਅਫਗਾਨਿਸਤਾਨ, ਈਰਾਨ ਇਹਨਾਂ ਸਾਰਿਆਂ ਨੂੰ ਤਾਂ ਅੰਗੇਜ ਕਰ ਰਿਹਾ? ਇਹ ਦੇਖੋ ਅੰਗੇਜ ਤਾਂ ਉਹ ਕਰ ਰਿਹਾ ਹੈ ਕਿਉਂਕਿ ਚਾਈਨਾ ਦੀ ਜਿਹੜੀ ਵੱਡੀ ਪਾਲਿਸੀ ਹੈ ਵੀ ਜੰਗ ਨਾ ਲੜਨ ਦੀ ਪਾਲਿਸੀ ਹੈ। ਸੋ ਚਾਈਨਾ ਜੰਗ ਵਾਲੀ ਸਥਿਤੀ 'ਚ ਜਿਹੜਾ ਕਦੇ ਵੀ ਨਹੀਂ ਆਉਂਦਾ। ਹਾਂ, ਆਪਣੇ ਸਟ੍ਰੈਟੇਜਿਕ ਪਾਰਟਨਰਸ ਨੂੰ ਮਜ਼ਬੂਤ ਜ਼ਰੂਰ ਕਰਦਾ। ਸੋ ਈਰਾਨ ਉਹਦੀ ਜਿਹੜੀ ਇਕਨੋਮਿਕ ਸਟ੍ਰੈਟਜੀ ਹੈਗੀ ਆ, ਇਕਨੋਮਿਕ ਐਂਡ ਪੋਲੀਟੀਕਲ ਸਟ੍ਰੈਟਜੀ ਆ, ਉਹਦੇ ਵਿੱਚ ਇੱਕ ਬਹੁਤ ਆਪਾਂ ਕਹਿ ਸਕਦੇ ਵੀ ਸੈਂਟਰਲ ਮੁਲਕ ਹੈਗਾ। ਸੋ ਸਾਊਥ ਏਸ਼ੀਆ ਦੇ ਵਿੱਚ ਆ ਕੇ ਸੋ ਈਰਾਨ ਨੂੰ ਅੰਗੇਜ ਕਰਨਾ, ਅਫਗਾਨਿਸਤਾਨ ਨੂੰ ਤੇ ਪਾਕਿਸਤਾਨ ਨੂੰ ਅੰਗੇਜ ਕਰਨਾ, ਤੇ ਉਹਦੇ ਪਾਸੇ ਦੂਸਰੇ ਪਾਸੇ ਜਿਹੜੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਸੀ ਉਹਦੇ ਵਿੱਚੋਂ ਜਿਹੜੇ ਰਸ਼ੀਆ ਦੇ ਸੋਵੀਅਤ ਰਸ਼ੀਆ ਦੇ ਜਿਹੜੇ ਮੁਲਕ ਆ ਉਹਨਾਂ ਨਾਲ ਜਿਸ ਕਿਸਮ ਦੀ ਅੰਗੇਜਮੈਂਟ ਉਹ ਕਰ ਰਿਹਾ ਹੈਗਾ, ਉਹਨਾਂ ਦੀਆਂ ਆਪਣੀਆਂ ਆਰਥਿਕ ਲੋੜਾਂ ਨੂੰ ਉਹ ਪੂਰਾ ਕਰ ਰਿਹਾ ਹੈਗਾ। ਹਾਲਾਂਕਿ ਭਾਰਤ ਨੇ ਵੀ ਯਤਨ ਕਰਿਆ ਕਾਫੀ ਵੀ ਚਾਈਨਾ ਦੇ ਮੁਕਾਬਲੇ, ਉਹ ਵੀ ਜਿਹੜਾ ਹੈਗਾ ਆਸੀਆਨ ਮੁਲਕ ਰਾਹੀਂ ਜਾਂ ਹੋਰ ਫੋਰਮਸ ਰਾਹੀਂ ਅਜ਼ਰਬਾਈਜਾਨ, ਕਿਰਗਿਸਤਾਨ, ਕਜ਼ਾਕਿਸਤਾਨ ਨੂੰ ਅੰਗੇਜ ਕਰੇ। ਪਰ ਇਹ ਜਿਹੜਾ ਹੈਗਾ ਵੀ ਇੱਕ ਤਾਂ ਉਹ ਪਾਕਿਸਤਾਨ, ਅਫਗਾਨਿਸਤਾਨ ਤੇ ਈਰਾਨ ਨੂੰ ਅੰਗੇਜ ਕਰ ਰਿਹਾ ਤੇ ਬੰਗਲਾਦੇਸ਼ ਨੂੰ ਅੰਗੇਜ ਕਰ ਰਿਹਾ ਹੈਗਾ, ਤੇ ਦੂਸਰਾ ਜਿਹੜੇ ਸੋਵੀਅਤ ਰੂਸ ਦੇ ਜਿਹੜੇ ਪੁਰਾਣੇ ਮੁਲਕ ਹੈਗੇ ਆ। ਸੋ ਇਹਦੇ ਚੋਂ ਚਾਈਨਾ ਸਟ੍ਰੈਟਜੀਕਲੀ ਬਹੁਤ ਖਾਮੋਸ਼ੀ ਨਾਲ ਕਦਮ ਅੱਗੇ ਵਧਾਏਗਾ। ਜਿੱਦਾਂ ਕਿ ਵੀ ਹਿੱਕ ਥਾਪੜ ਕੇ, ਜਿੱਦਾਂ ਰਸ਼ੀਆ ਖੜ ਜਾਂਦਾ ਨਾ ਹਿੱਕ ਥਾਪੜ ਕੇ, ਸੋ ਰਸ਼ੀਆ ਦੀ ਡਿਪਲੋਮੇਸੀ ਚਾਈਨਾ ਦੀ ਡਿਪਲੋਮੇਸੀ ਨਾਲੋਂ ਬਿਲਕੁਲ ਵੱਖਰੀ ਹੈਗੀ ਹੈ। ਰਸ਼ੀਆ ਹਿੱਕ ਥਾਪੜ ਕੇ ਖੜਦਾ ਹੈ, ਦੋਸਤਾਂ ਤੇ ਦੁਸ਼ਮਣਾਂ ਦੇ ਤੌਰ ਤੇ ਡੀਮਾਰਕੇਸ਼ਨ ਕਰਦਾ ਹੈ। ਪਰ ਚਾਈਨਾ ਹੈਗਾ ਜਿਹੜਾ ਤੋਲ ਕੇ, ਜਿੱਦਾਂ ਕਦਮ ਤੇ ਤੋਲ ਕੇ ਅੱਗੇ ਹੋ ਗਿਆ, ਪਿੱਛੇ ਹਟ ਗਿਆ, ਅੱਗੇ ਹੋ ਗਿਆ, ਪਿੱਛੇ ਹਟ ਗਿਆ, ਇਸ ਤਰ੍ਹਾਂ ਕਰਦਾ। ਸੋ ਉਹ ਉਹਨੂੰ ਵਿਸ਼ਵਾਸ ਦਿਵਾਵੇਗਾ, ਇਕਨੋਮਿਕ ਕਲੀ ਵੀ ਉਹਦੀ ਹਮਾਇਤ ਕਰ ਸਕਦਾ ਹੈ। ਈਵਨ ਉਹ ਤੋਂ ਤੇਲ ਆ ਜਿਹੜਾ ਉਹ ਲੈ ਸਕਦਾ ਤਾਂ ਕਿ ਉਹ ਪੈਰਾਂ ਸਿਰ ਆ ਜਾਵੇ। ਸੋ ਇਹੀ ਗੱਲ ਆਪਾਂ ਕਹਿ ਰਹੇ ਵੀ ਵੈਸਟ ਨੂੰ ਇਹ ਚਾਹੀਦਾ ਵੀ ਈਰਾਨ ਨੂੰ ਪੈਰਾਂ ਸਿਰ ਆਉਣ ਜੋਗਾ ਉਹ ਕਰੇ ਤੇ ਉਹਨੂੰ ਅੰਗੇਜ ਕਰਕੇ ਜਿਹੜਾ ਅਟੋਮਿਕ ਪਲਾਨ ਆ ਜਿਹੜਾ ਉਹਦੇ ਤੋਂ ਜਿਹੜਾ ਹਟਾਇਆ ਜਾ ਸਕਦਾ। ਚਾਈਨਾ ਹਿੱਕ ਥਾਪੜ ਕੇ ਨਹੀਂ ਖੜੇਗਾ, ਪਰ ਜਿਸ ਤਰ੍ਹਾਂ ਦੀ ਉਹਦੀ ਚਾਲ ਆ ਵੀ ਉਹ ਕੱਛੂ ਕੁੰਮੇ ਵਾਲੀ ਚਾਲ ਚੱਲਦਾ, ਵਿੱਚੋਂ ਚੱਲਦਾ ਹੀ ਉਹ ਈਰਾਨ ਨੂੰ ਕਿੰਨਾ ਕੁ ਮਜ਼ਬੂਤ ਕਰ ਲਵੇ ਜਾਂ ਕਿੰਨਾ ਕੁ ਅੰਗੇਜ ਕਰ ਲਵੇ, ਇਹ ਹਾਲੇ ਫਿਊਚਰ ਦੱਸੇਗਾ। ਰਸ਼ੀਆ ਡਟ ਕੇ ਖੜ ਸਕਦਾ ਜੇ ਉਹਦੇ ਮਨ ਵਿੱਚ ਆ ਗਈ, ਪਰ ਚਾਈਨਾ ਡਿਪਲੋਮੈਟਿਕਲੀ ਅੰਗੇਜ ਹੋਵੇਗਾ ਅਮਰੀਕਾ ਨਾਲ ਵੀ ਤੇ ਈਰਾਨ ਨਾਲ ਵੀ ਤੇ ਸਾਊਦੀ ਨਾਲ ਵੀ ਤੇ ਪਾਕਿਸਤਾਨ ਤੇ ਬੰਗਲਾਦੇਸ਼ ਨਾਲ ਵੀ। ਜੀ ਜੀ ਜੀ। ਜਦ ਹੁਣ ਆਪਾਂ ਇਹ ਦੇਖਿਆ ਵੀ ਜਿਹੜਾ ਈਰਾਨ ਇਜ਼ਰਾਈਲ ਕੌਨਫਲਿਕਟ ਹੋਇਆ, ਮਜਬੂਰੀ ਵਸ ਜਦ ਅਮਰੀਕਾ ਨੂੰ ਇਸ ਦੇ ਵਿੱਚ ਲੜਨਾ ਪਿਆ, ਆ ਕੇ ਹਮਲਾ ਜਿਹੜਾ ਉਹ ਕਰਨਾ ਪਿਆ, ਕੀ ਪੱਛਮੀ ਇੰਟੈਲੀਜੈਂਸ ਏਜੰਸੀਆਂ ਅਸਫਲ ਰਹੀਆਂ? ਕੀ ਉਹ ਸਹੀ ਮੁਲਾਂਕਣ ਨਹੀਂ ਕਰ ਸਕੇ ਵੀ ਈਰਾਨ ਦੇ ਕੋਲ ਕਿੰਨੀ ਕੁ ਸ਼ਕਤੀ ਆ? ਕੀ ਸਿਰਫ ਉਹ ਨਿਊਕਲੀਅਰ ਦੇ ਉੱਤੇ ਫੋਕਸ ਕਰਦੇ ਟ੍ਰੈਡੀਸ਼ਨਲ ਕਨਵੈਨਸ਼ਨਲ ਜਿਹੜੀ ਵੈਪਨਸ ਆ ਉਹਦੇ ਵੱਲ ਧਿਆਨ ਦੇਣਾ ਭੁੱਲ ਗਏ? ਹਾਂ, ਬਿਲਕੁਲ। ਸੋ ਉਹਨਾਂ ਦੀ ਗਲਤੀ ਹੈ ਜਿਹੜੀ, ਚਾਹੇ MI6 ਆ, ਚਾਹੇ ਮੁਸਾਦ ਆ ਤੇ ਚਾਹੇ CIA ਆ ਜਾਂ ਹੋਰ ਇੰਟੈਲੀਜੈਂਸ ਏਜੰਸੀਆਂ ਹੈਗੀਆਂ, ਉਹਨਾਂ ਦੀ ਗਲਤੀ ਇੱਥੇ ਰਹੀ ਵੀ ਉਹਨਾਂ ਦਾ ਸਾਰਾ ਜਿਹੜਾ ਫੋਕਸ ਸੀਗਾ ਇਹਦੇ ਨਿਊਕਲੀਅਰ ਸਾਇੰਟਿਸਟਾਂ ਨੂੰ ਮਾਰਨ, ਕਿਉਂਕਿ ਇਹ ਤੋਂ ਪਹਿਲਾਂ ਵੀ ਬਹੁਤ ਸਾਰੇ ਨਿਊਕਲੀਅਰ ਸਾਇੰਟਿਸਟ ਆ ਜਿਹੜੇ ਮਾਰੇ ਗਏ ਆ, ਜਿਨ੍ਹਾਂ ਦੀਆਂ ਕਾਰਾਂ ਨਾਲ ਧਮਾਕੇ ਬੰਬ ਲਾਏ ਗਏ ਆ ਈਰਾਨ ਵਿੱਚ ਹੀ ਵੱਖ-ਵੱਖ ਥਾਵਾਂ ਤੇ, ਉਹ ਮੁਸਾਦ ਨੇ ਮਰਵਾਏ ਸੀਗੇ। ਸੋ ਕਾਫੀ ਸਾਰਾ ਇਸ ਤਰ੍ਹਾਂ ਦਾ ਨੁਕਸਾਨ ਹੋਇਆ। ਸੋ ਇਹਨਾਂ ਦੀ ਸਾਰੀ ਸਟ੍ਰੈਟਜੀ ਆ ਜਿਹੜੇ ਨਿਊਕਲੀਅਰ ਪਾਵਰ ਬਣਨ ਤੋਂ ਰੋਕਣ ਵੱਲ ਰਹੇ, ਉਹ ਕਨਵੈਨਸ਼ਨਲ ਪਾਵਰ ਉਹ ਕਿਸ ਤਰ੍ਹਾਂ ਬਣ ਗਏ, ਉਹਨਾਂ ਕੋਲ ਮਿਜ਼ਾਈਲਾਂ ਜਾਂ ਉਹਨਾਂ ਨੇ ਆਪ ਇਸ ਤਰ੍ਹਾਂ ਅੰਗੇਜ ਕਰੀਆਂ ਨੇ, ਉਹਨਾਂ ਨੇ ਆਪ ਮੈਨੂਫੈਕਚਰ ਕਰੀਆਂ ਫਤਹ ਮਿਜ਼ਾਈਲ ਦੀਆਂ। ਹੁਣ ਹਾਈਪਰਸੋਨਿਕ ਫਤਹ ਮਿਜ਼ਾਈਲ ਦੇ ਹਾਈਪਰਸੋਨਿਕ ਜਿਹੜੇ ਵਰਜਨ ਆ ਉਹ ਆ ਰਹੇ ਹੈਗੇ ਆ। ਸੋ
ਜਿਹੜੀਆਂ ਵੈਸਟਰਨ ਇੰਟੈਲੀਜੈਂਸ ਏਜੰਸੀਆਂ ਉਹ ਕਨਵੈਨਸ਼ਨਲ ਵਾਰਫੇਅਰ ਨੂੰ ਅਖੋਲੇ ਕਰਦੀਆਂ ਰਹੀਆਂ। ਉਹਨਾਂ ਨੂੰ ਲੱਗਦਾ ਸੀਗਾ ਵੀ ਸਾਡਾ ਅਪਰ ਹੈਂਡ ਹੈਗਾ, ਵੀ ਕਨਵੈਨਸ਼ਨਲ ਵਾਰਫੇਅਰ ਵਿੱਚ ਉਹ ਜਿਹੜੇ ਹੈਗੇ ਇਰਾਨ ਨੂੰ ਹਰਾ ਸਕਦੇ ਹੈਗੇ। ਸੋ ਉਹਨਾਂ ਦੀ ਇਹ ਮਿਸਅੰਡਰਸਟੈਂਡਿੰਗ ਰਹੀ ਆ। ਉਹਨਾਂ ਦੇ ਸੋਰਸਿਸ ਨੇ ਉਹਨਾਂ ਨੂੰ ਉਹ ਪੁਖਤਾ ਜਾਣਕਾਰੀ ਨਹੀਂ ਦਿੱਤੀ। ਹੁਣ ਦੱਸਿਆ ਜਾ ਰਿਹਾ ਹੈਗਾ ਵੀ ਕੋਈ 8000 ਮਿਜ਼ਾਈਲਾਂ ਕਹਿ ਰਿਹਾ ਤੇ ਕੋਈ ਜਿਹੜੀਆਂ ਮੈਕਸਿਮਮ 20000 ਮਿਜ਼ਾਈਲਾਂ ਵੀ ਕਹਿ ਰਿਹਾ ਹੈਗਾ। ਸੋ ਡਿਸਪਿਊਟਡ ਆ ਹਨਾ, ਕਿਉਂਕਿ ਆਪਾਂ ਨੂੰ ਇੰਟਰਨਲ ਹਲੇ ਨਹੀਂ ਪਤਾ, ਤੇ ਦੱਸਿਆ ਜਾਂਦਾ ਵੀ 400 ਤੋਂ 500 ਤੱਕ ਹਲੇ ਚਲਾਈਆਂ ਗਈਆਂ ਨੇ ਜਿਹੜੀਆਂ ਹਾਈਪਰਸੋਨਿਕ ਵੱਡੀਆਂ ਹੈਗੀਆਂ ਨੇ। ਛੋਟੇ ਡਰੋਨਸ ਵਗੈਰਾ ਜ਼ਿਆਦਾ ਚੱਲੇ, ਉਹ ਤਾਂ ਹਜ਼ਾਰਾਂ ਦੀ ਗਿਣਤੀ 'ਚ ਚੱਲੇ ਹੈਗੇ ਆ, ਪਰ ਹਾਈਪਰਸੋਨਿਕ ਮਿਜ਼ਾਈਲਾਂ ਦਾ ਜਿਹੜਾ ਮੈਕਸਿਮਮ ਗਿਣਤੀ 20000 ਤੱਕ ਆ ਰਹੀ ਹੈ। ਸੋ ਹਲੇ ਅਸੀਂ ਪੁਸ਼ਟੀ ਨਹੀਂ ਕਰਦੇ, ਸੋ ਕਿਉਂਕਿ ਮੀਡੀਆ ਵਿੱਚ ਵੱਖ-ਵੱਖ ਗਿਣਤੀ ਹੈ ਜਿਹੜੀ ਆ ਰਹੀ ਹੈਗੀ ਆ। ਸੋ ਇਸ ਤਰ੍ਹਾਂ ਦਾ ਜਿਹੜਾ ਵੱਡਾ ਬਰਾਜ ਹੈ ਜੀ ਉਹਨਾਂ ਕੋਲ ਪਿਆ, ਉਹ ਇੰਨੇ ਸਾਲਾਂ 'ਚ ਕਿਸ ਤਰ੍ਹਾਂ ਡਿਵੈਲਪ ਹੋਇਆ, ਆਇਆ ਉਹਨਾਂ ਦੀ ਇੰਟਰਨਲ ਡਿਵੈਲਪਮੈਂਟ ਫੈਸਿਲਿਟੀਜ਼ ਆ ਜਾਂ ਉਹ ਬਾਹਰੋਂ ਐਕਸਪੋਰਟ ਹੋਇਆ, ਇਹ ਸਾਰਾ ਕੁਝ ਦੇਖਣ ਵਾਲਾ। ਚਾਈਨਾ ਵੱਲੋਂ ਵੀ ਇੱਕ ਆਵਾਜ਼ ਜੀ ਆਈ ਸੀ ਵੀ ਜੇ ਲੜਾਈ ਚੱਲਦੀ ਤਾਂ 6 ਮਹੀਨੇ ਤੱਕ ਸਰਵਾਈਵ ਕਰ ਸਕਦੇ ਸੀ ਈਰਾਨ। ਸੋ ਡੈਫੀਨੇਟਲੀ ਜਿਹੜੀ ਆ ਇਹ ਏਜੰਸੀਆਂ ਦੀ ਸਫਲਤਾ ਇਸ ਦੇ ਵਿੱਚ ਸਾਹਮਣੇ ਜਿਹੜੀ ਉਹ ਨਜ਼ਰ ਆਉਂਦੀ ਆ। ਕੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਕੁਝ, ਜਿੱਦਾਂ ਅਵਤਾਰ ਸਿੰਘ ਜੀ ਇਹਦੇ ਵਿੱਚ ਜਿੱਦਾਂ ਆਪਾਂ ਨੂੰ ਚਿੱਥਣ ਨੂੰ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੈਗਾ ਆ, ਇਸ ਦੇ ਬਾਵਜੂਦ ਵੀ ਈਰਾਨ ਜਿਹੜਾ ਉਹ ਅੜਿਆ ਰਹਿ ਗਿਆ। ਹੁਣ ਦੇਖੋ ਜਦੋਂ ਉਹਨਾਂ ਨੇ ਏਅਰਕ੍ਰਾਫਟ ਜਾਂਦੇ ਸੀ, ਨਾ ਇਹਨਾਂ ਵੱਲੋਂ ਕੋਈ ਗੋਲੀ ਦਾਗੀ ਗਈ, ਨਾ ਉਹਨਾਂ ਦੇ ਕੋਲੋਂ ਕੁਝ ਕਰਨ ਦੇ ਲਈ ਸੀਗੇ। ਇਹਨਾਂ ਦਾ ਜਿਹੜਾ ਓਵਰਆਲ ਵੀ ਸਿਸਟਮ ਸੀਗਾ ਕੋਈ ਏਡਾ ਤਗੜਾ ਨਹੀਂ ਸੀਗਾ ਵੀ ਸਰਫੇਸ ਟੂ ਏਅਰ ਮਿਜ਼ਾਈਲ ਜਿਹੜੀ ਇਹਨਾਂ ਦੇ ਕੋਲ ਹੋਵੇ। ਮਿਜ਼ਾਈਲਾਂ ਨੂੰ ਕਿਤੇ ਨਾ ਕਿਤੇ ਲੰਘੇ ਵਕਤ ਦਾ ਇੱਕ ਅਸਲਾ ਮੰਨਿਆ ਗਿਆ ਸੀਗਾ, ਪਰ ਈਰਾਨ ਨੇ ਕੁਝ ਡਿਫਰੈਂਟ ਇਸ ਦੇ ਨਾਲ ਕਰਕੇ ਦਿਖਾਇਆ ਵੀ ਨਹੀਂ, ਚਾਹੇ ਲੰਘੇ ਵਕਤ ਦਾ ਵੀ ਅਸਲਾ ਆਪਾਂ ਮੰਨਦੇ ਹਾਂ, ਪਰ ਅੱਜ ਦੇ ਯੁੱਗ ਦੇ ਵਿੱਚ ਅਜੇ ਵੀ ਕਾਰਗਰ। ਹਾਂ ਨਹੀਂ, ਉਹ ਤਾਂ ਕਾਰਗਰ ਹੀ ਹੈਗਾ। ਹੁਣ ਆਪਾਂ ਇੰਡੀਆ ਪਾਕਿਸਤਾਨ ਵਾਰਫੇਅਰ ਵਿੱਚ ਦੇਖਿਆ ਹੈਗਾ ਵੀ ਜਿਹੜੀਆਂ CL-10 ਮਿਜ਼ਾਈਲਾਂ ਚਾਈਨਾ ਦੀਆਂ ਜਾਂ ਇੰਡੀਆ ਦੇ ਵੀ ਜਿਹੜੀਆਂ 2-3 ਵਰਜਨ ਹੈਗੇ ਆ ਹਨਾ, ਸੋ ਕਾਫੀ ਕਾਰਗਰ ਹੈਗੇ ਆ। ਚਾਹੇ ਇੰਡੀਆ ਉੱਥੇ ਮਾਤ ਖਾ ਗਿਆ ਇਹਨਾਂ ਦੇ ਆਪਣੇ ਟੈਕਨੀਕਲ ਇਸ਼ੂਜ਼ ਕਰਕੇ, ਪਰ ਉਹਨਾਂ ਦੀਆਂ ਵੀ ਜਿਹੜੀਆਂ ਮਿਜ਼ਾਈਲਾਂ ਦੇ ਸਿਸਟਮ ਉਹ ਹੈਗੇ ਆ। ਸੋ ਹੁਣ ਤਾਂ ਇਹ ਹੈਗਾ ਵੀ ਜਿਹੜਾ ਆਪਾਂ ਦੇਖ ਰਹੇ ਹੈਗੇ ਵੀ ਜਿਹੜੀ ਵਾਰਫੇਅਰ ਹੈਗਾ ਉਹਦਾ ਵਰਜਨ ਚੇਂਜ ਹੋ ਰਿਹਾ। ਸੋ ਉਹਦੇ ਵਿੱਚੋਂ 에ਅਰ ਸਪੇਸ ਤੇ ਕਬਜ਼ਾ ਕਰਨ ਦੀ ਵਾਰਫੇਅਰ ਰਹਿ ਗਈ ਹੈਗੀ ਆ। ਜਿਹੜਾ ਭਾਰਤ ਵਿੱਚ ਇਹ ਆਇਆ ਹੈਗਾ ਨਾ ਵੀ ਅਗਨਵੀਰ 4-4 ਸਾਲਾਂ ਲਈ ਫੌਜੀ ਰੱਖੇ ਜਾਣਗੇ, ਮੁੜ ਕੇ ਜੰਗ ਛੁੱਟੀ ਦੇ ਦੇਣੀ ਆ, ਵੀ ਸਾਨੂੰ ਪੈਦਲ ਫੌਜਾਂ ਰੱਖਣ ਦੀ ਜ਼ਰੂਰਤ ਨਹੀਂ ਆ। ਸੋ ਇਹ ਗੱਲ ਬਿਲਕੁਲ ਸਹੀ ਆ, ਉਹਨਾਂ ਦੀ ਸਹੀ ਅਸੈਸਮੈਂਟ ਆ। ਜਿਹੜੀਆਂ ਹੁਣ ਲੜਾਈ ਜਿਹੜੀਆਂ ਗਰਾਊਂਡ ਫੌਜਾਂ ਨਾਲ ਹੋਣੀਆਂ ਨੇ, ਟੈਂਕਾਂ ਟੂੰਕਾਂ ਨਾਲ, ਜਿਹੜੀਆਂ ਗਰਾਊਂਡ ਤੇ ਫੌਜਾਂ ਕੋਈ ਵੀ ਮੁਲਕ ਹੋਣਾ ਹੀ ਰੱਖ ਰਿਹਾ, ਉਹ ਸਿਰਫ ਆਪਣੇ ਅੰਦਰੂਨੀ ਬਗਾਵਤਾਂ ਜਿਹੜੀਆਂ ਹੋਣੀਆਂ ਉਹਨੂੰ ਚਿੱਥਣ ਲਈ, ਉਹਨੂੰ ਕ੍ਰਸ਼ ਕਰਨ ਲਈ। ਸੋ ਜਿਸ ਤਰ੍ਹਾਂ ਇੰਡੀਆ ਦਾ ਲਾ ਲਓ, ਇੰਡੀਆ ਵਿੱਚ ਹੁਣ ਜਿਹੜੀ ਪਾਕਿਸਤਾਨ ਨਾਲ ਵੀ ਜਾਂ ਜੇ ਚਾਈਨਾ ਨਾਲ ਵੀ ਹੋਊਗੀ, ਏਅਰ ਫੇਸ ਦੀ ਜੰਗ ਹੋਣੀ ਆ। ਉਹਦੇ ਵਿੱਚੋਂ ਡਰੋਨਸ ਤੇ ਮਿਜ਼ਾਈਲਸ ਦਾ ਵੱਡਾ ਹਿੱਸਾ ਜਿਹੜਾ ਉਹ ਹੋਏਗਾ, ਵੱਡਾ ਅਸਰ ਹੋਏਗਾ। ਜਿਹੜੀ ਗਰਾਊਂਡ ਫੌਜ ਹੈਗੀ ਆ ਉਹ ਹੁਣ ਅੰਦਰੂਨੀ ਬਗਾਵਤਾਂ ਨੂੰ ਕੁਚਲਣ ਲਈ ਹੈ ਜਿਹੜੀ ਉਹ ਰੱਖੀ ਜਾ ਰਹੀ ਹੈਗੀ ਆ। ਸੋ ਮਿਜ਼ਾਈਲਾਂ ਹਾਲੇ ਕੈਪੇਬਿਲਿਟੀ ਰੱਖਦੀਆਂ ਨੇ, ਬੇਸ਼ੱਕ ਸੁਪਰਸੋਨਿਕ ਆ ਜਾਂ ਹਾਈਪਰਸੋਨਿਕ ਹੈਗੀਆਂ। ਤੇ ਦੂਸਰਾ ਵੀ ਈਰਾਨ ਦੀ 에ਅਰ ਫੋਰਸ ਆ ਜਿਹੜੀ ਉਹ ਮੇਰਾ ਖਿਆਲ ਇੱਕ ਤਰ੍ਹਾਂ ਨਾਲ ਉਹਨਾਂ ਕੋਲ ਕੋਈ ਜਹਾਜ਼ ਵਗੈਰਾ ਇੰਨੇ ਨਹੀਂ ਹੈਗੇ ਨੇ, ਇਸੇ ਕਰਕੇ ਉਹ ਨਹੀਂ, ਉਹਨਾਂ ਨੇ ਸਰਫੇਸ ਟੂ ਸਰਫੇਸ ਮਿਜ਼ਾਈਲਸ ਆ ਜਿਹੜੀਆਂ ਉਹ ਯੂਜ਼ ਕਰੀਆਂ ਲੰਬੇ ਸਮੇਂ ਦੀਆਂ ਪਾਬੰਦੀਆਂ ਤੋਂ ਬਾਅਦ ਆ। ਕਿਉਂਕਿ F-16 ਕਿਸੇ ਸਮੇਂ ਉਹਨਾਂ ਨੇ ਲਏ ਸੀਗੇ, F-16 ਦਾ ਹੁਣ ਇਹ ਹੈਗਾ ਵੀ ਇੱਕ ਤਾਂ ਆਊਟਡੇਟਡ ਹੋ ਗਿਆ, ਦੂਜਾ ਫਿਰ ਜਿਹੜੀ ਕੋਡਿੰਗ ਵਗੈਰਾ ਹੁੰਦੀ ਹੈਗੀ ਆ ਉਹ ਕੋਡਿੰਗ ਆ ਜਿਹੜੀ ਕੰਟਰੀ ਨੇ ਬਣਾਇਆ ਹੁੰਦਾ ਉਹਦੇ ਕੋਲ ਹੀ ਹੁੰਦੀ ਹੈਗੀ ਆ। ਸੋ ਇਸ ਤਰ੍ਹਾਂ ਨਾਲ ਆ ਜਿਹੜੇ ਉਹਨਾਂ ਦੀ ਕੈਪੇਬਿਲਿਟੀ ਨਹੀਂ ਸੀ, ਇਸੇ ਕਰਕੇ ਉਹਨਾਂ ਨੇ ਇਟ ਮੀਨਸ ਮਿਜ਼ਾਈਲਾਂ ਕਾਰਗਰ ਹੋਈਆਂ। ਸੋ ਮਿਜ਼ਾਈਲਾਂ ਨੇ ਆਪਣੀ ਸ਼ਕਤੀ ਆ ਜਿਹੜੀ ਦਿਖਾਈ ਆ, ਚਾਹੇ ਉਹ ਅਮਰੀਕਨ ਮਿਜ਼ਾਈਲਾਂ ਤੇ ਚਾਹੇ ਈਰਾਨ ਦੀਆਂ ਮਿਜ਼ਾਈਲਾਂ ਨੇ, ਸੋ ਆਪਣੀ ਕਾਰਗਰਤਾ ਸ਼ੋਅ ਕਰ ਗਈਆਂ। ਈਰਾਨ ਇਜ਼ਰਾਈਲ ਦੀ ਇਸ ਕੌਨਫਲਿਕਟ ਦੇ ਵਿੱਚ ਇੱਕ ਇੰਡੀਆ ਦਾ ਵੀ ਐਂਗਲ ਅਵਤਾਰ ਸਿੰਘ ਜੀ ਦੇਖਿਆ ਗਿਆ। ਕਥਿਤ ਤੌਰ ਦੇ ਉੱਤੇ ਰਿਪੋਰਟਸ ਇਹ ਕਹਿੰਦੀਆਂ ਵੀ ਈਰਾਨ ਨੇ ਕੁਝ ਕੁ ਡਿਪਲੋਮੈਟ ਭਾਰਤੀ ਕਈ ਜਿਹੜੇ ਗ੍ਰਿਫਤਾਰ ਵੀ ਕੀਤੇ, ਜੋ ਇਜ਼ਰਾਈਲ ਦੇ ਲਈ ਇੰਟੈਲੀਜੈਂਸ ਇਕੱਠੀ ਕਰ ਰਹੇ ਸੀ, ਜਸੂਸੀ ਕਰ ਰਹੇ ਸੀਗੇ ਈਰਾਨ ਦੇ ਵਿੱਚ। ਈਰਾਨ ਜਿਹੜਾ ਇੰਡੀਆ ਦੇ ਨਾਲ ਸੰਬੰਧ ਚੰਗੇ ਆ ਕਿਉਂਕਿ ਤੇਲ ਲੈਂਦਾ ਆ, ਦੂਜੇ ਪਾਸੇ ਅਡਾਨੀ ਆ ਉਹ ਇਜ਼ਰਾਈਲ ਦੇ ਨਾਲ ਵੀ ਆ। ਇੰਡੀਆ ਦੋਨੋਂ ਪਾਸੇ ਆਪਣੇ ਪੈਰ ਜਿਹੜੇ ਉਹ ਪਸਾਰ ਕੇ ਰੱਖਣਾ ਚਾਹੁੰਦਾ, ਦੋਨਾਂ ਦੇ ਨਾਲ ਨੇੜਤਾ ਜਿਹੜੀ ਉਹ ਬਣਾ ਕੇ ਰੱਖਣਾ ਚਾਹੁੰਦਾ ਆ। ਕੀ ਮੋਦੀ ਇਸ ਦੇ ਵਿੱਚ ਕਾਮਯਾਬ ਰਹਿਣਗੇ ਜਾਂ ਇੱਥੇ ਵੀ ਇਹਨਾਂ ਦਾ ਡਿਪਲੋਮੈਟਿਕ ਫੇਲਿਅਰ ਸਾਹਮਣੇ ਆ ਰਿਹਾ? ਦੇਖੋ, ਉਹ ਯਤਨ ਤਾਂ ਕਰ ਰਹੇ ਹੈਗੇ ਆ ਵੀ ਕਿਸੇ ਨਾਲ ਵੀ ਨਾ ਵਿਗਾੜਿਆ ਜਾਵੇ ਹਨਾ। ਸੋ ਇੱਕ ਸਿਆਣੇ ਲੀਡਰ ਦੀ ਇਹ ਤਾਂ ਵੈਸੇ ਇਹ ਹੁੰਦੀ ਹੈਗੀ ਆ, ਪਰ ਕਈ ਵਾਰੀ ਹੁੰਦੇ ਵੀ ਹੁਣ ਤੱਕ ਉਹ ਇਸ ਡਿਪਲੋਮੇਸੀ ਨੂੰ ਬੜੇ ਸਿਆਣਪ ਨਾਲ ਚਲਾਉਂਦੇ ਆ ਰਹੇ ਹੈਗੇ ਆ।
ਵੀ ਈਰਾਨ ਨਾਲ ਵੀ ਚੰਗੇ ਸੰਬੰਧ ਆ, ਇਜ਼ਰਾਈਲ ਨਾਲ ਵੀ ਚੰਗੇ ਸੰਬੰਧ ਹੈਗੇ ਆ, ਤੇ ਅਮਰੀਕਾ ਤੇ ਰਸ਼ੀਆ ਨਾਲ ਵੀ ਇੱਕ ਤਰ੍ਹਾਂ ਨਾਲ ਬੈਲੈਂਸਡ ਸੰਬੰਧ ਉਹ ਬਣਾ ਕੇ ਰੱਖਦੇ ਜਿਹੜਾ ਹੈਗਾ ਜਾ ਰਹੇ ਸੀਗੇ। ਜਿਹੜੀ ਜਸੂਸੀ ਕਰਨ ਦੀ ਹੈਗੀ ਆ, ਸੋ ਤੁਸੀਂ ਦੇਖੋ ਈਰਾਨ ਦਾ ਤਾਂ ਹਲੇ ਮੇਰੇ ਕੋਲ ਕੋਈ ਪੁਸ਼ਟ ਖਬਰਾਂ ਨਹੀਂ ਨੇ, ਪਰ 7 ਜਾਂ 8 ਫੌਜੀਆਂ ਨੂੰ ਕਤਰ ਵਿੱਚ ਫਾਂਸੀ ਦੀ ਸਜ਼ਾ ਹੋਈ ਸੀ, ਜਿਹੜੇ ਕਤਰ ਦੀ ਫੌਜ ਲਈ ਕੰਮ ਕਰ ਰਹੇ ਸੀਗੇ, ਉਹਦੀਆਂ ਪਣਡੁੱਬੀਆਂ ਲਈ, ਪਰ ਉਹ ਸਾਰੇ ਫੌਜੀ ਇਜ਼ਰਾਈਲ ਲਈ ਜਿਹੜੀ ਜਸੂਸੀ ਕਰ ਰਹੇ ਸੀ। ਸੋ ਉਹ 8 ਦੇ 8 ਫੌਜੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ, ਪਰ ਨਰਿੰਦਰ ਮੋਦੀ ਨੇ ਆਪਣੇ ਡਿਪਲੋਮੈਟਿਕ ਜਿਹੜੀ ਹੈਗੇ ਮੈਨੂਵਰਸ ਵਰਤ ਕੇ ਉਹਨਾਂ ਫੌਜੀਆਂ ਨੂੰ ਛੁਡਵਾ ਲਿਆ ਹੋਇਆ ਸੀ। ਸੋ ਹਾਲੇ ਈਰਾਨ ਵਿੱਚ, ਕਿਉਂਕਿ ਇਹ ਆ ਰਿਹਾ ਪਾਕਿਸਤਾਨੀ ਮੀਡੀਆ ਵੱਲੋਂ ਜ਼ਿਆਦਾ ਆ ਰਿਹਾ ਵੀ ਜਿਹੜੇ ਉੱਥੇ ਭਾਰਤੀ ਰਹਿ ਰਹੇ ਆ ਉਹ ਜਸੂਸੀ ਕਰਦੇ ਆ ਇਜ਼ਰਾਈਲ ਲਈ। ਸੋ ਇਹਦੇ ਵਿੱਚ ਕਿੰਨੀਆਂ ਪੁਸ਼ਟ ਨੇ ਆਪੋਸਟ ਨੇ, ਹਾਲੇ ਆਪਾਂ ਇਹਦੇ ਬਾਰੇ ਨਹੀਂ ਕਹਿ ਸਕਦੇ। ਹਾਲੇ ਡਿਪਲੋਮੈਟਸ ਬਾਰੇ ਵੀ ਮੇਰੇ ਕੋਲ ਹਲੇ ਹਾਲ ਦੀ ਘੜੀ ਕੋਈ ਨਹੀਂ। ਜੇ ਕਿਸੇ ਇੰਟਰਨੈਸ਼ਨਲ ਮੀਡੀਆ ਚ ਆਇਆ ਹੋਵੇ ਤਾਂ ਆਪਾਂ ਅੱਗੇ ਦੇਖਾਂਗੇ। ਹਾਲਾਂਕਿ ਈਰਾਨ ਦੇ ਫੋਰਨ ਮਿਨਿਸਟਰ ਨੇ ਪਿਛਲੇ ਹਫ਼ਤੇ ਹੀ ਭਾਰਤ ਦੇ ਫੋਰਨ ਮਿਨਿਸਟਰ ਨਾਲ, ਮਿਸਟਰ ਬਾਗਾਚੀ ਆ ਸ਼ਾਇਦ, ਉਹਨਾਂ ਨੇ ਜਿਹੜੀ ਹੈਗੀ ਆ ਗੱਲ ਕੀਤੀ ਹੈਗੀ ਆ ਜੈ ਸ਼ੰਕਰ ਉਹਨਾਂ ਨਾਲ। ਇਟ ਮੀਨਸ ਹਾਲੇ ਇਹਨਾਂ ਦੇ ਰਿਲੇਸ਼ਨ ਆ ਜਿਹੜੇ ਉਹ ਵਧੀਆ ਹੈਗੇ ਨੇ। ਪਰ ਹਾਂ, ਜਿਹੜਾ ਕਤਰ ਵਿੱਚ ਹੋਇਆ ਉਹ ਐਪੀਸੋਡ ਕਿਤੇ ਈਰਾਨ ਵਿੱਚ ਨਾ ਹੋਵੇ। ਸੋ ਅਗਲੇ ਦਿਨਾਂ ਦੌਰਾਨ ਜੇ ਕੁਝ ਹੋਇਆ ਤਾਂ ਹੌਲੀ ਹੌਲੀ ਆ ਸਾਹਮਣੇ ਆ ਸਕਦਾ। ਪਰ ਕੁਝ ਭਾਰਤ ਦੇ ਜਿੱਦਾਂ ਦਾ ਵਾਇਰ ਤੇ ਦਾ ਪ੍ਰਿੰਟ ਹੈਗੇ, ਜਿਹੜੇ ਦੋ ਚੰਗੇ ਨਿਊਜ਼ਪੇਪਰ ਹੈਗੇ ਆ, ਜਿਹੜੇ ਇੰਟਰਨੈਟ ਨਿਊਜ਼ਪੇਪਰ ਆ, ਉਹਨਾਂ ਵਿੱਚ ਜਿਹੜੀਆਂ ਇਹ ਲੱਗ ਰਹੀਆਂ ਨੇ ਨਿਊਜ਼ ਜਾਂ ਆਰਟੀਕਲਸ ਆ ਜਿਹੜੇ ਲੱਗ ਰਹੇ ਆ, ਉਹ ਇਹ ਕਹਿ ਰਹੇ ਹੈਗੇ ਵੀ ਫੋਰਨ ਪਾਲਿਸੀ ਦਾ ਫੇਲਿਅਰ ਆ ਜਿਹੜਾ ਉਹ ਸਾਹਮਣੇ ਆ ਰਿਹਾ ਹੈਗਾ, ਵੀ ਤੁਸੀਂ ਕਮਜ਼ੋਰ ਵਿਕਟ ਤੇ ਖੇਡ ਰਹੇ ਹੋ। ਕਾਫੀ ਸਾਰੇ ਪੁਰਾਣੇ ਡਿਪਲੋਮੈਟਸ ਨੇ, ਇੰਡੀਅਨ ਡਿਪਲੋਮੈਟਸ ਨੇ ਤੇ ਹੋਰ ਬਹੁਤ ਸਾਰੇ ਸਟ੍ਰੈਟਜਿਸਟ ਨੇ ਇਹ ਲਿਖਿਆ ਹੈਗਾ ਵੀ ਡਿਪਲੋਮੈਟਿਕਲੀ ਤੁਸੀਂ ਹੁਣ ਬੈਲੈਂਸ ਟੁੱਟ ਰਿਹਾ, ਕਿਉਂਕਿ ਆਪਾਂ ਵਾਰ-ਵਾਰ ਕਹਿੰਦੇ ਆ ਵੀ ਇੱਕ ਪਾਸਾ ਕਰਨਾ ਪੈਣਾ ਹੈਗਾ। ਸੋ ਬਹੁਤ ਲੰਮੇ ਸਮੇਂ ਤੱਕ ਆ ਜਿਹੜਾ ਤੁਸੀਂ ਇਸ ਤਰ੍ਹਾਂ ਵੀ ਸਾਰਿਆਂ ਨਾਲ ਬਣਾ ਕੇ ਜਿਹੜੀ ਖੇਡਣ ਦੀ ਖੇਡ ਆ ਉਹ ਨਹੀਂ ਚੱਲ ਸਕਦੇ। ਹੁਣ ਜੇ ਚਾਈਨਾ ਨੂੰ ਕਾਊਂਟਰ ਕਰਨ ਲਈ ਅਮਰੀਕਾ ਉਹਨਾਂ ਨੂੰ ਇੱਕ ਪੁਲ ਦੇ ਤੌਰ ਤੇ ਵਰਤਣਾ ਚਾਹੁੰਦਾ ਸੀ, ਜਾਂ ਤਾਂ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਵੀ ਅਸੀਂ ਕਨਫਰੰਟ ਨਹੀਂ ਕਰ ਸਕਦੇ ਹਾਂ। ਸੋ ਜਾਂ ਫਿਰ ਹੈਗਾ ਵੀ ਹੁਣ ਅਮਰੀਕਾ ਨਾਲ ਹੀ ਖੜ ਜਾਂਦੇ, ਚਾਈਨਾ ਦੇ ਮੁਕਾਬਲੇ ਇੱਕ ਸਿੱਧੇ ਦੁਸ਼ਮਣੀ ਆ ਜਿਹੜੀ ਪਾ ਲਈ ਜਾਵੇ। ਸੋ ਇਹ ਆਰ-ਪਾਰ ਦੀ ਲੜਾਈ ਆ, ਉਹ ਕਾਫੀ ਕੰਪਲੀਕੇਟਡ ਆ। ਭਾਰਤ ਚਾਈਨਾ ਨਾਲ ਵੀ ਉਸ ਤਰ੍ਹਾਂ ਦੁਸ਼ਮਣੀ ਪਾ ਕੇ ਸਰਵਾਈਵ ਨਹੀਂ ਕਰ ਸਕਦਾ, ਕਿਉਂਕਿ ਬਿਜ਼ਨਸ ਰਿਲੇਸ਼ਨਸ ਬਹੁਤ ਹੈਗੇ ਆ। ਸੋ ਐਕਸਪੋਰਟ ਐਂਡ ਇੰਪੋਰਟ, ਖਾਸ ਕਰਕੇ ਇੰਪੋਰਟ ਬਹੁਤ ਹੈਗੀ ਆ ਚਾਈਨਾ ਤੋਂ। ਸੋ ਸਾਰੀਆਂ ਗੱਲਾਂ ਕਰਕੇ ਜਾਂ ਹੋਰ ਜਿਹੜੀਆਂ ਡਿਪਲੋਮੈਟਿਕ ਜਿਹੜੀਆਂ ਉਹਨਾਂ ਦੀਆਂ ਕੰਪਲਸ਼ਨਸ ਆ, ਉਹਦੇ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਖੇਡਣਾ ਪੈ ਰਿਹਾ। ਪਰ ਹੁਣ ਇਹ ਆ ਰਿਹਾ ਵੀ ਉਹ ਡਿਪਲੋਮੈਟਿਕਲੀ ਕਮਜ਼ੋਰ ਹੋ ਰਹੇ ਹੈਗੇ। ਅਮਰੀਕਾ ਦੇ ਵਿੱਚ ਇੱਕ ਹੁਣ ਨਵੀਂ ਚਰਚਾ ਜਿਹੜੀ ਛਿੜ ਗਈ, ਜਿਸ ਦੇ ਵਿੱਚ ਇੰਡੀਆ ਦਾ ਬਕਾਇਦਾ ਨਾਮ ਲੈ ਕੇ ਉਹਨਾਂ ਤੋਂ ਇਕਨੋਮਿਕ ਸੈਂਕਸ਼ਨਸ ਦੀ ਗੱਲ ਕਰ ਰਹੇ ਆ ਵੀ ਜਿਹੜਾ ਰਸ਼ੀਆ ਤੋਂ ਤੇਲ ਲੈਂਦੇ ਆ। ਲਿੰਡਸੀ ਗ੍ਰਾਹਮ ਜਿਹੜੇ ਇੱਥੇ ਦੇ US ਸੈਨੇਟਰ ਆ, ਕਹਿੰਦੇ ਵੀ ਮੇਰੇ ਕੋਲ 80 ਕੋ-ਸਾਈਨਰ ਨੇ ਉਸ ਬਿੱਲ ਦੇ ਵਿੱਚ, ਜਿਹਦੇ ਵਿੱਚ ਉਹ ਕਹਿੰਦੇ ਵੀ ਟਰੰਪ ਹੁਣਾਂ ਨੂੰ ਅਸੀਂ ਇੱਕ ਹਥਿਆਰ ਦੇਣਾ ਚਾਹੁੰਦੇ, ਇਕਨੋਮਿਕ ਸੈਂਕਸ਼ਨਸ ਵਾਲਾ, ਇਕਨੋਮਿਕ ਬੰਕਰ ਬਸਟਰ ਉਸਦਾ ਜਿਹੜਾ ਉਹ ਨਾਮ ਦੇ ਰਹੇ ਆ। ਬਕਾਇਦਾ ਉਹਨਾਂ ਨੇ ਉਸ ਦੇ ਵਿੱਚ ਇੰਡੀਆ ਦਾ ਜਿਹੜਾ ਉਹ ਨਾਮ ਵੀ ਜਿਹੜਾ ਉਹ ਲਿਆ ਆ। ਸੋ ਤੁਸੀਂ ਕਿੱਦਾਂ ਦੇਖਦੇ ਆ ਇਸ ਪੂਰੇ ਐਂਗਲ ਨੂੰ? ਜਿੱਦਾਂ ਕਿਹਾ ਵੀ ਡਿਪਲੋਮੈਸੀ 'ਚ ਕਈ ਬੇੜੀਆਂ 'ਚ ਸਵਾਰ ਹੋਣ ਦੀ ਕੋਸ਼ਿਸ਼ ਆ ਮੋਦੀ ਹੁਣਾਂ ਦੀ, ਕੀ ਉਹਨਾਂ ਨੂੰ ਇਹ ਮਹਿੰਗੀ ਪੈ ਸਕਦੀ ਹੈ? ਹਾਂ, ਜੇ ਇਹ ਗੱਲ ਅੱਗੇ ਚੱਲ ਗਈ ਵੀ ਇਕਨੋਮਿਕ ਬੰਕਰ ਬਸਟਰ ਉਹਨਾਂ ਤੇ ਲੱਗ ਗਿਆ ਵੀ ਇਕਨੋਮਿਕ ਸੈਂਕਸ਼ਨਸ ਲੱਗ ਸਕਦੀਆਂ, ਤਾਂ ਉਹ ਜਿਹੜੀ ਇਕਨੋਮੀ ਆ ਭਾਰਤ ਦੀ ਬਹੁਤ ਬੁਰੀ ਤਰ੍ਹਾਂ ਜਿਹੜੀ ਹੈਗੀ ਤਰਮਲਾ ਜਾਵੇਗੀ। ਸੋ ਪਰ ਤੁਸੀਂ ਦੇਖੋ ਵੀ ਬਹੁਤ ਵੱਡੀ ਪੱਧਰ ਤੇ ਤੇਲ ਖਰੀਦਿਆ ਇਹਨਾਂ ਨੇ, ਜਦੋਂ ਮਤਲਬ ਕਿ ਬੇਲਗਾਮ ਹੋ ਕੇ ਤੇਲ ਖਰੀਦਿਆ ਉਹਨਾਂ ਨੇ, ਚੋਰੀ ਵੀ ਕਰਕੇ ਵੱਖ-ਵੱਖ ਵੈਸਲ ਚੋਂ ਇੱਧਰ ਉੱਧਰ ਕਰਕੇ ਵੀ ਕਰਦੇ ਰਹੇ। ਉਹ ਤਾਂ ਹੈ ਵੀ ਕਰਿਆ ਟੈਕਨੀਕਲੀ ਉਹਨਾਂ ਨੇ ਲੂਪ ਹੋਲਸ ਦਾ ਸਹਾਰਾ ਲਿਆ, ਪਰ ਬੇਲਗਾਮ ਤੇਲ ਖਰੀਦਿਆ। ਔਰ ਉਦੋਂ ਕਹਿੰਦਾ ਸੀ ਜੈ ਸ਼ੰਕਰ ਨੇ ਯੂਰਪ ਵਿੱਚ ਜਾ ਕੇ ਬੜਕ ਮਾਰੀ ਸੀ ਵੀ ਸਾਨੂੰ ਜੋ ਚੰਗਾ ਲੱਗਦਾ ਅਸੀਂ ਕਰਾਂਗੇ, ਹਨਾ, ਵੀ ਅਸੀਂ ਸੁਪਰ ਪਾਵਰ ਹੈਗੇ ਆ ਏਸ਼ੀਆ ਦੀ, ਹਨਾ। ਪਰ ਉਹ ਇਹ ਏਸ਼ੀਆ ਦੀ ਸੁਪਰ ਪਾਵਰ ਸਾਨੂੰ ਲੱਗਦਾ ਵੀ ਕੁਆਡਰੀਅਰ ਰਿਲੇਸ਼ਨਸ ਵਿੱਚ ਹੀ ਸਾਰਾ ਕੁਝ ਚੱਲਦਾ ਹੁੰਦਾ। ਜੇ ਅਮਰੀਕਾ ਸੈਂਕਸ਼ਨਸ ਲਾ ਦਿੰਦਾ ਹੈਗਾ ਤਾਂ ਇਕਨੋਮਿਕਲੀ ਜਿਹੜੀ ਹੈਗੀ ਆ, ਹੁਣ ਵੀ ਤੁਸੀਂ ਦੇਖੋ ਵੀ ਡਾਲਰ ਦੇ ਮੁਕਾਬਲੇ ਰੁਪਈਏ ਦੀ ਕੀਮਤ ਲਗਾਤਾਰ ਡਿੱਗਦੀ ਜਾ ਰਹੀ ਹੈ, ਲਗਭਗ 100 ਦੇ ਨੇੜੇ ਪਹੁੰਚਣੀ ਵਾਲੀ ਹੈਗੀ ਆ ਹੋਰ 2-4 ਮਹੀਨਿਆਂ ਨੂੰ, ਹਨਾ। ਸੋ ਜੇ ਇਕਨੋਮਿਕਲੀ ਇਸ ਤਰ੍ਹਾਂ ਸੈਂਕਸ਼ਨ ਲੱਗ ਸਕਦੀਆਂ, ਔਰ ਖਾਸ ਕਰਕੇ ਜਿੱਦਾਂ ਰਸ਼ੀਆ ਤੇ ਲੱਗੀ ਹੋਈ ਆ ਵੀ ਸਵਿਫਟ ਰਾਹੀਂ ਜਿਹੜੀਆਂ ਇਕਨੋਮਿਕ ਟ੍ਰਾਂਜੈਕਸ਼ਨਸ ਆ ਉਹ ਤੇ ਪਾਬੰਦੀ ਲੱਗ ਗਈ, ਤਾਂ ਬਹੁਤ ਬੁਰਾ ਹਾਲ ਆ ਜਿਹੜਾ ਇਕਨੋਮੀ ਦਾ ਹੋਵੇਗਾ। ਸੋ ਹੁਣ ਇਹ ਹੈਗਾ ਵੀ ਉਹਨਾਂ ਨੂੰ ਜਾਂ ਤਾਂ ਬ੍ਰਿਕਸ ਵਾਲਾ ਪਾਸਾ ਛੱਡਣਾ ਪਊਗਾ ਜਾਂ ਅਮਰੀਕਾ ਛੱਡਣਾ ਪਊਗਾ। ਸੋ ਇਹ ਕਾਫੀ ਕੰਪਲੀਕੇਟਡ ਡਿਪਲੋਮੈਸੀਕਲੀ ਉਹ ਸਾਹਮਣੇ ਆ ਰਿਹਾ ਹੈ। ਜੀ ਤੁਸੀਂ ਅਕਸਰ ਗੱਲ ਕਰਦੇ ਰਹੇ ਵੀ ਈਰਾਨ, ਪਾਕਿਸਤਾਨ, ਅਫਗਾਨਿਸਤਾਨ ਦੇ ਨੁੱਕਰ ਦੇ ਉੱਤੇ ਕੁਝ ਜਿਹੜਾ ਉਹ ਹੋ ਸਕਦਾ ਆ।
ਕੀ ਸਮਾਂ ਆ ਗਿਆ ਆ ਵੀ ਅਮਰੀਕਾ ਉੱਥੇ ਹੁਣ ਹਿਲਚੁਲ ਕਰੂਗਾ, ਜਾਂ ਇੰਟੈਲੀਜੈਂਸ ਵੱਖ-ਵੱਖ ਮੁਲਕਾਂ ਦੀਆਂ ਏਜੰਸੀਆਂ ਉੱਥੇ ਉਹ ਕਰ ਸਕਦੀਆਂ ਜੇ ਤਖਤਾ ਪਲਟਣ ਵੱਲ ਨੂੰ ਜਿਹੜਾ ਇਹਨਾਂ ਦਾ ਵਿਚਾਰ ਬਣਿਆ ਆ? ਕੀ ਆਪਾਂ ਹੁਣ ਸਭ ਤੋਂ ਪਹਿਲਾਂ ਉੱਥੇ ਹਿਲਜੁਲ ਦੇਖਾਂਗੇ? ਤੁਸੀਂ ਦੇਖੋ ਵੀ ਜਨਰਲ ਆਸਿਮ ਮੁਨੀਰ ਨਾਲ ਡੋਨਾਲਡ ਟਰੰਪ ਦੀ ਮੁਲਾਕਾਤ ਹੋਣੀ ਤੇ ਉਹਨੂੰ 2-2.5 ਘੰਟੇ ਤੱਕ ਡਿਨਰ ਜਾਂ ਲੰਚ ਤੇ ਬਿਠਾ ਕੇ ਰੱਖਣਾ। ਸੋ ਇਹ ਬਹੁਤ ਜ਼ਿਆਦਾ ਬਹੁਤ ਹੋਰ ਹੀ ਤਰ੍ਹਾਂ ਦਾ ਇੱਕ ਨਵੀਂ ਕਿਸਮ ਦਾ ਟ੍ਰੈਂਡ ਹੈਗਾ। ਸੋ ਇਹਨੂੰ ਬਹੁਤ ਸੀਰੀਅਸਲੀ ਲੈਣਾ ਹੈਗਾ ਜਿਹੜਾ ਪਵੇਗਾ। ਸੋ ਉਹ ਕੀ ਕਰਨਾ ਚਾਹ ਰਹੇ ਆ, CIA ਬਿਹਾਈਂਡ ਦੀ ਸੀਨ ਜਿਹੜੀ ਆਪਾਂ ਗੱਲ ਕਰੀ ਸੀ ਨਾ, ਜਿਹੜਾ ਪੁਰਾਣੇ NSA ਸੀਗੇ ਉਹਨਾਂ ਦਾ ਇੱਕ ਬਹੁਤ ਵੱਡਾ ਡਾਕੂਮੈਂਟ ਆਇਆ ਸੀਗਾ ਜੇਕ ਉਦੋਂ। ਸੁਲੇਮਨ ਦਾ। ਜੇਕ ਸੁਲੇਮਾਨ ਦਾ। ਸੋ ਉਦੋਂ ਤੁਸੀਂ ਸਵਾਲ ਕਰਿਆ ਸੀਗਾ ਵੀ ਜੇ ਡੋਨਾਲਡ ਟਰੰਪ ਆ ਜਾਂਦੇ ਆ ਤਾਂ ਕੀ ਇਸੇ ਤਰ੍ਹਾਂ ਚੱਲਦਾ ਰਹੂਗਾ? ਇਟ ਮੀਨਸ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਸੋ ਜੋ ਕੁਛ ਜੇਕ ਸੁਲੇਮਾਨ ਦੇ ਅੰਡਰ CIA ਨੇ ਜਿਹੜਾ ਮੈਪ ਬਣਾਤਾ, ਰੋਡ ਮੈਪ, ਇਟ ਮੀਨਸ ਸਾਰਾ ਕੁਝ ਉਸੇ ਢੰਗ ਨਾਲ ਚੱਲ ਰਿਹਾ। ਸੋ ਪਾਕਿਸਤਾਨ ਨਾਲ ਇੰਨੇ ਕੁਆਰਡੀਅਲ ਰਿਲੇਸ਼ਨ ਵੀ ਉਹਨਾਂ ਦੇ ਫੌਜੀ ਜਰਨੈਲ ਨੂੰ ਵਾਈਟ ਹਾਊਸ ਵਿੱਚ ਬੁਲਾ ਕੇ ਇੱਕ ਜਿਹੜਾ ਹੈਗਾ ਲੰਚ ਦੇਣਾ, 2-2.5 ਘੰਟੇ ਪ੍ਰੈਜ਼ੀਡੈਂਟ ਕੋਲ 2-2.5 ਘੰਟੇ ਦਾ ਟਾਈਮ ਹੋਣਾ ਇੱਕ ਫੌਜ ਦੇ ਮੁਖੀ ਲਈ। ਸੋ ਇਹ ਕਾਫੀ ਸਾਈਨਸ ਆ ਵੀ ਰੀਸਟਰਕਚਰਿੰਗ ਸ਼ੁਰੂ ਹੋ ਸਕਦੀ ਹੈ। ਸੋ ਰੀਸਟਰਕਚਰਿੰਗ ਉਹ ਕਿੱਧਰੋਂ ਕਰਦੇ ਆ ਜਾਂ ਕਿਹੜਾ ਪਾਸਾ ਪਹਿਲਾਂ ਆਉਂਦਾ? ਸੋ ਇਹ ਹਲੇ ਟਾਈਮ ਲੱਗੇਗਾ, ਪਰ ਹਲੇ 20-25 ਸਾਲਾਂ ਦਾ ਇਹ ਲੰਬਾ ਪ੍ਰੋਜੈਕਟ ਹੋ ਸਕਦਾ। ਪਰ ਇਹ ਸਾਈਨਸ ਐਂਡ ਸਿਗਨਲਸ ਆਪਾਂ ਦਾ ਜੋ ਖਬਰਾਂ ਨੇ ਆ ਜੋ ਸਾਡੇ ਸਾਹਮਣੇ ਵਰਤ ਰਿਹਾ ਉਹਦੇ ਹਿਸਾਬ ਨਾਲ ਹੀ ਅੱਗੇ ਵਧਣਾ ਹੈਗਾ ਨਾ। ਸੋ ਇਹ ਲੱਗ ਰਿਹਾ ਹੈਗਾ ਵੀ ਪਾਕਿਸਤਾਨ ਨੂੰ ਇੰਨੀ ਪ੍ਰਾਇੋਰਟੀ ਦੇਣੀ, ਜੇ ਪਹਿਲਾਂ ਉਹਨੂੰ ਲਗਾਤਾਰ ਟੈਰਰਿਸਟ ਕੰਟਰੀ ਕਹਿ ਕੇ, ਤੇ ਹੁਣ ਜਿਹੜਾ ਹੈਗਾ ਵੀ ਉਹ ਸਾਡਾ ਅਲਾਈ ਆ ਦੀ ਵਾਰ ਅਗੇਂਸਟ ਟੈਰਰਿਜ਼ਮ, ਹਨਾ। ਤੇ ਕਿਉਂਕਿ ਅਫਗਾਨਿਸਤਾਨ ਵੀ ਕਿਤੇ ਨਾ ਕਿਤੇ ਦੁਬਾਰੇ ਥ੍ਰੈਟ ਬਣ ਸਕਦਾ। ਅਫਗਾਨਿਸਤਾਨ ਬਾਰੇ ਅਮਰੀਕਾ ਹਲੇ ਵੀ ਭਰੋਸੇ ਵਿੱਚ ਨਹੀਂ ਹੈ, ਕਿਤੇ ਵੀ ਥ੍ਰੈਟ ਆ ਸਕਦਾ। ਸੋ ਅਫਗਾਨਿਸਤਾਨ ਦੀ ਥ੍ਰੈਟ ਨੂੰ ਕਾਬੂ ਕਰਨ ਲਈ ਉਹਨਾਂ ਨੂੰ ਲੱਗਦਾ ਵੀ ਪਾਕਿਸਤਾਨ ਨੂੰ ਸਾਡਾ ਦੁਬਾਰਾ ਅਲਾਈ ਬਣਨਾ ਪਊਗਾ। ਸੋ ਇੰਡੀਆ ਨੂੰ ਉਹ ਡਿਸਕਾਰਡ ਕਰ ਰਹੇ ਹੈਗੇ ਆ। ਸੋ ਕਿਉਂਕਿ ਇੰਡੀਆ ਦੇ ਇੰਟਰਸਟ ਹੈਗੇ ਅਫਗਾਨਿਸਤਾਨ ਵਿੱਚ, ਪਰ ਹੋ ਸਕਦਾ CIA ਦੀ ਕੋਈ ਇੰਟਰਨਲ ਰਿਪੋਰਟ ਹੋਵੇ ਵੀ ਅਫਗਾਨਿਸਤਾਨ ਵਿੱਚ ਦੁਬਾਰੇ ਕੁਛ ਨਾ ਕੁਛ ਐਂਟੀ ਅਮਰੀਕਨ ਸੈਂਟੀਮੈਂਟਸ ਜਾਂ ਜਿਹੜੇ ਮੈਨੂਵਰਸ ਆ ਹੋ ਸਕਦੇ। ਇਸ ਕਰਕੇ ਜਨਰਲ ਆਸਿਮ ਮੁਨੀਰ ਨੂੰ ਉਹਨਾਂ ਨੇ ਉੱਥੇ ਬੁਲਾ ਕੇ ਤੇ ਜਿਸ ਤਰ੍ਹਾਂ ਦੀ ਸ਼ਾਬਾਸ਼ ਦਿੱਤੀ ਹੈਗੀ ਆ, ਸੋ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੀ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰ ਰਹੀ ਹੈ। ਕੀ ਇਹਦੇ ਪਿੱਛੇ ਇਹ ਵੀ ਕਾਰਨ ਹੋ ਸਕਦਾ ਵੀ ਜਿੱਦਾਂ ਚਾਈਨਾ ਨੇ ਸਪੋਰਟ ਕੀਤੀ ਬਹੁਤ ਜ਼ਿਆਦਾ ਪਾਕਿਸਤਾਨ ਦੀ, ਇਹ ਵੀ ਚੈੱਕ ਕਰਨਾ ਚਾਹੁੰਦੇ ਪਾਕਿਸਤਾਨ ਤੋਂ ਜਾਂ ਚਾਈਨਾ ਤੋਂ ਹੋਰ ਕੀ ਕੈਪੇਬਿਲਿਟੀਜ਼ ਆ ਮਿਲੀਟਰਲੀ? ਹਾਂ, ਇਹ ਤਾਂ ਫਿਰ ਉਹ ਕਰਕੇ ਵੈਸੇ ਤਾਂ ਅਮਰੀਕਾ ਨੂੰ ਵਾਇਆ ਪਾਕਿਸਤਾਨ ਚੈੱਕ ਕਰਨ ਦੀ ਲੋੜ ਨਹੀਂ। ਸੋ ਅਮਰੀਕਨ CIA ਇੰਨੀ ਕੁ ਤਾਂ ਹੈਗੀ ਆ ਵੀ ਉਹ ਚਾਈਨਾ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਵਰਕ ਕਰ ਰਹੀ ਹੋਵੇਗੀ। ਪਰ ਫਿਰ ਵੀ ਕਈ ਵਾਰੀ ਦੋਹੇ ਤਰ੍ਹਾਂ ਦਾ ਹੁੰਦਾ ਵੀ ਜਾਂ ਤਾਂ ਜਿੱਦਾਂ ਹੁਣ ਵਾਇਆ ਕਤਰ ਆ ਜਿਹੜਾ ਉਹ ਇਰਾਨ ਨਾਲ ਡਿਪਲੋਮੈਟਿਕ ਚੈਨਲ ਖੋਲਿਆ ਹੋਇਆ, ਵਾਇਆ ਚਾਈਨਾ ਵੀ ਉਹ ਇਰਾਨ ਨਾਲ ਡਿਪਲੋਮੈਟਿਕ ਚੈਨਲ ਖੋਲੇ ਜਾ ਰਹੇ ਆ। ਇਸੇ ਤਰ੍ਹਾਂ ਹੋ ਸਕਦਾ ਹੈਗਾ ਵੀ ਵਾਇਆ ਪਾਕਿਸਤਾਨ ਨਾਲ ਉਹ ਚਾਈਨਾ ਨਾਲ ਕੋਈ ਡਿਪਲੋਮੈਟਿਕ ਚੈਨਲ ਜਾਂ ਕੋਈ ਹੈਗਾ ਵੀ ਉਹਨੂੰ ਸਟ੍ਰੈਟਜੀਕਲੀ ਨੁਕਸਾਨ ਪਹੁੰਚਾਉਣ ਦੀ ਜਿਹੜੀ ਹੈਗੀ ਆ ਕੰਮ ਉਹ ਕਰ ਸਕਦੇ। ਸੋ ਇਹ ਕਾਫੀ ਕੁਛ ਹੈਗਾ, ਇਹ ਅਨਫੋਲਡ ਹੋਊਗਾ ਅਗਲੇ 5-7 ਸਾਲਾਂ ਵਿੱਚ। ਸੋ ਜਦੋਂ ਤੱਕ ਕਲੀਅਰ ਪਿਕਚਰ ਸਾਡੇ ਸਾਹਮਣੇ ਆਊਗੀ। ਸੋ CIA ਦੇ ਆਪਰੇਸ਼ਨ 5-6 ਸਾਲ ਲਗਭਗ ਲੱਗ ਜਾਂਦੇ ਆ ਕਲੀਅਰ ਪਿਕਚਰ ਆਉਣ ਨੂੰ। ਉਹ ਤੋਂ ਬਾਅਦ ਹੀ ਸਾਨੂੰ ਸਪਸ਼ਟ ਹੁੰਦਾ ਵੀ ਕਿੱਦਾਂ ਅੱਗੇ ਵਧ ਰਹੀ ਹੈ ਸਟ੍ਰੈਟਜੀ। ਟਰੰਪ ਹੁਣੀ ਜਦੋਂ ਆਏ ਸੀ ਉਹਨਾਂ ਦੇ ਸਪੋਰਟਰਸ ਵੀ ਕਹਿੰਦੇ ਸੀ ਵੀ ਡੀਪ ਸਟੇਟ ਨੂੰ ਭੰਨ ਕੇ ਆਪਾਂ ਪਰੇ ਕਰ ਦੇਣਾ, ਵੀ ਡੀਪ ਸਟੇਟ ਸਾਰਾ ਕੁਝ ਰਨ ਕਰ ਰਹੀ ਆ, ਪਰ ਆਪ ਉਹਨਾਂ ਦੇ ਹੱਥਾਂ 'ਚ ਖੇਡ ਗਏ। ਸੋ ਇੱਥੋਂ ਇਹ ਲੱਗਦਾ ਵੀ ਡੀਪ ਸਟੇਟ ਵਾਕਈ ਬਹੁਤ ਡੀਪ ਆ, ਚਾਹੇ ਜਿਹੜਾ ਮਰਜ਼ੀ ਆ ਜਾਵੇ ਉਹ ਅਕਸਰ ਉਹਨਾਂ ਦੀ ਕਠਪੁਤਲੀ ਬਣ ਹੀ ਜਾਂਦਾ। ਨਹੀਂ ਦੇਖੋ, ਪੋਲੀਟੀਸ਼ੀਅਨਸ ਵਿੱਚ ਇਹ ਕੈਪੇਬਿਲਿਟੀ ਨਹੀਂ ਹੁੰਦੀ, ਮੁਲਕਾਂ ਨੂੰ ਤਾਂ ਆਫੀਸਰ ਹੀ ਚਲਾਉਂਦੇ ਆ। ਸੋ ਇਹਦੇ ਵਿੱਚ ਕੋਈ ਵੀ ਗੱਲ ਨਹੀਂ ਹੈ ਨਾ। ਤੁਸੀਂ ਇੰਡੀਆ ਦਾ ਦੇਖ ਲਓ, ਇੰਡੀਆ ਦੀ ਅਫਸਰਸ਼ਾਹੀ ਇੰਨੀ ਆਰਗੇਨਾਈਜ਼ਡ ਆ, ਜਿੰਨੇ ਕਮਜ਼ੋਰ ਪੋਲੀਟੀਸ਼ੀਅਨਸ ਇਹਨੂੰ ਮਿਲੇ ਆ 1984 ਤੋਂ ਬਾਅਦ, ਇਹ ਤਾਂ ਕਦੋਂ ਦਾ ਮੁਲਕ ਖਿੰਡ ਜਾਂਦਾ। ਉਹ 1984 ਤੋਂ ਬਾਅਦ ਜਿੱਦਾਂ ਕੋਲੀਸ਼ਨ ਵਾਲੀਆਂ ਸਰਕਾਰਾਂ ਆਈਆਂ, ਕਦੀ VP ਸਿੰਘ ਆ ਗਿਆ, ਕਦੀ ਚੰਦਰ ਸ਼ੇਖਰ ਆ ਗਿਆ, ਗੁਜਰਾਲ ਆ ਗਿਆ, ਉਹ 10-15-20 ਸਾਲ ਜਿਸ ਤਰ੍ਹਾਂ ਦੀ ਕਮਜ਼ੋਰ ਸਰਕਾਰਾਂ ਆਈਆਂ, ਜੇ ਅਫਸਰਸ਼ਾਹੀ ਆਰਗੇਨਾਈਜ਼ ਨਾ ਹੁੰਦੀ ਇੰਡੀਆ ਦੀ, ਇੰਡੀਆ ਟੁੱਟ ਜਾਣਾ ਸੀ। ਸੋ ਇਸੇ ਤਰ੍ਹਾਂ ਪੋਲੀਟੀਸ਼ੀਅਨਸ ਨੂੰ ਇੰਨੀ ਸਮਝ ਨਹੀਂ ਹੁੰਦੀ, ਇਹ ਤਾਂ ਅਫਸਰਸ਼ਾਹੀ ਉਹ ਸਾਰੀਆਂ ਸਟ੍ਰੈਟਜੀਕਲ ਜਿਹੜੀਆਂ ਸਰਗਰਮੀਆਂ ਉਹ ਕਰਦੀ ਆ। ਸੋ ਅਫਸਰਸ਼ਾਹੀ ਤੇ ਡੀਪ ਸਟੇਟ ਹੈ ਜਿਹੜੀ, ਉਹ ਤੋਂ ਬਿਨਾਂ ਮੁਲਕ ਨਹੀਂ ਚੱਲਦੇ, ਉਹਨਾਂ ਦਾ ਹਮੇਸ਼ਾ ਹੀ ਹੱਥ ਉੱਪਰ ਹੀ ਰਹਿੰਦਾ ਹੈ। ਸਿੱਖਾਂ ਦੇ ਲਈ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਵਤਾਰ ਸਿੰਘ ਜੀ ਕੀ ਆ ਸਿੱਖਣ ਦੇ ਲਈ? ਆਪਣਾ ਪਰਮਾਤਮਾ ਨੇ ਚਾਹਿਆ ਜਦੋਂ ਆਪਣਾ ਇਹ ਮੁਲਕ ਬਣਦਾ ਆ, ਉਹ ਇਰਾਨ ਵਰਗੇ, ਇਜ਼ਰਾਈਲ ਵਰਗੇ ਜਾਂ ਹੋਰ ਇਹਨਾਂ ਮੁਲਕਾਂ ਦੇ ਨਾਲੋਂ ਵੱਖਰਾ ਕਿਵੇਂ ਹੋਊਗਾ? ਕੀ ਸਿਧਾਂਤਿਕ ਤੌਰ ਦੇ ਉੱਤੇ ਇਹ ਜਿਹੜਾ ਕੌਮਵਾਦ ਦਾ ਸੰਕਲਪ ਆ ਉਹ ਜਦ ਸਟੇਟ ਦਾ ਰੂਪ ਅਖਤਿਆਰ ਕਰਦਾ ਹੈ, ਨੇਸ਼ਨ ਦਾ ਰੂਪ ਅਖਤਿਆਰ ਕਰਦਾ ਆ,
ਉਹ ਕਿੱਦਾਂ ਵੱਖਰਾ ਹੋਊਗਾ ਤੇ ਇਹਦੇ ਵਿੱਚ ਆਪਾਂ ਨੂੰ ਸਿੱਖਣ ਦੇ ਲਈ ਕੀ ਹੈਗਾ? ਜਿਹੜੀ ਗੱਲ ਇਸ ਜੰਗ ਤੋਂ ਸਿੱਖਣ ਦੀ ਆ ਉਹ ਤਾਂ ਹੈਗਾ ਵੀ ਜੰਗ ਦੇ ਜਿਹੜੇ ਰੂਪ ਆ ਉਹ ਕਿੱਦਾਂ ਬਦਲਦੇ ਆ। ਜੰਗ ਵਿੱਚ ਕੱਲੀਆਂ ਫੌਜਾਂ ਜੰਗ ਨਹੀਂ ਲੜਦੀਆਂ, ਉਹਦੇ ਵਿੱਚ ਸਾਈਕੋਲੋਜੀਕਲ ਐਂਡ ਮੀਡੀਆ ਜੰਗ ਵੀ ਹੁਣ ਸ਼ਾਮਲ ਹੋ ਗਈ ਆ। ਇਹ ਗੱਲਾਂ ਸਿੱਖਣ ਵਾਲੀਆਂ ਨੇ। ਦੂਸਰਾ ਆਪਾਂ ਨੂੰ ਇਹ ਹੈਗਾ ਵੀ ਉਹਦੇ ਵਿੱਚੋਂ ਕ੍ਰਾਈਸਿਸ ਮੈਨੇਜਮੈਂਟ ਕਿੱਦਾਂ ਹੁੰਦੀ ਹੈ। ਸੋ ਕ੍ਰਾਈਸਿਸ ਮੈਨੇਜਮੈਂਟ ਇੰਨੀਆਂ ਜੰਗ ਵਰਗੀਆਂ ਹਾਲਤਾਂ ਵਿੱਚ ਜਿਹੜੀਆਂ ਇੰਟਰਨੈਸ਼ਨਲ ਡਿਪਲੋਮੈਟਸ ਆ ਉਹ ਕ੍ਰਾਈਸਿਸ ਮੈਨੇਜਮੈਂਟ ਕਿੱਦਾਂ ਕਰਦੇ ਆ, ਇਹ ਸਾਡੇ ਨੌਜਵਾਨਾਂ ਨੂੰ ਜਿਹੜਾ ਹੈਗਾ ਬਹੁਤ ਵੱਡੀ ਪੱਧਰ ਤੇ ਸਿੱਖਣ ਦੀ ਲੋੜ ਹੈਗੀ ਆ ਵੀ ਪੁਆਇੰਟ ਦਰ ਪੁਆਇੰਟ ਕਿਸ ਤਰ੍ਹਾਂ ਮੀਡੀਆ ਵਰਕ ਕਰਦਾ, ਕਿਸ ਤਰ੍ਹਾਂ ਚੈਨਲ ਵਰਕ ਕਰਦੇ ਆ, ਪ੍ਰਿੰਟ ਮੀਡੀਆ ਕਿੱਦਾਂ ਵਰਕ ਕਰਦਾ, ਫੋਰਨ ਅਫੇਅਰਸ ਜਾਂ ਹੋਰ ਜਿਹੜੇ ਰਿਸਰਚ ਪੇਪਰਸ ਆ ਉਹ ਕਿੱਦਾਂ ਵਰਕ ਕਰਦੇ ਆ, ਤੇ ਤੁਹਾਡੇ ਅਲਾਈਜ਼ ਆ ਜਿੱਦਾਂ ਕਤਰ ਅਲਾਈ ਹੈਗਾ, ਉਧਰੋਂ ਚਾਈਨਾ ਦੇ ਆਪਣੇ ਅਲਾਈਜ਼ ਹੋਣਗੇ ਵਾਇਆ ਉਹ ਆਪਣੇ ਥਰੂ ਆਉਂਦਾ ਹੈਗਾ, ਪਾਕਿਸਤਾਨ ਦੇ ਥਰੂ ਇਹ ਚੱਲ ਰਿਹਾ ਹੈਗਾ। ਸੋ ਇਹ ਜਿਹੜੇ ਅਲਾਈਜ਼ ਦੀ ਕਿੰਨੀ ਇੰਪੋਰਟੈਂਸ ਹੁੰਦੀ ਹੈਗੀ ਆ। ਉਹਦੇ ਚੋਂ ਇੱਕ ਗੱਲ ਜਿਹੜੀ ਸਿੱਖਾਂ ਨੂੰ ਪੱਲੇ ਬੰਨਣ ਵਾਲੀ ਹੈ ਵੀ ਜਦੋਂ ਆਪਾਂ ਇੰਟਰਨੈਸ਼ਨਲ ਡਿਪਲੋਮੇਸੀ ਐਂਡ ਇੰਟਰਨੈਸ਼ਨਲ ਡੈਮੋਕ੍ਰੇਸੀ ਵਿੱਚ ਗੱਲ ਕਰਦੇ ਹੈਗੇ ਆ, ਤੁਸੀਂ ਕਿੰਨੇ ਵੀ ਸ਼ਕਤੀਸ਼ਾਲੀ ਹੋਵੋ ਕਦੀ ਬੜਕ ਨਹੀਂ ਮਾਰਨੀ ਵੀ ਹਾਂ ਅਸੀਂ ਸ਼ਕਤੀਸ਼ਾਲੀ ਹੈਗੇ ਹਾਂ। ਸੋ ਉਹਦੇ ਚੋਂ ਕਿਉਂਕਿ ਕਿਸੇ ਵੀ ਮੁਲਕ ਦਾ ਕੁਝ ਨਹੀਂ ਪਤਾ ਹੁੰਦਾ ਕਿੰਨਾ ਸ਼ਕਤੀਸ਼ਾਲੀ ਆ। ਹੁਣ ਇਜ਼ਰਾਈਲ ਦਾ ਆਪਾਂ ਦੇਖਿਆ ਆ, ਬੜਕ ਮਾਰਦਾ ਸੀਗਾ ਵੀ ਅਸੀਂ ਪੂਰੇ ਮਿਡਲ ਈਸਟ ਨੂੰ ਕੁਝ ਕਰ ਸਕਦੇ ਹਾਂ, ਪਰ ਇੱਕ ਇਰਾਨ ਨੇ ਜਿਹੜਾ ਹੈਗਾ ਘੱਟੋ ਘੱਟ ਦੱਸ ਦਿੱਤਾ ਹੋਇਆ ਵੀ ਯੂ ਆਰ ਨਾਟ ਦੀ ਮੋਸਟ ਸਟਰੋਂਗੈਸਟ ਐਂਡ ਨੋ ਮੋਰ ਪਾਵਰਫੁਲ, ਹੈ ਨਾ, ਵੀ ਉਹ ਗੱਲ ਜਿਹੜੀ ਦੱਸੀ ਹੈਗੀ ਹੈ। ਸੋ ਜਿਹੜਾ ਕੌਮਵਾਦ ਦਾ ਸੰਕਲਪ ਉਹਦੇ ਵਿੱਚ ਮੈਂ ਕਿਤਾਬ ਵਿੱਚ ਵੀ ਇਹ ਜਿਹੜਾ ਹੈ ਜ਼ਿਕਰ ਕਰਿਆ ਵੀ ਜਦੋਂ ਇੰਨੇ ਤਸ਼ੱਦਦ ਜਾਂ ਇੰਨੀਆਂ ਮਾਰਾਂ ਖਾਣ ਤੋਂ ਬਾਅਦ ਕਿਸੇ ਕੌਮ ਦਾ ਜਿਹੜਾ ਮੁਲਕ ਬਣਦਾ ਹੈਗਾ ਤਾਂ ਉਹ ਫਿਰ ਆਪਣੇ ਗੁਰੂ ਦੇ ਸਿਧਾਂਤ ਤੇ ਚੱਲ ਕੇ ਉਹ ਦੂਸਰੀਆਂ ਕੌਮਾਂ ਤੇ ਜਿਹੜੀ ਹੈਗੀ ਤਸ਼ੱਦਦ ਨਹੀਂ ਕਰਦੀ। ਹਾਂ, ਜੇ ਚੈਲੰਜ ਆਊਗਾ, ਜੇ ਹੁਣ ਅਹਿਮਦ ਸ਼ਾਹ ਅਬਦਾਲੀ ਕੋਈ ਚੜ ਕੇ ਆਊਗਾ ਤਾਂ ਉਹਦਾ ਜਿਹੜਾ ਹੈਗਾ ਜਵਾਬ ਉਹ ਕੌਮ ਦਿੰਦੀ ਹੈਗੀ ਹੈ। ਪਰ ਆਪਣੇ ਤੌਰ ਤੇ ਜਿਸ ਤਰ੍ਹਾਂ ਇਜ਼ਰਾਈਲ ਰਾਹ ਤੇ ਪਿਆ ਵੀ ਮਾਸੂਮਾਂ ਦਾ ਕਤਲ ਹੈ ਨਾ, ਸੋ ਮਾਸੂਮਾਂ ਦੇ ਕਤਲ ਨਾਲੋਂ ਜਿਹੜਾ ਹੈਗਾ ਵੀ ਉਹ ਤੋਂ ਪਾਸਾ ਵੱਟਣਾ ਚਾਹੀਦਾ। ਜੇ ਉਹਨੇ ਹਮਾਸ ਦੇ ਨਾਲ, ਕਿਉਂਕਿ ਇੱਕ ਤਰ੍ਹਾਂ ਨਾਲ ਹਮਾਸ ਵੀ ਕਹਿ ਸਕਦੇ ਆ ਵੀ ਹਮਲਾਵਰ ਤਾਂ ਸੀਗਾ ਇਜ਼ਰਾਈਲ ਤੇ, ਜੇ ਉਹਨੂੰ ਨਿਊਟਰਲਾਈਜ਼ ਵੀ ਕਰਨਾ ਹੈਗਾ, ਪਰ ਉਸ ਗਰੀਲਾ ਜੰਗ ਦੇ ਕੁਝ ਵਾਰਫੇਅਰ ਦੇ ਕੁਝ ਪੈਟਰਨਸ ਆ ਔਰ ਕੁਝ ਆਪਾਂ ਕਹਿ ਸਕਦੇ ਹਾਂ ਵੀ ਡਿਸਿਪਲਿਨ ਹੁੰਦਾ। ਇੱਕ ਸਟੇਟ ਨੂੰ ਉਸ ਡਿਸਿਪਲਿਨ ਵਿੱਚ ਰਹਿੰਦੇ ਆ, ਨਿਰਦੋਸ਼ਾਂ ਦਾ ਕਤਲ ਤੋਂ ਕਰਦੇ ਆ ਵੀ ਮਿਨੀਮਮ ਹੋਵੇ, ਜੇ ਹੋਵੇ ਵੀ ਤਾਂ ਮਿਨੀਮਮ ਹੋਵੇ ਵੀ, ਹਨਾ, ਹਰ ਬੰਦੇ ਦਾ ਜਿਹੜਾ ਹੈਗਾ ਕਤਲ ਨਾ ਹੋਵੇ। ਉਸ ਚੋਂ ਜਿਹੜਾ ਹੈਗਾ ਸਿੱਖਾਂ ਨੂੰ ਸਿੱਖਣ ਦੀ ਲੋੜ ਹੈ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਜਾਂ ਨਾਦਰ ਸ਼ਾਹ ਚੜ ਕੇ ਆਉਂਦੇ ਆ ਤਾਂ ਉਹਨਾਂ ਨੂੰ ਜਿਹੜੀ ਹੈਗੀ ਆ ਤੇਗ ਨਾਲ ਸਵਾਗਤ ਹੋਵੇਗਾ। ਪਰ ਜਿਹੜਾ ਵੈਸੇ ਡਿਪਲੋਮੈਟਿਕ ਤੁਹਾਡੀ ਸਟੇਟ ਦਾ ਜਿਹੜਾ ਇੱਕ ਤਰ੍ਹਾਂ ਨਾਲ ਫੇਸ ਹੋਵੇਗਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਇਨਕਲੂਸਿਵ ਆ, ਜਿਹੜਾ ਸਾਰਿਆਂ ਨੂੰ ਸਤਿਕਾਰ ਦੇਣ ਵਾਲਾ, ਕੱਲਾ ਸਤਿਕਾਰ ਦੇਣ ਵਾਲਾ ਨਹੀਂ, ਉਹਨਾਂ ਦੀ ਵੱਖਰੀ ਤੇ ਨਿਆਰੀ ਹੋਂਦ ਨੂੰ ਪ੍ਰਵਾਨ ਕਰਨ ਵਾਲਾ ਹੋਵੇਗਾ। ਪਰ ਇਹ ਹੈਗਾ ਵੀ ਉਹ ਉਸ ਦੇਸ਼ ਪ੍ਰਤੀ ਜਿਹੜੇ ਵਫਾਦਾਰ ਰਹਿਣ ਤਾਂ ਕਿ ਉਹ ਸਾਰੀਆਂ ਖੁਸ਼ੀਆਂ ਮਾਣ ਸਕਣ ਜਿਹੜੀਆਂ ਕਿ ਇੱਕ ਸਾਰੇ ਸਿਟੀਜ਼ਨਸ ਨੂੰ ਮਿਲ ਰਹੀਆਂ ਜੀ। ਸੋ ਅਵਤਾਰ ਸਿੰਘ ਜੀ ਦੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਇਹ ਕਿਤਾਬ ਤੁਸੀਂ ਪ੍ਰਾਪਤ ਕਰ ਸਕਦੇ ਹੋ। ਇਹ ਸਾਰੀਆਂ ਜਿਹੜੀਆਂ ਗੱਲਾਂ ਤੁਸੀਂ ਇਸ ਕਿਤਾਬ ਦੇ ਵਿੱਚ ਸਿੱਖ ਨੇਸ਼ਨ ਦਾ, ਸਿੱਖ ਸਟੇਟ ਦਾ ਸੰਕਲਪ ਕਿੱਦਾਂ ਆ, ਕਿਵੇਂ ਆ, ਉਸ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਪੰਜਾਬੀ ਰੇਡੀਓ USA ਦੇ ਦਫ਼ਤਰ ਦੇ ਵਿੱਚ ਕਾਲ ਕਰ ਸਕਦੇ ਹੋ। ਪ੍ਰਾਪਤ ਕਰਨ ਦੇ ਲਈ ਤੁਹਾਨੂੰ ਮੇਲ ਵੀ ਕਰ ਦਿੱਤੀ ਜਾਊਗੀ ਅਮਰੀਕਾ ਦੇ ਵਿੱਚ ਜੇ ਤੁਸੀਂ ਕਿਤੇ ਵੀ ਮੰਗਵਾਉਣੀ ਆ, ਤੇ ਜਾਂ ਤੁਸੀਂ ਸਾਡੇ ਆਫਿਸਿਸ ਤੋਂ ਆ ਕੇ ਵੀ ਇਸ ਕਿਤਾਬ ਨੂੰ ਪ੍ਰਾਪਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200, 4082725200, 4082725200 ਦੇ ਉੱਤੇ। ਸੋ ਧੰਨਵਾਦ ਅਵਤਾਰ ਸਿੰਘ ਜੀ ਅੱਜ ਦੀ ਇਸ ਗੱਲਬਾਤ ਕਰਨ ਦੇ ਲਈ। ਬਹੁਤ ਵੱਖ-ਵੱਖ ਜਿਹੜੇ ਦ੍ਰਿਸ਼ਟੀਕੋਣ ਆ ਤੁਸੀਂ ਇਸ ਜੋ ਇਰਾਨ ਇਜ਼ਰਾਈਲ ਵਾਇਆ US ਜੋ ਚੱਲ ਰਿਹਾ ਸੀ ਕੌਨਫਲਿਕਟ, ਉਸ ਦੇ ਬਾਰੇ ਜਿਹੜੀ ਉਹ ਚਾਨਣ ਪਾਇਆ। ਸੋ ਬੜੀ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।